ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं हाँ तुहाडी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 16 अगस्त 2021 ਪਹਿਲੀ ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਜਿਹੜੇ ਵੀਕਐਂਡ ਦੇ ਇਸ਼ੂ ਨੇ ਔਰ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਯੂਨਿਟ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਨਿਊਯਾਰਕ ਤੋਂ ਵੀਰ ਹਰਿੰਦਰ ਸਿੰਘ ਜਿੱਥੇ ਲੰਬੇ ਸਮੇਂ ਜਿਹੜੇ ਕੌਮੀ ਸੰਘਰਸ਼ ਨਾਲ ਜੁੜੇ ਹੋਏ ਹਨ ਉੱਥੇ ਉਹਨਾਂ ਵਰਲਡ ਸਿੱਖ ਪਾਰਲੀਮੈਂਟ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਉਹਨਾਂ ਵੱਲੋਂ ਟੀਵੀ 84 ਦੇ ਦਰਸ਼ਕਾਂ ਨੂੰ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੀ ਮਦਦ ਕੀਤੀ ਜਾਵੇ ਅਤੇ ਸਿੱਖ ਮੀਡੀਆ ਦੇ ਹੱਥ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾਣ। ਵਾਹਿਗੁਰੂ ਕਰਨਗੇ ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਆ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਬਣੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਸਮੁੱਚੀ ਟੀਮ ਅਤੇ ਵੀਰ ਹਰਿੰਦਰ ਸਿੰਘ ਰਾਣਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਜਿਸ ਤਰ੍ਹਾਂ ਕਿ ਵਿਊਅਰਸ ਸਾਨੂੰ ਸਾਰਿਆਂ ਨੂੰ ਪਤਾ ਜਿਹੜਾ 15 ਅਗਸਤ ਦਾ ਜਿਹੜਾ ਦਿਨ ਹੈ ਉਹ ਭਾਰਤ ਦੀ ਆਜ਼ਾਦੀ ਦਾ ਦਿਨ ਜਿਹੜਾ ਹੋ ਨਿਬੜਿਆ ਪਰ ਇਸ ਨੂੰ ਪੂਰੇ ਵਰਲਡ ਵੱਲੋਂ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਇਸ ਨੂੰ ਬਲੈਕ ਡੇ ਵਜੋਂ ਜਿਹੜਾ ਉਹ ਮਨਾਇਆ ਗਿਆ। ਸੋ ਥਾਂ ਜਿਹੜੀਆਂ ਨੇ ਇੰਟਰਨੈਸ਼ਨਲੀ ਜਿਹੜੀਆਂ ਰੈਲੀਆਂ ਹੋਈਆਂ ਨੇ ਸਿੱਖਾਂ ਵੱਲੋਂ ਮੁਜ਼ਾਹਰੇ ਕੀਤੇ ਗਏ ਨੇ ਪ੍ਰੋਟੈਸਟ ਹੋਏ ਨੇ। ਸੋ ਬੀਤੇ ਕੱਲ ਜਿਹੜਾ ਪ੍ਰੋਟੈਸਟ ਹੋਇਆ ਨਿਊਯਾਰਕ ਦੇ ਵਿੱਚ ਭਾਰਤੀ ਕੌਂਸੂਲੇਟ ਦੇ ਸਾਹਮਣੇ ਉਹ ਸਿੱਖਾਂ ਵੱਲੋਂ ਜਿਹੜਾ ਹੈ ਪ੍ਰੋਟੈਸਟ ਹੋਇਆ ਹੈ। ਸੋ ਉਸ ਪ੍ਰੋਟੈਸਟ ਦੇ ਵਿੱਚ ਜਿਹੜੇ ਸਿੱਖਾਂ ਵੱਲੋਂ ਜਿਹੜੇ ਖਾਲਿਸਤਾਨ ਦੇ ਝੰਡੇ ਵੀ ਨੇ ਉਹ ਵੀ ਲਹਿਰਾਏ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਇਸ ਦੇ ਨਾਲ ਹੀ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਵਿਊਅਰਸ ਜਿਸ ਤਰ੍ਹਾਂ ਕਿ ਕਦੇ ਸੁਣਦੇ ਹੁੰਦੇ ਸਾਂ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਅੱਜ ਉਸੇ ਕਾਬਲ ਤੇ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਹਨ। ਤਾਲਿਬਾਨ ਨੇ ਲਗਭਗ 8 ਦਿਨਾਂ ਦੇ ਵਿੱਚ ਕਾਬਲ ਸਮੇਤ ਸਾਰਾ ਜਿਹੜਾ ਅਫਗਾਨਿਸਤਾਨ ਫਤਿਹ ਉਹ ਕਰ ਲਿਆ। ਸੋ ਦੁਨੀਆ ਹੈਰਤ ਅੰਦੇਜ਼ ਹੈ ਕਿ ਇਹਨਾਂ ਡਿਵੈਲਪਮੈਂਟਸ ਨੂੰ ਦੇਖ ਰਹੀ ਹੈ। ਆਉਣ ਵਾਲੇ ਸਮੇਂ 'ਚੋਂ ਅਫਗਾਨਿਸਤਾਨ ਕਿਹੋ ਜਿਹਾ ਹੋਵੇਗਾ ਇਸ ਦਾ ਖੌਫ ਹੈ। ਸੋ ਪਰ ਇਹ ਗੱਲ ਜ਼ਾਹਿਰ ਹੈ ਕਿ ਕੁੱਲ ਦੁਨੀਆ ਤਾਲਿਬਾਨ ਦੀ ਸਿਰੜ ਅਤੇ ਬਹਾਦਰੀ ਦਾ ਜਿਹੜਾ ਉਹ ਲੋਹਾ ਮੰਨ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਸਾ ਕੀ ਵਿਚਾਰਾਂ ਨੇ? ਦੇਖੋ ਅੱਜ ਤਾਂ ਇੰਨੀਆਂ ਗੱਲਾਂ ਕਰਨ ਵਾਲੀਆਂ ਨੇ ਇੰਨੀਆਂ ਗੱਲਾਂ ਕਰਨੇ ਵਾਲੀਆਂ ਨੇ ਜੇ ਕਰਦੇ ਵੀ ਜਾਈਏ ਤਾਂ ਸਾਰੀ ਰਾਤ ਗੁਜ਼ਰ ਸਕਦੀ ਹੈ ਲੇਕਿਨ ਵਕਤ ਦੀ ਇੱਕ ਆਪਣੀ ਲਿਮਿਟੇਸ਼ਨ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਵੀਰ ਹਰਿੰਦਰ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਵੀ ਜਿਨ੍ਹਾਂ ਦਾ ਇੱਕ ਵੱਡਾ ਯੋਗਦਾਨ ਹੈ। ਲੰਬਾ ਵਕਤ ਉਹ ਖੁਦ ਸੰਘਰਸ਼ ਦਾ ਹਿੱਸਾ ਨੇ। ਟੀਵੀ 84 ਦੇ ਖੈਰ ਖੁਆਹ ਨੇ ਤੇ ਸਾਨੂੰ ਅੰਤਾਂ ਦਾ ਪਿਆਰ ਕਰਦੇ ਨੇ। ਸੋ ਅਸੀਂ ਲਫ਼ਜ਼ ਨਹੀਂ ਨੇ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ। ਉਹਨਾਂ ਦੇ ਨਾਲ ਕੱਲ ਮੁਲਾਕਾਤ ਵੀ ਹੋਈ ਕਿਉਂਕਿ ਕੱਲ ਜਿੱਥੇ
ਦੋ ਮੇਜਰ ਇਵੈਂਟਸ ਵੀਕਐਂਡ ਦੇ ਉੱਤੇ ਸੀ, ਜਿਵੇਂ ਤੁਸੀਂ ਦੱਸਿਆ ਬਲੈਕ ਡੇ ਜੀ, ਉਹ ਵੀ ਥਾਂ ਹੀ ਹੋਏ, ਉਹਦੀ ਵੀ ਅਸੀਂ ਗੱਲ ਕਰਾਂਗੇ। ਔਰ ਬਹੁਤ ਸਾਰੇ ਥਾਵਾਂ ਦੇ ਪ੍ਰੋਟੈਸਟ ਦੀ ਵੀਡੀਓ ਫੁਟੇਜ ਔਰ ਉਹਨਾਂ ਦੀਆਂ ਪਿਕਚਰਸ ਵੀ ਸਾਡੇ ਕੋਲ ਨੇ, ਅਸੀਂ ਥੋੜਾ ਵਕਤ ਉਹਨਾਂ ਨੂੰ ਵੀ ਦਿਆਂਗੇ। ਬਿਲਕੁਲ। ਲੇਕਿਨ ਗੱਲ, ਕਿਉਂਕਿ ਉਹਨਾਂ ਦਾ ਵੀ ਫੋਕਸ ਵਰਲਡ ਸਿੱਖ ਪਾਰਲੀਮੈਂਟ ਹੈ, ਔਰ ਵਰਲਡ ਸਿੱਖ ਪਾਰਲੀਮੈਂਟ ਸਾਡਾ ਡ੍ਰੀਮ ਤਾਂ ਹੈ ਹੀ ਹੈ। ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੇੜੀਆਂ 'ਚ ਜਕੜੇ ਹੋਏ, ਹੱਥਾਂ 'ਚ ਹੱਥਕੜੀਆਂ, ਲੇਕਿਨ ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਗੁੰਜਾਉਂਦੇ ਨੇ, ਉਹਨਾਂ ਨੇ ਜਦੋਂ ਉਹਨਾਂ ਨੂੰ ਯੂਨੈਨੀਮਸਲੀ ਸਰਬੱਤ ਖਾਲਸਾ ਵੱਲੋਂ 2015 'ਚ ਸਰਬਸੰਮਤੀ ਨਾਲ ਚੱਬੇ 'ਚ ਹੋਏ ਸਰਬੱਤ ਖਾਲਸਾ, ਜਿਹਦੇ 'ਚ 5 ਲੱਖ ਦੇ ਕਰੀਬ ਸਿੱਖ ਸੰਗਤਾਂ ਸ਼ਾਮਲ ਸਨ, ਉਹਨਾਂ ਨੂੰ ਜਥੇਦਾਰ ਅਕਾਲ ਤਖਤ ਐਲਾਨਿਆ ਗਿਆ। ਔਰ ਉਸੇ ਸਰਬੱਤ ਖਾਲਸਾ ਦੇ ਵਿੱਚ ਇਹ ਰੈਜ਼ੋਲੂਸ਼ਨ ਵੀ ਕੀਤਾ ਗਿਆ ਕਿ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਦੇ ਲਈ ਜਿਹੜੀ ਹੈ ਉਹ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਹੈ ਉਸ ਨੂੰ ਹੋਂਦ 'ਚ ਲਿਆਂਦਾ ਜਾਏ। ਹਾਲਾਂਕਿ 84 ਤੋਂ ਬਾਅਦ ਗਵਰਨਮੈਂਟ ਇਨ ਐਗਜ਼ਾਈਲਸ, ਜਿਨ੍ਹਾਂ ਨੂੰ ਜ਼ਿਲ੍ਹਾ ਵਤਨ ਸਰਕਾਰਾਂ ਕਿਹਾ ਜਾਂਦਾ ਹੈ, ਉਹ 3-4 ਹੋਂਦ ਚਾਹੀਏ, ਉਸ ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਪਰ ਉਹ ਬਹੁਤ ਵਾਰ ਇਸ ਕਿਸਮ ਦੇ ਐਲਾਨ ਲਿਮਟਿਡ ਦਾਇਰੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਉਹ ਕੰਮਕਾਰ ਰਹਿ ਗਿਆ। ਔਰ ਨਤੀਜੇ ਦੇ ਤੌਰ ਤੇ ਜੇ ਤੁਸੀਂ ਕਿਸੇ ਵੀ ਇੰਟਰਨੈਸ਼ਨਲ ਬਾਡੀ ਦੇ ਨਾਲ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਈਵਨ ਮੁਲਕਾਂ ਦੀਆਂ ਹਕੂਮਤਾਂ ਨਾਲ ਗੱਲ ਕਰਨੀ ਹੈ ਤੇ ਅਸੀਂ 30 ਜਾਂ 35 ਮਿਲੀਅਨ, ਹੁਣ ਤਾਂ ਮੈਨੂੰ ਵੀ ਫਿਗਰ 35 ਮਿਲੀਅਨ ਕਹਿਣੀ ਚਾਹੀਦੀ ਹੈ, ਸਿੱਖ ਕੌਮ ਦੀ ਗੱਲ ਕਰਦੇ ਤੇ ਕੋਈ ਐਸਾ ਜਿਹੜਾ ਸਾਡਾ ਸੈਟਅਪ ਜਿਹੜਾ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਦਾ ਦਾਅਵਾ ਕਰਦਾ ਹੋਏ, ਸੋ ਸਰਬੱਤ ਖਾਲਸਾ ਨੇ ਐਂਡੋਰਸ ਕੀਤਾ। ਔਰ ਉਹਨਾਂ ਨੇ ਜਿਹੜੀ ਅਲੱਗ ਅੱਡ ਥਾਵਾਂ ਤੇ ਯੂਰਪ ਦੇ ਵਿੱਚ, ਨਾਰਥ ਅਮਰੀਕਾ 'ਚ ਕਮੇਟੀ ਬਣਾਈ, ਕੋਆਰਡੀਨੇਸ਼ਨ ਕਮੇਟੀ, ਉਹਨਾਂ 'ਚ ਅਮਰੀਕਾ 'ਚ ਬੇਸ਼ੱਕ ਮੈਂ ਵੀ ਉਹਦਾ ਹਿੱਸਾ ਸੀ, ਪਰ ਜ਼ਿਆਦਾ ਐਫਰਟ ਭਾਈ ਹਿੰਮਤ ਸਿੰਘ ਹੋਰਾਂ ਨੇ ਕੀਤਾ। ਅਸੀਂ ਤਾਂ ਸ਼ਾਮਲ ਵਾਜੇ ਹਾਂ, ਜਿਹੜਾ ਵੀ ਕੋਈ ਪੰਥ ਦੀ ਚੜ੍ਹਦੀ ਕਲਾ ਦੇ ਲਈ, ਪੰਥ ਦੇ ਭਲੇ ਦੇ ਲਈ ਆਵਾਜ਼ ਮਾਰਦਾ ਹੈ, ਅਸੀਂ ਸ਼ਮੂਲੀਅਤ ਕਰਦੇ ਹਾਂ। ਔਰ ਇਹਦੇ 'ਚ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਵੀ ਹਮਰਾ ਧੜਾ ਹਰ ਰਹਾ ਸਮਾਈ, ਸਾਡਾ ਧੜਾ ਰੱਬ ਹੈ, ਤੇ ਜਿੱਥੇ ਵੀ ਪੰਥ ਦੀ ਗੱਲ ਹੋਏਗੀ ਕਿਸੇ ਝੰਡੇ ਥੱਲੇ ਵੀ। ਲੇਕਿਨ ਵਰਲਡ ਸਿੱਖ ਪਾਰਲੀਮੈਂਟ, ਮੈਨੂੰ ਪਹਿਲੇ ਦਿਨ ਤੋਂ ਹੀ ਇਸ ਦੀ ਅਹਿਮੀਅਤ ਦਾ ਵੀ ਅਹਿਸਾਸ ਸੀ ਔਰ ਹੈ। ਔਰ ਇਹ ਜਥੇਦਾਰ ਹਵਾਰਾ ਵੀ, ਉਹਨਾਂ ਦਾ ਇਹ ਹਮੇਸ਼ਾ ਉਹਨਾਂ ਦਾ ਕਹਿਣਾ ਹੁੰਦਾ ਹੈ, ਲਿਖਦੇ ਵੀ ਨੇ ਉਹ, ਔਰ ਕੌਮ ਦੇ ਨਾਮ ਵੀ ਮੈਸੇਜ ਦਿੰਦੇ ਨੇ ਕਿ ਇਸ ਨੂੰ ਸਫਲ ਬਣਾਓ। ਔਰ ਉਹਦੇ ਸਫਲਤਾ ਨਾਲ ਅਮਰੀਕਾ ਦੇ ਵਿੱਚ ਵੀ ਫੰਕਸ਼ਨ ਹੋਏ, ਲੰਡਨ ਦੇ ਵਿੱਚ ਹੋਇਆ ਔਰ ਫਰਾਂਸ ਦੇ ਵਿੱਚ ਹੋਇਆ। ਫਿਰ ਕੋਵਿਡ-19 ਨੇ ਸਾਰੇ ਕੰਮ ਨੂੰ ਥੋੜਾ ਜਿਹਾ ਢਿੱਲਾ ਪਾਇਆ। ਔਰ ਇਸ ਦਾ ਸਟਰਕਚਰ ਇਸ ਢੰਗ ਨਾਲ ਹੈ ਜਿਹਦੇ 'ਚ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ, ਰੈਸਟ ਆਫ ਇੰਡੀਆ, ਸਾਊਥ ਏਸ਼ੀਆ, ਅਫਰੀਕਾ ਕੰਟੀਨੈਂਟ, ਸਾਊਥ ਅਮਰੀਕਾ ਤੋਂ ਇਲਾਵਾ ਜਿੱਥੇ ਜਿੱਥੇ ਵੀ ਸਿੱਖ ਨੇ ਉਹਨਾਂ ਦੀ ਨੁਮਾਇੰਦਗੀ, ਔਰ ਹਰ ਲੈਵਲ ਦੇ ਉੱਤੇ, ਕੋਈ ਰਿਲੀਜੀਅਸ ਲੈਵਲ ਤੇ ਕੰਮ ਕਰਨਾ ਚਾਹੁੰਦਾ ਹੈ, ਕੋਈ ਕਲਚਰਲ ਤੇ, ਪਰ ਅਲਟੀਮੇਟਲੀ ਪਾਰਲੀਮੈਂਟ ਲਫ਼ਜ਼ ਹੀ ਜਿਵੇਂ ਦੱਸਦਾ ਹੈ ਕਿ ਵੀ ਇਹ ਸਾਡੀ ਉਹ ਹਾਈਐਸਟ ਬਾਡੀ ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕੌਮੀ ਆਜ਼ਾਦੀ ਦੇ ਪਰਚਮ ਨੂੰ ਲਹਿਰਾਉਣ ਦੇ ਲਈ ਪ੍ਰੋਗਰਾਮ ਉਲੀਕੇਗੀ, ਦੁਨੀਆ ਦੇ ਨਾਲ ਰਾਬਤਾ ਕਰੇਗੀ। ਸੋ ਉਹਨਾਂ ਨੇ ਵੀ, ਵੀਰ ਹਰਿੰਦਰ ਸਿੰਘ ਹੋਰਾਂ ਨੇ ਵੀ ਇਹੀ ਕਾਮਨਾ ਕੀਤੀ ਹੈ ਕਿ ਜਿੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਸ ਵੀ ਹਾਲਤ 'ਚ ਨੇ, ਉਹ ਕਿਉਂਕਿ ਜੇਲ੍ਹਾਂ ਦੇ ਅੰਦਰ ਬਹੁਤ ਤੰਗ ਕੀਤਾ ਜਾਂਦਾ ਉਹਨਾਂ ਨੂੰ, ਖਾਸ ਤੌਰ ਤੇ ਉਹ ਚੜ੍ਹਦੀ ਕਲਾ 'ਚ ਹੋਣ। ਔਰ ਵਰਲਡ ਸਿੱਖ ਪਾਰਲੀਮੈਂਟ ਜੋ ਡ੍ਰੀਮ ਇਹਦੇ ਲਈ ਜਥੇਦਾਰ ਹਵਾਰਾ ਨੇ, ਸਮੁੱਚੀ ਕੌਮ ਨੇ, ਔਰ ਜਿਹੜੇ ਅਸੀਂ ਪਿਛਲੀਆਂ 4 ਦਹਾਈਆਂ ਤੋਂ ਦੇਖ ਰਹੇ ਹਾਂ ਕਿ ਸਾਡੀ ਕੋਈ ਨਾ ਕੋਈ ਇੰਟਰਨੈਸ਼ਨਲ ਲੈਵਲ ਦੀ ਰਿਪਰੈਜ਼ੈਂਟੇਟਿਵ ਬਾਡੀ ਹੋਏ, ਇਸ ਨੂੰ ਅਸੀਂ ਸਫਲ ਕਰ ਸਕੀਏ, ਇਹੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ। ਵੀਕਐਂਡ ਕਾਲਾ ਦਿਨ, ਇੱਕ ਪਾਸੇ ਠੱਠੀ ਜਿਹੀ ਗੁਜਰਾਤੀ ਸਟਾਈਲ ਪੱਗ ਬੰਨ ਕੇ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਜਬਲੀਆਂ ਮਾਰ ਰਿਹਾ, ਚਿਹਰਾ ਉੱਡਿਆ ਹੋਇਆ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਇੱਧਰ ਉਹ ਲਾਲ ਫਸੀਲ ਤੋਂ ਕਦੇ ਉੱਥੇ ਖਲੋ ਕੇ ਉਹ ਪਾਕਿਸਤਾਨ ਨੂੰ ਵੰਗਾਰਦਾ ਸੀ ਕਿ ਜੀ ਬਲੋਚਿਸਤਾਨ, ਗਿਲਗਿਤ, ਆਜ਼ਾਦ ਕਸ਼ਮੀਰ, ਪਰ ਐਨ ਜਦੋਂ ਖੜਾ ਜੇ ਉਹਦੀ ਨਜ਼ਰ ਜਾਏ ਤਾਂ ਫਿਰ ਕਾਬਲ ਦੇ ਵਿੱਚ ਕਿਵੇਂ ਤਾਲਿਬਾਨ ਨੇ ਆ ਕੇ ਆਪਣਾ ਝੰਡਾ ਗੱਡਿਆ। 8 ਦਿਨਾਂ ਦੇ ਵਿੱਚ ਜੋ ਉਹਨਾਂ ਨੇ ਹਾਸਲ ਕੀਤਾ, ਅਮਰੀਕਨ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਤਾਂ 3 ਮਹੀਨੇ ਕਹਿੰਦੀਆਂ ਸੀ,
ਅਸੀਂ ਵੀ ਜਿਹੜੇ ਉਹਨਾਂ ਦੀ ਤਰਬੀਅਤ ਤੋਂ ਵਾਕਿਫ ਹਾਂ, 1 ਮਹੀਨੇ ਦਾ ਟਾਈਮ ਅਸੀਂ ਵੀ ਦਿੱਤਾ ਸੀ, ਪਰ ਉਹ ਤਾਂ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਹਵਾ ਵਾਂਗ ਜਾਂ ਅਲਾਰਮਿੰਗ ਔਰ ਫੌਜੀ ਮਾਰਚ। ਉਹਨਾਂ ਨੇ ਤਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਅਨਪ੍ਰੈਸੀਡੈਂਟਡ, ਔਰ ਇਹ ਲਫ਼ਜ਼ ਮੈਂ ਨਹੀਂ, ਦੁਨੀਆ ਦਾ ਮੀਡੀਆ, ਇੱਥੇ ਵਾਈਟ ਹਾਊਸ ਵਾਲੇ ਵੀ ਮੂੰਹ ਟੱਡ ਕੇ ਬੈਠੇ ਨੇ, ਜਰਮਨ ਦੀ ਮਰਕਲ ਵੀ ਉਹੀ ਕਹਿ ਰਹੀ ਹੈ, ਫਰਾਂਸ ਵਾਲੇ ਵੀ, ਬ੍ਰਿਟਿਸ਼ ਵੀ ਇਹ ਕਹਿ ਰਹੇ ਨੇ ਅਨਪ੍ਰੈਸੀਡੈਂਟਡ, ਕਿ ਜਿਵੇਂ ਦਾ ਵਰਤਾਰਾ ਪਹਿਲਾਂ ਕਦੇ ਨਹੀਂ ਦੇਖਿਆ, ਕਿਉਂਕਿ ਕੋਈ ਅਫਗਾਨਿਸਤਾਨ ਛੋਟਾ ਮੁਲਕ ਨਹੀਂ ਹੈ, ਉਹਨਾਂ ਦੇ 34 ਸੂਬੇ ਨੇ, ਔਰ ਕਿਵੇਂ ਉਹਨਾਂ ਨੇ ਜਿਨ੍ਹਾਂ ਸਾਰਿਆਂ ਦੇ ਨਾਲ ਬਾਰਡਰ ਲੱਗਦਾ ਹੈ ਉੱਥੇ ਉਹਨਾਂ ਨੇ ਫਾਈਟ ਵੀ ਦਿੱਤੀ। ਪਰ ਜੇ ਟੇਕ ਓਵਰ ਆਫ ਕਾਬਲ ਦੇਖੋ, ਜਿਹੜਾ ਆਲਮੋਸਟ 5% ਜਿਹੜੀ ਹੈ ਉਹ 10% ਆਬਾਦੀ ਹੈ ਅਫਗਾਨਿਸਤਾਨ ਦੀ, 5 ਮਿਲੀਅਨ ਉਹਨਾਂ ਦੀ ਆਬਾਦੀ ਹੈ, ਵਿਦਆਊਟ ਫਾਇਰਿੰਗ ਏ ਸ਼ਾਟ। ਨਹੀਂ ਤਾਂ ਇਹ ਫੀਅਰ ਸੀ ਕਿ ਵੀ ਇੱਥੇ ਸਾਰੀ ਫੌਜ ਜਮ੍ਹਾਂ ਹੋ ਰਹੀ ਹੈ, ਇੱਥੇ ਕੀ ਹੋਏਗਾ, ਉਹਦੀ ਵੀ ਗੱਲ ਅਸੀਂ ਕਰਾਂਗੇ। ਪਰ ਕਿਉਂਕਿ ਇਹ ਗੱਲ ਇੱਕ ਪਾਸੇ ਸਿੱਖ ਦੁਨੀਆ ਭਰ ਦੇ ਵਿੱਚ ਬਲੈਕ ਡੇ ਦੇ ਤੌਰ ਦੇ ਉੱਤੇ ਇੰਡੀਅਨ ਐਮਬੈਸੀਜ਼, ਹਾਈ ਕਮਿਸ਼ਨ, ਕੌਂਸੂਲੇਟਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸੀ, ਉੱਥੇ ਨਾਲ ਦੀ ਨਾਲ ਜਦੋਂ ਇਹ ਕਾਬਲ ਲਿਬਰੇਟ ਹੋਣ ਦੀ ਖਬਰ ਆਈ, ਸੋ ਦਿਨ ਤਾਂ ਹੁਣ ਉਹਨਾਂ ਦਾ ਵੀ ਮੁੜ ਆਜ਼ਾਦੀ ਦਾ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਵੀ ਇਹੀ ਐਗਜ਼ੈਕਟਲੀ ਸਟੇਟਮੈਂਟ ਦਿੱਤੀ ਆ। ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ ਨੇ ਜਿਹੜਾ ਅਫਗਾਨਾਂ ਨੇ ਸ਼ੈਕਲਸ ਆਫ ਸਲੇਵਰੀ, ਕਿ ਇੱਕ ਵਾਰ ਫਿਰ ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਨੇ ਔਰ ਉਹਨਾਂ ਨੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਇਆ। ਬਹੁਤ ਵਾਰੀ ਇਹ ਲਫ਼ਜ਼ ਅਹਿਮੀਅਤ ਰੱਖਦੇ ਨੇ ਕਿ ਉਸ ਐਨ ਮੌਕੇ ਦੇ ਉੱਤੇ, ਕਿਉਂਕਿ ਅਸੀਂ ਜਿਉਂ ਹੀ ਤਿਆਰੀ ਕਰ ਰਹੇ ਸੀ, ਕਿਉਂਕਿ ਅਸੀਂ ਨਿਊਯਾਰਕ ਦੇ ਕੌਂਸੂਲੇਟ ਦੇ ਬਾਹਰ ਇਸ ਰੈਲੀ ਨੂੰ ਜੁਆਇਨ ਕੀਤਾ, ਤੇ ਇਹ ਖਬਰ ਕਿ ਵੀ ਇਵੇਂ ਹੋਇਆ, ਔਰ ਅਸ਼ਰਫ ਗਨੀ ਨੋਟਾਂ ਦਾ ਹੈਲੀਕਾਪਟਰ ਜਿਹੜਾ ਜਹਾਜ਼ ਭਰ ਕੇ, ਇੰਨੇ ਕਹਿੰਦੇ ਨੋਟ ਕਿ ਉਹ ਤੁੰਨੇ ਨਹੀਂ ਗਏ, 2 ਬੋਰੀਆਂ ਪਿੱਛੇ ਸੁੱਟ ਗਏ ਖਿਲਾਰ ਕੇ, ਆਇਆ ਕਿ ਜੀ ਤਾਜ਼ਿਕਸਤਾਨ ਚਲਾ ਗਿਆ। ਹੁਣ ਤਾਜ਼ਕ ਕਹਿੰਦੇ ਨੇ ਇੱਥੇ ਨਹੀਂ, ਉਹ ਲੁਕਿਆ ਤਾਂ ਦਿੱਲੀ ਜਾ ਕੇ ਹੋਏਗਾ, ਮੋਦੀ ਦੀ ਬੇਸਮੈਂਟ 'ਚ ਹੀ ਹੋਣਾ, ਕਿਉਂਕਿ ਉਹਨਾਂ ਦਾ ਹੀ ਬੰਦਾ ਸੀ। ਲੇਕਿਨ ਇਸ ਸਾਰੇ ਨੇ ਇਹਨਾਂ ਸਾਰੀ ਜਿਹੜੀ ਬਲੈਕ ਡੇ ਦੇ ਮੌਕੇ ਦੀਆਂ ਫਰੀडम ਰੈਲੀ ਸੀ ਖਾਲਿਸਤਾਨ ਦੀਆਂ, ਜਿਨ੍ਹਾਂ 'ਚ ਸਾਡੇ ਕਸ਼ਮੀਰੀ ਭਰਾ ਭੈਣਾਂ ਵੀ ਸ਼ਾਮਲ ਹੋਏ, ਉਹਨਾਂ ਦੇ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ। ਔਰ ਉਹਦੇ 'ਚ ਜ਼ਾਹਰ ਹੈ, ਜੇ ਅਸੀਂ ਨਿਊਯਾਰਕ ਤੋਂ ਗੱਲ ਸ਼ੁਰੂ ਕਰੀਏ ਤੇ ਫਿਰ ਬਹੁਤ ਕਾਮਯਾਬ, ਔਰ ਜਿਵੇਂ ਮੈਂ ਆਪਣੇ ਐਡਰੈਸ ਦੇ ਵਿੱਚ ਵੀ ਕਿਹਾ, 13-14 ਮਿੰਟ ਦਾ ਐਡਰੈਸ ਹੈ ਜਿਹੜਾ YouTube ਤੇ ਅਪਲੋਡ ਰਾਤ ਹੋ ਗਿਆ ਸੀ, ਲਾਈਵ ਵਾਂਗ ਹੀ ਕੁਛ ਦੇਰ ਬਾਅਦ ਉਹ ਸਾਰਾ ਪ੍ਰੋਗਰਾਮ ਚੱਲ ਰਿਹਾ ਸੀ, 6 ਫਾਰ ਜਸਟਿਸ ਵੱਲੋਂ ਲਾਈਵ ਕੀਤਾ ਜਾ ਰਿਹਾ ਸੀ, ਔਰ ਉਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਕਾਮੈਂਟ ਨੇ, ਵਿਊਜ਼ ਨੇ, ਔਰ ਉਹਦੇ 'ਚ ਸਾਨੂੰ ਹੌਸਲਾ ਵੀ ਮਿਲਿਆ। ਗੱਲ ਤਾਂ ਉਹੀ ਸੀ ਜਿਵੇਂ ਤੁਸੀਂ ਇੱਕ ਕਿਸੇ ਦੀ ਕਾਮਯਾਬੀ ਨੂੰ ਦੇਖ ਕੇ ਤੁਹਾਡੇ 'ਚ ਇੱਕ ਨਵਾਂ ਰੰਗ ਭਰਦਾ ਹੈ, ਐਕਸਟਰਾ ਐਡਰਨਲਿਨ ਜਿਹਨੂੰ ਕਹਿੰਦੇ ਨੇ, ਔਰ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਯੂਨੀਕ ਅਨਪ੍ਰੈਸੀਡੈਂਟਡ ਹਿਸਟਰੀ ਉਹਨਾਂ ਨੇ ਸਿਰਜੀ ਹੈ। ਪਰ ਉਹਦੇ ਵੱਲ ਫਿਰ ਆਉਂਦੇ ਆ, ਪਹਿਲਾਂ ਮੈਂ ਇਹ ਬਰੀਫ ਦੱਸਦੇ ਹਾਂ ਕਿ ਇਸ ਸਾਰੇ ਦੇ ਉੱਤੇ ਇੱਕ ਨੇ ਪੰਜਾਬੀ ਦੇ ਵਿੱਚ ਕਮੈਂਟ ਲਿਖਿਆ, ਸ਼ਸਤਰਾਂ ਨਾਲ ਇਤਿਹਾਸ ਬਣਾਇਆ ਜਾਂਦਾ ਹੈ। ਸ਼ਸਤਰ ਵੈਪਨ ਨੂੰ ਕਹਿੰਦੇ ਨੇ, ਸ਼ਸਤਰਾਂ ਨਾਲ ਇਤਿਹਾਸ ਬਣਾਇਆ ਜਾਂਦਾ ਹੈ ਤੇ ਕਲਮਾਂ ਨਾਲ ਲਿਖਿਆ ਜਾਂਦਾ ਹੈ। ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਕਿਉਂਕਿ ਬਹੁਤ ਵਾਰ ਅੱਜ ਸਾਡੇ ਇੱਦਾਂ ਦੇ ਵੀ ਫੇਸਬੁੱਕ ਸਕਾਲਰ ਨੇ, ਜਾਂ ਜਿਨ੍ਹਾਂ ਨੂੰ ਤੁਸੀਂ ਕੀ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਆਰਮਚੇਅਰ ਫਿਲਾਸਫਰ ਨੇ, ਜਿਹੜੇ ਕਹਿੰਦੇ ਜੀ ਉਹ ਜ਼ਮਾਨਾ ਹੋਰ ਸੀ ਜਦੋਂ ਹਥਿਆਰਾਂ ਨਾਲ ਆਜ਼ਾਦੀ ਮਿਲਦੀ ਸੀ, ਹੁਣ ਕਲਮ ਦਾ ਜ਼ਮਾਨਾ ਹੈ, ਹੁਣ ਫਲਾਣੇ ਦਾ ਜ਼ਮਾਨਾ ਹੈ। ਕਿਸੇ ਨੇ ਨਹੀਂ ਕਿਹਾ ਵੀ ਕਲਮ ਨਾ ਤੁਸੀਂ ਚਲਾਓ, ਜਦੋਂ ਹਥਿਆਰ ਚੱਲ ਰਹੇ ਹੁੰਦੇ ਨੇ ਕਲਮਾਂ ਵੀ ਚੱਲ ਰਹੀਆਂ ਹੁੰਦੀਆਂ, ਲਿਟਰੇਚਰ ਤਾਂ ਉਹੀ ਨਾਲ ਦੀ ਨਾਲ ਪ੍ਰੋਡਿਊਸ ਹੋ ਰਿਹਾ ਹੈ, ਤਲਵਾਰ ਵੀ ਚੁੱਕਣ ਦਾ ਹੱਕ ਉਹਨੂੰ ਹੀ ਹੁੰਦਾ ਹੈ। ਜੇ ਅਸੀਂ ਸਿੱਖੀ ਦੇ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰੀਏ, ਉਹ ਇਹੀ ਹੈ ਵੀ ਇੱਕ ਪਾਸੇ ਇਕੱਲਾ ਇਹੀ ਨਹੀਂ ਵੀ ਤੁਸੀਂ ਕਲਮ ਕੋਈ ਬੌਧਿਕ ਜਾਂ ਦੂਜੇ ਗਿਆਨ ਦੇ ਥੱਲੇ ਚੁੱਕ ਰਹੇ ਹੋ, ਤੁਹਾਡੀ ਰੂਹ ਵੀ ਰੱਬ ਨਾਲ ਜੁੜੀ ਹੋਈ। ਜਦੋਂ ਅਸੀਂ ਕਹਿੰਦੇ ਆ ਵੀ ਬੰਦੂਕ ਦੇ ਟ੍ਰਿਗਰ ਤੇ ਉਸ ਨੂੰ ਉਂਗਲ ਰੱਖਣ ਦਾ ਹੱਕ ਹੈ, ਜੇ ਇਸ ਦੀ ਉਂਗਲ ਜਿਹੜੀ ਆ ਉਹ ਰਬਾਬ ਤੇ ਟਿਕੀ ਹੋਏ, ਸੁਰ ਦੇ ਉੱਤੇ ਜਿਹੜੀ ਆ ਸਾਜ਼ ਦੇ ਉੱਤੇ ਟਿਕੀ ਹੋਏ, ਮਤਲਬ ਇਹ ਹੈ ਵੀ ਜਿਹੜਾ ਰੱਬ ਦੇ ਗੁਣ ਗਾਇਨ ਕਰਨਾ ਜਾਣਦਾ ਉਸ ਨੂੰ ਹੀ ਹੱਕ ਹੈ ਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਕਿ ਉਹ ਤਲਵਾਰ ਚੁੱਕੇ, ਉਦੋਂ ਹੀ ਉਹ ਤਲਵਾਰ ਕਿਰਪਾਨ ਬਣਦੀ ਹੈ। ਲੇਕਿਨ ਅੱਜ ਇੱਕ ਤਬਕਾ ਜਿਹਨੇ ਸਾਡੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਮੈਂ ਜੇ ਕਹਾਂ ਕਿ ਵੀ ਉਹਨਾਂ ਨੂੰ ਬਿਲਕੁਲ ਨਿਕੰਮੇ ਕਰ ਦਿੱਤਾ ਹੈ, ਇਸ ਕਿਸਮ ਦੇ ਪ੍ਰਚਾਰ ਨਾਲ ਪੀ ਸਮਨ ਕਬੂਤਰ ਬਣਾਤਾ ਹੈ। ਬਾਜ਼ਾਂ ਦੀ ਕੌਮ
ਜਿਨ੍ਹਾਂ ਨੂੰ ਗੁਰੂ ਕਲਗੀਆਂ ਵਾਲਿਆਂ ਨੂੰ ਅਸੀਂ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦੇ ਹਾਂ, ਕਲਗੀਆਂ ਵਾਲਾ ਬਾਜਾਂ ਵਾਲਾ। ਹੁਣ ਕਲਗੀ ਕੱਲੀ ਸਿਰਫ ਪਲੂਮ ਨਹੀਂ ਹੈ, ਅੱਜ ਕੱਲ ਜਿਵੇਂ ਸ਼ੌਕੀਆ ਵਿਆਹ ਦੇ ਵੇਲੇ ਮੁੰਡੇ ਪੱਗ ਤੇ ਬੰਨ ਕੇ ਆ ਜਾਂਦੇ ਨੇ, ਇਹ ਤੁਹਾਡੀ ਸੋਵਰਨਿਟੀ ਹੈ ਔਰ ਇਹ ਇੱਕੋ ਹੀ ਕਲਗੀਆਂ ਵਾਲਾ ਹੈ। ਔਰ ਬਾਜਾਂ ਵਾਲਾ ਦੇ ਸਿੱਖ ਜਿਹੜੇ ਨੇ ਉਹ ਹੁਣ ਜੇ ਕਬੂਤਰ ਬਣ ਜਾਣ ਤੇ ਉਹ ਵੀ ਕਬੂਤਰ ਉਸ ਕਿਸਮ ਦੇ ਜਿਹੜੇ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਏ ਕਬੂਤਰ ਕਿ ਮੈਂ ਦੇਖਿਆ ਨਹੀਂ। ਉਹ ਕੱਲਾ ਇਹੀ ਨਹੀਂ ਹੈ ਕਿ ਬਈ ਉਹ ਉਸ ਤੋਂ ਸ਼ਸਤਰ ਤੋਂ ਥੱਲੇ ਉਤਾਰਦੇ ਨੇ, ਉਹ ਫਿਰ ਤੁਹਾਨੂੰ ਬਿਲਕੁਲ ਉਸ ਕਿਸਮ ਦਾ ਬਿਲਕੁਲ ਉਹ ਗੁੰਮਸੁੰਮ ਜਿਹਾ ਗਵਾਚਾ ਨਿਆਣਾ ਬਣਾ ਦਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਮਰਜ਼ੀ ਆ ਕੇ, ਜਿਹਨੂੰ ਸਿਟਿੰਗ ਡੱਕ ਕਹਿੰਦੇ ਨੇ, ਇਸ ਕਿਸਮ ਦਾ ਵਰਤਾਰਾ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਦੇ ਉੱਤੇ ਦਾ ਆਉਣ ਵਾਲੇ ਪੀਰੀਅਡ 'ਚ ਬਹੁਤ ਸਾਰੇ ਰਿਸਰਚ ਪੇਪਰ ਲਿਖੇ ਜਾਣਗੇ ਕਿ ਕਿਵੇਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ 9/11 ਤੋਂ ਬਾਅਦ ਜੋ ਵਰਤਾਰਾ ਦੁਨੀਆ ਦੇ ਵਿੱਚ ਆਇਆ ਉਹਦੇ ਥੱਲੇ ਓਵਰਨਾਈਟ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਹਦੇ 'ਚ ਫਰਕ ਮਿਟ ਗਿਆ ਔਰ ਉਹ ਟੈਰਰਿਜ਼ਮ ਦੇ ਖਾਤੇ 'ਚ ਆ ਗਿਆ। ਟੈਰਰਿਸਟ ਹੈ, ਉਸ ਤੋਂ ਬਿਯੋਂਡ ਕੁਝ ਨਹੀਂ ਹੈ। ਤਾਲਿਬਾਨ ਦੀ ਸਟਰਗਲ ਬਿਸ਼ੱਕ ਅੱਡ-ਅੱਡ ਫੇਜ਼ਿਸ 'ਚੋਂ ਨਿਕਲੀ, ਇਹਨਾਂ 'ਚੋਂ ਬਹੁਤ ਸਾਰੇ ਕਿਵੇਂ ਉੱਥੋਂ ਚੁਕਾ ਕੇ ਕੋਈ ਗੁਆਟਾਨਾਮਾ ਬੇਚ ਹੈ, ਕੋਈ ਵਿਦਨ ਅਫਗਾਨਿਸਤਾਨ ਪ੍ਰਿਜ਼ਨਸ ਨੇ, ਫਿਰ ਇਹਨਾਂ ਨੇ ਅਮਰੀਕਨਾਂ ਨੇ ਆਊਟਸੋਰਸ ਕੀਤਾ ਟਾਰਚਰ ਕਰਨ ਦੇ ਲਈ, ਕਿਹੜੇ ਮੁਲਕਾਂ ਦੇ ਵਿੱਚ ਸੈਂਟਰ ਬਣਾਏ ਹੋਏ ਸੀ। ਇੱਕ ਸਟੇਜ ਤੇ ਤਾਂ 2 ਮਹੀਨੇ ਦੇ ਵਿੱਚ ਉਹਨਾਂ ਦੀ ਪਹਿਲੀ ਹਕੂਮਤ 2001 ਜਦੋਂ ਇਹਨਾਂ ਨੇ ਅਟੈਕ ਕੀਤਾ ਮੈਲਟ ਹੋ ਗਈ। ਲੇਕਿਨ ਕਿਵੇਂ ਉਹ ਖਲੋਤੇ, ਔਰ ਜਦੋਂ ਅੱਜ ਜਿਹੜੇ ਕਿ ਉਹਨਾਂ ਦੇ ਵੱਡੇ 5-7 ਲੀਡਰ ਨੇ ਜਿਨ੍ਹਾਂ ਦੇ ਨਾਂ ਔਰ ਹੁਣ ਉਹਨਾਂ ਦੇ ਬਾਇਓਗ੍ਰਾਫੀਸ ਦੁਨੀਆ ਦਾ ਮੀਡੀਆ ਲੱਭਣ ਔਰ ਲਿਖਣ ਤੇ ਲੱਗਾ ਹੋਇਆ, ਮੈਂ ਦੇਖ ਰਿਹਾ ਸੀ ਵੀ ਇਹ ਤਾਂ 2nd-3rd ਜਨਰੇਸ਼ਨ ਨੇ ਕਈ ਉਹਨਾਂ ਚੋਂ। ਕਿਸੇ ਦਾ ਦਾਦਾ ਜਿਹੜਾ ਉਹ 1980 ਵੇਲੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਿਆ ਸੀ ਮੁਜਾਹਿਦੀਨ, ਕੋਈ ਜਿਹੜਾ ਉਸ ਤੋਂ ਬਾਅਦ ਦੇ ਫੇਜ਼ 'ਚ ਲੜਿਆ, ਤਾਲਿਬਾਨ ਦੀ ਪਹਿਲੀ ਸਰਕਾਰ ਦਾ ਹਿੱਸਾ ਬਣਿਆ। ਕਈ ਜਿਹੜੇ ਨੇ ਇੱਕ ਜਿਹੜਾ ਜਿਹਦੇ 3 ਮੁੰਡੇ ਮਾਰੇ ਗਏ ਲੜਦੇ ਆ ਇਹ ਸਾਰੇ 'ਚ, ਉਹ ਹੁਣ ਤੁਸੀਂ ਉਹਨਾਂ ਨੂੰ ਜਿਹੜੇ 3 ਜਨਰੇਸ਼ਨਾਂ ਤੋਂ ਜਿਨ੍ਹਾਂ ਨੇ ਆਪਣੇ ਵਤਨ ਦੇ ਲਈ, ਇਹ ਨਹੀਂ ਹੈ ਉਹਦੇ 'ਚ ਦੂਸਰਾ ਐਲੀਮੈਂਟ ਵੀ ਵਾਰਲॉर्ड ਦੂਸਰਿਆਂ ਦਾ ਵੀ ਜ਼ਿਕਰ ਹੁੰਦਾ ਹੈ, ਲੇਕਿਨ ਉਹ ਇੱਕ ਵੱਖਰੀ ਕਹਾਣੀ ਹੈ। ਅਸੀਂ ਉਹਦੇ ਤੇ ਫੋਕਸ ਕਰੀਏ। ਜਿਵੇਂ ਮੈਂ ਕੱਲ ਆਪਣੇ ਐਡਰੈਸ ਦੇ ਵਿੱਚ ਵੀ ਇਹ ਕਿਹਾ ਸੀ ਕਿ ਸਾਡੇ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੋਈ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਹ ਨਹੀਂ ਹੈ ਵੀ ਅਸੀਂ ਤਾਲਿਬਾਨ ਦੀ ਹਰ ਗੱਲ ਨੂੰ ਐਂਡੋਰਸ ਕਰਦੇ ਹਾਂ, ਔਰ ਇਹ ਵੀ ਆ ਰਿਹਾ ਕਿ ਹੁਣ ਉਹ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਰਹੇ ਨੇ, ਪਰ ਮੈਂ ਗੱਲ ਉਸ ਡਿਫਾਇੰਸ, ਉਸ ਸਪਿਰਿਟ ਦੀ ਕਰ ਰਿਹਾ ਜਿਹੜੀ ਆਪਣੀ ਵਤਨ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ ਲਗਾਤਾਰਤਾ ਨਾਲ ਜਾਰੀ ਰਹੀ, ਔਰ ਜਿਨ੍ਹਾਂ ਨੂੰ ਲੱਭ ਕੇ ਜੇਲ੍ਹਾਂ 'ਚ ਤੁੰਨਿਆ ਗਿਆ, ਟਾਰਚਰ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਹਰ ਮੁਲਕ ਦੇ ਆਪਣੇ ਮਹਿਕਮਿਆਂ ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, ਪਰ ਅਖੀਰ ਉਹਨਾਂ ਦੀ ਤਲਵਾਰ ਦਾ ਲੋਹਾ ਮੰਨਿਆ ਦੁਸ਼ਮਣ ਨੇ, ਉਹਨਾਂ ਨੂੰ ਹੀ ਉਹਨਾਂ ਲਿਸਟਾਂ 'ਚੋਂ ਕੱਢਿਆ। ਉਹਨਾਂ ਦੇ ਨਾਲ ਹੀ ਦੋਹਾ ਕਤਰ 'ਚ ਬੈਠ ਕੇ ਗੱਲਬਾਤ 4 ਸਾਲ ਪਹਿਲਾਂ ਦੀ ਸ਼ੁਰੂ ਹੋ ਗਈ। ਔਰ ਕਿਵੇਂ ਫਰਵਰੀ 2020 ਦੇ ਵਿੱਚ ਅਮਰੀਕਾ ਨੇ ਜਿਹੜੀ ਆ ਅਮਨ ਸਮਝੌਤਾ ਉਹਨਾਂ ਦੇ ਨਾਲ ਕੀਤਾ, ਪੀਸ ਡੀਲ ਕੀਤੀ, ਔਰ ਇਨ ਦਾ ਐਂਡ ਕਿਉਂਕਿ ਜਿਹੜਾ ਪੀਸ ਡੀਲ ਦੇ ਵਿੱਚ 3 ਫਰੀਕ ਸਨ, 3 ਧਿਰਾਂ ਸਨ, ਜ਼ਾਹਰ ਹੈ ਅਮਰੀਕਾ, ਤਾਲਿਬਾਨ ਔਰ ਇੱਕ ਜਿਹੜਾ ਅਸ਼ਰਫ ਗਨੀ ਜਿਸ ਨੂੰ ਥਾਪਿਆ ਸੀ। ਅਮਰੀਕਾ ਦਾ ਤਾਂ ਪਪਟ ਹੈ ਹੀ ਸੀ, ਅਮਰੀਕਾ ਨਾਲੋਂ ਜ਼ਿਆਦਾ ਇੰਡੀਆ ਦਾ ਹੋ ਗਿਆ, ਪੈਸੇ ਇਹਨਾਂ ਤੋਂ ਵੀ ਲੈਂਦਾ ਰਿਹਾ, ਉਹਨਾਂ ਤੋਂ ਵੀ ਲੈਂਦਾ ਰਿਹਾ। ਜਾਣ ਲੱਗੇ ਇਨ ਦਾ ਐਂਡ ਹਸ਼ਰ ਕੀ ਹੁੰਦਾ ਹੈ ਵੀ ਤੁੰਨ ਕੇ ਤੁਸੀਂ ਰੁਪਈਏ ਜਿਹੜੇ ਨੇ ਉਹ ਵੀ ਬਾਹਰ ਛੱਡ ਜਾਂਦੇ ਹੋ, ਤਾਂ ਕੱਲ ਨੂੰ ਕੀ ਹੋਣਾ ਇਹ ਤਾਂ ਵੱਖਰੀ ਗੱਲ ਹੈ। ਪਰ ਇਸ ਗੱਲ ਨੇ ਸਾਬਤ ਕੀਤਾ ਕਿ ਅਲਟੀਮੇਟਲੀ ਉਹਨਾਂ ਦੇ ਨਾਲ ਹੀ ਬੈਠ ਕੇ ਅਮਨ ਮੁਜ਼ਾਕਰਾਤ ਔਰ ਉਹਨਾਂ ਦੀਆਂ ਟਰਮਸ ਦੇ ਉੱਤੇ ਉਹਨੂੰ ਤੁਸੀਂ ਆਨਰੇਬਲ ਸਰੈਂਡਰ ਕਹਿ ਸਕਦੇ ਹੋ ਜੋ ਅਮਰੀਕਾ ਨੇ ਕੀਤਾ। ਔਰ ਈਵਨ ਇਹਨਾਂ ਦੀ ਇਹ ਜ਼ਿੱਦ ਕਿ ਜੀ ਚਲੋ ਇਹ ਇਲੈਕਟਿਡ ਗਵਰਨਮੈਂਟ ਹੈ, ਇਹ ਸਾਰੇ ਦੇ ਨਾਲ ਤੁਸੀਂ ਘੱਟੋ ਘੱਟ ਇਹ ਮੰਨ ਲਓ, ਇਹਨਾਂ ਨੂੰ ਹਿੱਸਾ ਬਣਾ ਲਓ। ਉਹਨੇ ਕਿਹਾ ਜੀ ਠੀਕ ਹੈ, ਨੈਗੋਸ਼ੀਏਸ਼ਨ ਹੋਏਗੀ, ਅਸੀਂ ਨਾ ਵੀ ਜਿਹੜਾ ਹੈ ਉਹ ਐਮੀਰੇਟ ਅਫਗਾਨਿਸਤਾਨ ਦਾ ਨਾਂ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਹੀ ਹੋਏਗਾ, ਇਹ ਨਹੀਂ ਸੀ ਚਾਹੁੰਦੇ। ਸੋ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਸ ਸਭ ਦੇ ਬਾਵਜੂਦ ਅਸ਼ਰਫ ਗਨੀ ਉਹ ਕਿਹਦਾ ਚੁੱਕਿਆ ਚੁਕਾਇਆ ਸੀ ਜਾਂ ਆਪਣਾ ਦਿਮਾਗ ਇੰਨਾ ਕਿ ਨਹੀਂ ਖਰਾਬ ਹੁੰਦਾ, ਉਹ ਹੈ ਤਾਂ ਇੰਡੀਆ ਦਾ ਹੀ ਸੀ। ਹੁਣ 3 ਮਹੀਨੇ ਪਹਿਲਾਂ ਵੀ ਜਿਹੜੀ ਡੀਲ ਨੂੰ ਆਫਰ ਕੀਤੀ ਗਈ ਤਾਲਿਬਾਨ ਵੱਲੋਂ, ਉਹਨੂੰ ਇਹ ਲੱਗਦਾ ਸੀ, ਉਹ ਤਾਂ ਇਹ ਕਹਿੰਦਾ ਸੀ ਅਸੀਂ ਤਿਆਰ ਹਾਂ। ਜਦੋਂ ਸਿਟੀ ਆਫਟਰ ਸਿਟੀ ਫਾਲ ਹੋ ਰਿਹਾ ਸੀ, ਉਹ ਕਹਿ ਰਿਹਾ ਸੀ ਨਹੀਂ ਸਾਨੂੰ ਨਹੀਂ ਹੈ ਕੋਈ ਵੀ, ਅਸੀਂ ਵਿਦਨ 6 ਮੰਥ ਅਸੀਂ ਵਿਕੇਟ ਕਰ ਲਾਂਗੇ। ਹੁਣ ਇਸ ਸਾਰੇ ਦੇ ਚੱਲਦੇ ਆਂ, ਬੇਸ਼ੱਕ ਅੱਜ ਉੱਥੇ ਕੀ ਹਾਲਾਤ ਨੇ ਇਹਦੇ ਤੇ ਵੀ ਅਸੀਂ
ਪੰਛੀ ਝਾਤ ਮਾਰਾਂਗੇ। ਪਰ ਇਸ ਸਾਰੇ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਫਰੀडम ਮੂਵਮੈਂਟਸ ਨੇ ਆਉਣ ਵਾਲੇ ਪੀਰੀਅਡ 'ਚ ਉਹ ਐਨਰਜਾਈਜ਼ ਵੀ ਹੋਈਆਂ। ਸਾਊਥ ਏਸ਼ੀਆ 'ਚ ਦਾ ਕੀ ਇੰਪੈਕਟ ਹੋਏਗਾ ਉਹ ਵੀ ਅਸੀਂ ਗੱਲ ਕਰਾਂਗੇ। ਔਰ ਸਿੱਖ ਕੌਮ ਦੇ ਨਾਤੇ ਜ਼ਾਹਰ ਹੈ, ਕੱਲ ਦੀ ਮੈਂ ਆਪਣੇ ਨਿਊਯਾਰਕ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਤਾਲਿਬਾਨ ਨੂੰ ਮੁਬਾਰਕਬਾਦ ਦਿੱਤੀ, ਕੰਗ੍ਰੈਚੁਲੇਸ਼ਨ, ਕਿਉਂਕਿ ਹਮੇਸ਼ਾ ਇੱਕ ਗੱਲ ਦਾ ਧਿਆਨ ਰਹੇ ਔਰ ਆਪਣੇ ਲੋਕ ਕਈ ਵਾਰ ਇੱਕ ਛੋਟੇ ਲੈਵਲ ਤੇ ਸੋਚਦੇ ਨੇ। ਬਹਾਦਰ ਦਾ ਜਿਹੜਾ ਇਤਰਾਮ ਕਰਨਾ, ਬਹਾਦਰ ਨੂੰ ਬਹਾਦਰ ਕਹਿਣਾ, ਇਹ ਵੀ ਬਹਾਦਰ ਜ਼ਹਿਨੀਅਤ ਦੇ ਹਿੱਸੇ ਆਉਂਦਾ ਹੈ ਕਿ ਜਿੱਥੇ ਤੁਸੀਂ ਦੇਖਦੇ ਹੋ। ਔਰ ਸਾਡੇ ਲਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੀ ਹੋਰ ਕੋਈ ਉਦਾਹਰਣ ਨਹੀਂ ਹੈ। ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਲੜਦਿਆਂ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਾਏ ਜਾਂਦੇ ਨੇ, ਹਜ਼ਾਰਾਂ ਸਿੰਘ ਸ਼ਹੀਦ ਹੁੰਦੇ ਨੇ। ਪਰ ਜਦੋਂ ਕਮਿਊਨੀਕੇਸ਼ਨ ਖੁੱਲ੍ਹਦੀ ਹੈ ਤੇ ਉਹ ਜੇ ਉਸ ਦੇ ਗੁਣ ਨੇ, ਉਸ ਦੀ ਬਹਾਦਰੀ, ਉਹਦੀ ਤਾਰੀਫ ਕਰਦੇ ਨੇ ਔਰ ਉਹਨੂੰ ਸ਼ੀਸ਼ਾ ਵੀ ਦਿਖਾਉਂਦੇ ਨੇ ਕਿ ਭਾਈ ਤੇਰੀ ਇਹ ਔਕਾਤ ਹੈ, ਤੂੰ ਇਹ ਹੈ। ਇਹ ਇੱਕ ਹਮੇਸ਼ਾ ਮੈਂ ਸਮਝਦਾ ਕਿ ਵੀ ਅਸੀਂ ਇੱਕ ਵੱਡਾ ਹਿੱਸਾ ਸਾਡਾ ਭਾਰਤੀ ਪ੍ਰੋਪੇਗੈਂਡੇ ਦੇ ਵਿੱਚ ਫਸਿਆ ਹੋਇਆ ਹੈ। ਬਿਲਕੁਲ। ਔਰ ਕਿਉਂਕਿ ਇੰਟਰਨੈਸ਼ਨਲ ਮੀਡੀਆ ਵੀ ਜਿਹੜਾ ਹੈ ਉਸੇ ਲਾਈਨ ਤੇ ਹੀ ਕਨਾਈਵ ਕਰ ਰਿਹਾ ਸੀ ਕਿ ਬਈ ਉਹਨਾਂ ਨੂੰ ਇੱਕ ਇੰਨਾ ਖੂੰਖਾਰ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕਾਬਲ ਲਿਆ ਬਿਨਾਂ ਕੋਈ ਫਾਇਰ ਕੀਤੇ, ਕੋਈ ਬਲੱਡ ਸ਼ੈਡਿੰਗ ਨਹੀਂ ਹੋਈ ਔਰ ਉਹਨਾਂ ਨੇ ਐਮਨੈਸਟੀ ਵੀ ਦਿੱਤੀ। ਇਹ ਨਹੀਂ ਹੈ ਵੀ ਅਸ਼ਰਫ ਗਨੀ ਦੌੜ ਗਿਆ ਜਾਂ ਡਿਪਲੋਮੈਟ ਦੌੜ ਗਏ ਜਾਂ ਅੱਧੇ 15 MP ਦੌੜ ਕੇ ਦਿੱਲੀ ਵੜ ਗਏ। ਉਹਨਾਂ ਨੇ ਕਿਹਾ ਜੀ ਐਮਨੈਸਟੀ, ਉਹ ਜਾ ਲੈਣ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣਾ ਬਿਲਕੁਲ ਕੋਈ ਨਹੀਂ ਚਾਹੁੰਦੇ, ਜਨਰਲ ਐਮਨੈਸਟੀ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਹੋਰ ਕੀ ਵਰਤਾਰਾ ਹੁੰਦਾ। ਪਰ ਇਸ ਦਾ ਜਿਹੜਾ ਸ਼ੈਡੋ ਹੈ ਪੋਜ਼ਿਟਿਵਲੀ ਉਹ ਸਾਡੇ ਸਾਰੀਆਂ ਹੀ ਰੈਲੀਜ਼ ਦੇ ਵਿੱਚ ਦੇਖਣ 'ਚ ਆਇਆ। ਔਰ ਨਿਊਯਾਰਕ ਦੇ ਵਿੱਚ ਸਾਰੀਆਂ ਹੀ ਪੰਥਕ ਧਿਰਾਂ ਦੀ ਮੌਜੂਦਗੀ ਸੀ ਔਰ ਬੜਾ ਜ਼ੋਰਦਾਰ ਇਹ ਪ੍ਰੋਟੈਸਟ ਵੀ। ਔਰ ਖਾਲਿਸਤਾਨ ਦਾ ਝੰਡਾ ਉਹਨਾਂ ਤੋਂ, ਔਰ ਕੁਦਰਤੀ ਜਦੋਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਇੱਕ ਵੱਡੇ ਪੋਲ ਦੇ ਉੱਤੇ, ਜਿਹੜਾ ਜ਼ਾਹਰ ਹੈ ਉਹਨਾਂ ਦੇ ਤੋਂ ਉੱਚਾ ਸੀ ਤੇ ਹਵਾ ਜ਼ੋਰ ਦੀ ਚੱਲੀ ਸਾਹਮਣੇ, ਉਹ ਦੇਖ ਸਕਦੇ ਸੀ। ਇੱਕ ਸਿੰਘ ਨੇ ਆ ਕੇ ਕਿਹਾ, ਕਹਿੰਦੇ ਹਵਾ ਚੱਲੀ ਔਰ ਲਪੇਟਿਆ ਗਿਆ ਤੇ ਇਧਰ ਜਿਹੜਾ ਚੜਿਆ ਔਰ ਕੁਝ ਮਿੰਟ ਬਾਅਦ ਫਿਰ ਹਵਾ ਆਈ, ਫਿਰ ਉਹ ਅਨਫਰਲ ਹੋਇਆ ਉਹਨਾਂ ਦਾ ਵੀ। ਤੇ ਮੈਂ ਕਿਹਾ ਜੀ ਇਹਨੂੰ ਹੀ ਤਾਂ ਪੰਜਾਬੀ 'ਚ ਕਹਿੰਦੇ ਵੀ ਸਫ ਵਲੇਟ ਦਿੱਤੀ ਕਿ ਵੀ ਜਿਹੜਾ ਹੁਣ ਸਫਾਂ ਬੈਠਣ ਲਈ ਹੁੰਦੀਆਂ ਨੇ ਤੇ ਜਦੋਂ ਤੁਸੀਂ ਕਿਸੇ ਦਾ ਉਹ ਜਿਹਨੂੰ ਕਹਿੰਦੇ ਨੇ ਜੁੱਲੀ ਬਸਤਾ ਚਕਾਣਾ ਹੁੰਦਾ ਤੇ ਤੁਸੀਂ ਉਹ ਸਫ ਵਲੇਟ ਦਿੰਦੇ ਹੋ, ਉਹਨੂੰ ਕਹਿੰਦਾ ਕਿ ਵੀ ਚਲੋ ਕੰਮ ਮੁੱਕ ਗਿਆ। ਤਾਂ ਮੈਂ ਕਿਹਾ ਜੀ ਇਹ ਜਿਹੜਾ ਕੁਦਰਤ ਦਾ ਮੈਸੇਜ ਆ ਵੀ ਇਹਨਾਂ ਦੀ ਹੁਣ ਸਫ ਵਲੇਟੀ ਜਾਣੀ। ਔਰ ਉਹ ਜਿਵੇਂ ਮੋਦੀ ਦੀ ਸਾਰੀ ਉਹਦੇ 'ਚ ਕੋਈ ਐਲਾਨ ਨਹੀਂ ਸੀ, ਕੋਈ ਦਮ ਨਹੀਂ ਸੀ ਉਹਦੇ ਸਾਰੇ 'ਚ, ਜਿਵੇਂ ਇੱਕ ਗਵਾਚੀ ਮੱਝ ਹੁੰਦੀ ਹੈ ਮੇਲੇ 'ਚ ਘੁੰਮਦੀ ਫਿਰਦੀ ਹੈ। ਆਪਣੇ ਵੱਲੋਂ ਤਾਂ ਬਹੁਤਿਆਂ ਨੂੰ ਲੱਗਦਾ ਵੀ ਇਹ ਕੀ ਹੈ, ਲੇਕਿਨ ਉਸ ਦਾ ਇਹ ਸੀ। ਸੋ ਅਸੀਂ ਜਿਹੜਾ ਸਿੱਖਸ ਫਾਰ ਜਸਟਿਸ ਸਾਰੀਆਂ ਹੀ ਧਿਰਾਂ ਜਿਹੜੀਆਂ ਸ਼ਮੂਲੀਅਤ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਹੁਣ ਅਸੀਂ ਆਪਣੇ ਪੇਕੇ ਪਿੰਡ ਚੱਲੀਏ, ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ। ਉਹਦੇ ਲਈ ਕਾਫੀ ਮਿਹਨਤ ਸਾਡੇ ਵੀਰਾਂ ਨੇ, ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਹੋਰਾਂ ਨੇ ਕੀਤੀ। ਗੁਰਦੁਆਰਾ ਸਾਹਿਬਾਨ 'ਚ ਵੀ ਅਨਾਉਂਸਮੈਂਟਸ ਹੁੰਦੀਆਂ ਨੇ ਔਰ ਖਾਸ ਤੌਰ ਤੇ ਮੈਂ ਭਾਈ ਸੰਤੋਖ ਸਿੰਘ ਜਿਹੜੇ ਆਪਣੀ ਟੀਮ ਦੇ ਨਾਲ ਇੰਡੀਆਨਾ ਤੋਂ ਡਰਾਈਵ ਕਰਕੇ ਆਏ ਔਰ ਦਰਸ਼ਕ ਜਦੋਂ ਜਿਉਂ ਮੈਂ ਗੱਲ ਕਰ ਰਿਹਾ ਉਹ ਨਾਲ ਦੀ ਨਾਲ ਕੁਝ ਪਿਕਚਰਸ, ਕੁਝ ਸ਼ਾਰਟ ਐਂਗਲਸ ਤੋਂ ਦੇਖ ਸਕਦੇ ਨੇ। ਔਰ ਬੇਸ਼ੱਕ ਲਾਸਟ ਮਿੰਟ ਹੀ ਅਪਰੋਚ ਕੀਤੀ ਗਈ ਡਾਕਟਰ ਫਾਈ ਨਾਲ, ਪਰ ਕਸ਼ਮੀਰੀ ਭਰਾਵਾਂ ਭੈਣਾਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਨਿਊਯਾਰਕ ਦੇ ਪ੍ਰੋਟੈਸਟ ਦੀ ਵੀ ਜਿਹੜੀ ਰੈਲੀ ਦੀ ਖਾਸੀਅਤ ਸੀ ਕਿ ਸਾਡੇ ਕਸ਼ਮੀਰੀ ਭਰਾ, ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ ਉਹ ਵੀ ਆਏ। ਔਰ ਜਦੋਂ ਫਿਰ ਜੁਆਇੰਟ ਨਾਅਰੇਬਾਜ਼ੀ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸਟਰੈਂਥ ਹੁੰਦੀ ਹੈ। ਸੋ ਵਾਸ਼ਿੰਗਟਨ DC ਦੇ ਪ੍ਰੋਟੈਸਟ ਵੀ ਕਸ਼ਮੀਰੀ ਭਾਵੇਂ ਸਿੰਬੋਲਿਕ ਸੀ ਕਿਉਂਕਿ ਪਹਿਲਾਂ ਪਲਾਨ ਨਹੀਂ ਸੀ ਕੀਤਾ ਹੋਇਆ, ਉਹਨਾਂ ਨੇ ਆਲਰੇਡੀ 5 ਅਗਸਤ ਨੂੰ ਵੀ ਵਾਸ਼ਿੰਗਟਨ DC 'ਚ ਪ੍ਰੋਟੈਸਟ ਕੀਤਾ। ਸੋ ਇਹ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਹੋਣੀ ਕੋਈ ਵੀ ਇਵੈਂਟ ਬੜੀ ਇੰਪੋਰਟੈਂਟ ਹੈ ਕਿਉਂਕਿ ਬਾਕੀ ਥਾਵਾਂ ਤੇ ਤਾਂ ਕੌਂਸੂਲੇਟ ਨੇ, ਐਮਬੈਸੀ ਤਾਂ ਉਹਨਾਂ ਦੀ DC 'ਚ ਹੈ। ਇਸੇ ਤਰ੍ਹਾਂ ਅਸੀਂ ਸੈਨ ਫਰਾਂਸਿਸਕੋ ਉੱਥੋਂ ਦੀ ਮੇਰੇ ਖਿਆਲ ਹੈ ਕਲਿੱਪ ਵੀ ਹੈ, ਵੀਡੀਓ ਕਲਿੱਪ, ਔਰ ਉਹਦੇ 'ਚ ਵੀ ਵੱਡੀ ਗਿਣਤੀ 'ਚ ਗੁਰਦੁਆਰਾ ਕਮੇਟੀਆਂ, ਬੇ ਏਰੀਏ ਦੀ ਸਿੱਖ ਸੰਗਤ, ਸਿੱਖ ਯੂਥ ਆਫ ਅਮਰੀਕਾ ਔਰ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ। ਔਰ ਇਸੇ ਤਰ੍ਹਾਂ ਸ਼ਿਕਾਗੋ 'ਚ ਨਾ ਸਿਰਫ ਸ਼ਿਕਾਗੋ ਦੀ ਸੰਗਤ ਹੁੰਦੀ ਹੈ, ਇੰਡੀਆਨਾ ਤੋਂ ਸਿੱਖ ਸੰਗਤਾਂ ਜੁਆਇਨ ਕਰਦੀਆਂ ਔਰ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਡਰਾਈਵ ਕਰਕੇ ਗਏ ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਉਤਸ਼ਾਹ
2-3 ਘੰਟੇ ਟ੍ਰੈਫਿਕ ਦੇ ਆਵਰ ਚੋਂ ਵੀ ਨਿਕਲ ਕੇ ਜਾਣਾ ਹੋਣਾ, ਲੇਕਿਨ ਇਹ ਹਰ ਥਾਂ ਤੇ ਮੈਸੇਜ ਹੈ। ਔਰ ਇਵੇਂ ਹੀ ਹਿਊਸਟਨ ਦੀ ਬੇਸ਼ੱਕ ਮੇਰੇ ਖਿਆਲ ਹੈ ਕਲਿੱਪ ਤਾਂ ਕੋਈ ਨਹੀਂ ਆਈ ਅਜੇ, ਲੇਕਿਨ ਜਿਹੜਾ ਉਹ ਵੀ ਆਨਲਾਈਨ ਸੀ ਕਿ ਉਹਨਾਂ ਨੇ ਪ੍ਰੋਟੈਸਟ ਇਸ ਦੇ ਉੱਤੇ ਕਰਨਾ ਹੈ। ਔਰ ਹੁਣ ਅਸੀਂ ਗੱਲ ਕਰੀਏ ਕੈਨੇਡਾ 'ਚ, ਜਿੱਥੇ ਵੈਸਟ ਕੋਸਟ ਤੇ ਤਾਂ ਐਕਟੀਵਿਟੀ ਹੁੰਦੀ ਹੈ, ਈਸਟ ਕੋਸਟ ਦੇ ਉੱਤੇ ਖਾਸ ਤੌਰ ਤੇ ਸਾਡੇ ਵੀਰ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਲਾਈਕ ਪਿਲਰ ਨੇ ਖਾਲਿਸਤਾਨ ਦੀ ਇਹ ਸਾਰੀ ਤਹਿਰੀਕ ਦੇ ਪਿਛਲੀਆਂ ਲਗਭਗ 4 ਦਹਾਈਆਂ ਤੋਂ ਹੀ, ਔਰ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਮੌਂਟਰੀਅਲ ਬੇਸਡ। ਸੋ 2 ਇਵੈਂਟਸ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਸੀ। ਇੱਕ ਜਿਵੇਂ ਅਸੀਂ ਅਨਾਉਂਸ ਵੀ ਕੀਤਾ ਸੀ ਕਿ ਮਿਸੀਸਾਗਾ ਦੇ ਵਿੱਚ, ਜਿੱਥੇ ਕਿ ਉਹਨਾਂ ਨੇ ਬੜਾ ਜ਼ੋਰਦਾਰ ਜਿਹੜਾ ਉਹ ਪ੍ਰੋਟੈਸਟ ਕੀਤਾ, ਔਰ ਇਹ ਇਸ ਦੇ ਵਿੱਚ ਕਾਫੀ ਵੱਡੀ ਗਿਣਤੀ ਸ਼ਮੂਲੀਅਤ ਕਸ਼ਮੀਰੀ ਕੈਨੇਡੀਅਨਸ ਵੀ ਸੀ, ਦੂਸਰੀਆਂ ਮਾਈਨੋਰਿਟੀ ਸੀ। ਪੈਰਾਮਾਊਂਟ ਫਾਈਨ ਫੂਡ ਸੈਂਟਰ ਮਿਸੀਸਾਗਾ ਦੇ ਵਿੱਚ ਹੋਇਆ, ਔਰ ਇਸ ਦੀ ਵੀ ਕਲਿੱਪ ਜਿਹੜੇ ਨੇ ਜਾਂ ਪਿਕਚਰਸ ਦਰਸ਼ਕ ਦੇਖ ਰਹੇ ਨੇ। ਔਰ ਦੂਸਰਾ ਜਿਹੜਾ ਖਾਸ ਤੌਰ ਤੇ ਹਾਈ ਕਮਿਸ਼ਨ ਆਟਵਾ ਇਹਨਾਂ ਦਾ, ਉਹਦੇ ਬਾਹਰ, ਔਰ ਉਹਨਾਂ ਦਾ ਕੁਛ ਦੇਰ ਤੱਕ ਤਿਰੰਗੇ ਦਾ ਡੰਡਾ ਹੀ ਖੜਾ ਰਿਹਾ, ਝੰਡਾ ਨਹੀਂ ਨਜ਼ਰ ਆਇਆ। ਔਰ ਵੀਰ ਮਨਵੀਰ ਸਿੰਘ ਨੇ ਲਿਖਿਆ ਸੀ ਕਿ ਵੀ ਮੂਮੈਂਟ ਆਫ ਦਾ ਡੇ, ਮੈਂ ਕਹਿੰਦਾ ਇਹ ਮੂਮੈਂਟ ਆਫ ਦਾ ਈਅਰ। ਇਹ ਉਸ ਗੱਲ ਦੀ ਯਾਦ ਦਹਾਨੀ ਹੈ ਕਿ ਜਿਵੇਂ ਅਸੀਂ ਇੱਥੇ ਕਿਹਾ ਵੀ ਉਹਨਾਂ ਦੀ ਸੱਫ ਵਲੇਟੀ ਗਈ, ਝੰਡਾ ਉੱਪਰ ਨੂੰ ਜਾ ਰਿਹਾ। ਔਰ ਇਸ ਮੌਕੇ ਵੀਰ ਸੁਖਵਿੰਦਰ ਸਿੰਘ ਹੰਸਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨੇ, ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇੰਡੀਆ ਜਿਹੜਾ ਹੈ ਇਹਨੇ ਜੋ ਸਿੱਖਾਂ ਨਾਲ ਮਾਈਨੋਰਟੀਜ਼ ਨਾਲ ਕੀਤਾ ਹੈ ਇਹ ਬਲੈਕ ਡੇ ਹੈ। ਅਸੀਂ we urge India to hold plebiscite in Kashmir and support the Khalistan referendum to resolve these long standing issues। ਫਿਰ ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਚਾਰਟਰ ਆਫ ਯੂਨਾਈਟਿਡ ਨੇਸ਼ਨਸ ਦੀ, ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਇਹ ਬੇਸਿਕ ਹੱਕ ਹੈ ਔਰ ਇਹ ਸਭ ਨੂੰ ਮਿਲਣਾ ਚਾਹੀਦਾ। ਔਰ ਸਿੱਖ ਕੌਮ ਇਸ ਦੇ ਲਈ ਜਿਹੜੀ ਹੈ ਉਹ ਸਟਰਗਲ ਕਰ ਰਹੀ ਹੈ। ਸੋ ਅਸੀਂ ਹੋਰ ਵੀ ਥਾਵਾਂ ਤੇ ਰਿਪੋਰਟਸ ਤਾਂ ਲੰਡਨ ਔਰ ਫਰੈਂਕਫਰਟ ਔਰ ਪਰਥ ਆਸਟ੍ਰੇਲੀਆ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਪਰਥ 'ਚ ਹੋਇਆ ਕਿਉਂਕਿ ਟਾਈਮ 13.5-14 ਘੰਟੇ ਅੱਗੇ ਹੈ। ਸੋ ਉੱਥੇ ਵੀ ਸਾਡੇ ਪੂਰੇ ਹੀ ਜਿਹੜੇ ਵੀਰ ਨੇ, ਮੈਂ ਬਹੁਤ ਵਾਰ ਜੇ ਇੱਕ ਦਾ ਨਾਂ ਲਵਾਂ ਫਿਰ ਮੈਨੂੰ ਹੁੰਦਾ ਵੀ ਦੂਸਰਿਆਂ ਨੂੰ ਲੱਗੇਗਾ, ਨਹੀਂ ਹੈ ਸਾਰੇ। ਔਰ ਮੈਂ ਖਾਸ ਤੌਰ ਤੇ ਸਮਝਦਾ ਵੀ ਜਿਸ ਜ਼ੀਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸਿੱਖ ਯੂਥ ਲੱਗਾ ਹੋਇਆ, ਉਹਨਾਂ ਨੇ ਜਿਹੜੀ ਉੱਥੇ ਸੈਂਸਸ ਚੱਲ ਰਹੀ ਹੈ ਉਹਦੇ 'ਚ ਗਿਣਤੀ ਕਰਵਾਉਣ, ਪੰਜਾਬੀ ਜ਼ਬਾਨ ਰਖਾਉਣ, ਔਰ ਇਸ ਵੇਲੇ ਇੰਡੀਅਨ ਮਿਸ਼ਨਸ ਦਾ ਸਭ ਤੋਂ ਜ਼ਿਆਦਾ ਜ਼ੋਰ ਜੇ ਕਿਤੇ ਲੱਗਾ ਹੋਇਆ, ਕਿਉਂਕਿ ਅਮਰੀਕਾ, ਕੈਨੇਡਾ, ਇੰਗਲੈਂਡ ਦਾ ਤਾਂ ਉਹਨਾਂ ਨੇ ਪ੍ਰੋਫਾਈਲ 4 ਦਹਾਕਿਆਂ ਤੋਂ ਬਣਾਏ ਹੋਏ ਸੀ, ਉਹਨਾਂ ਨੂੰ ਪਤਾ ਹੈ ਕਿ ਇਹਨੂੰ ਕਿੱਥੇ ਕੰਟਰੋਲ ਕਰਨਾ ਹੈ। ਲੇਕਿਨ ਇਹ ਆਸਟ੍ਰੇਲੀਆ ਦੇ ਵਿੱਚ ਜਿਹੜੀ ਨਵੀਂ ਵੇਵ ਔਰ ਜਿਹਦੇ ਨਾਲ ਪੂਰਾ ਜੋਸ਼ੋ ਖਰੋਸ਼ ਵਾਲੇ ਨੌਜਵਾਨ ਨੇ, ਉੱਥੇ ਇਹ ਵਾਇਲੈਂਟਲੀ ਵੀ ਉਹਨੂੰ ਜਿਹੜਾ ਉਸ ਸਿੱਖ ਡਾਈਸੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਪਰਥ ਦੇ ਵਿੱਚ ਜਿਹੜੀ ਐਕਟੀਵਿਟੀ ਆਉਣ ਵਾਲੇ ਪੀਰੀਅਡ ਸਾਡੇ ਕੋਲ ਰਿਪੋਰਟ ਆਏਗੀ, ਅਸੀਂ ਉਹਨੂੰ ਹੋਰ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਔਰ ਸੰਡੇ ਇਹੀ ਪ੍ਰੋਟੈਸਟ ਸੀ, ਜ਼ਾਹਰ ਹੈ 11 ਤੋਂ 2 ਤੱਕ। ਔਰ ਫਿਰ ਜਿਹੜੀ ਹੈ ਸਾਡੀ ਟੀਮ, ਹੁਣ ਜਦੋਂ ਅਸੀਂ ਅੱਜ ਤਾਲਿਬਾਨ ਦੀ ਸਕਸੈਸ ਦੀ ਗੱਲ ਕਰ ਰਹੇ ਹਾਂ ਤੇ ਫਿਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਇਹ ਗੱਲ ਵੀ ਯਾਦ ਆਉਣੀ ਚਾਹੀਦੀ ਹੈ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਵਾਜ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਕਿ ਕੋਈ ਤੁਹਾਨੂੰ ਟਰੇ ਤੇ ਰੱਖ ਕੇ ਰਾਜ ਨਹੀਂ ਦਿੰਦਾ, ਤੁਸੀਂ ਤਾਕਤ ਦੇ ਨਾਲ, ਤਾਕਤ ਹਥਿਆਰਾਂ ਦੀ ਹੈ। ਔਰ ਕਿਰਪਾਨ ਤਾਂ ਸਾਡੇ ਵਜੂਦ ਦਾ ਹਿੱਸਾ ਹੈ। ਔਰ ਜਿਹੜਾ ਜੇ ਮਾਰਸ਼ਲ ਆਰਟਸ ਲਫ਼ਜ਼ ਅੱਜ ਕਾਮਨ ਯੂਜ਼ ਹੁੰਦਾ ਹੈ, ਮੈਂ ਬਹੁਤਾ ਕੰਫਰਟੇਬਲ ਤਾਂ ਨਹੀਂ ਹੁੰਦਾ ਇਸ ਲਫ਼ਜ਼ ਨਾਲ, ਕਿਉਂਕਿ ਇਹ ਤਾਂ ਤੁਹਾਡਾ ਜਸਟਿਸ ਲਈ ਖਲੋਣਾ, ਇਹ ਸਿਰਫ ਇੱਕ ਆਰਟ ਨਹੀਂ, ਇਹ ਤੁਹਾਡਾ ਵਜੂਦ ਹੈ, ਇਹ ਤੁਹਾਡੀ ਰੂਹਾਨੀ ਸਫ਼ਰ ਹੈ। ਲੇਕਿਨ ਗੱਤਕਾ, ਕਿਉਂਕਿ ਜ਼ਾਹਰ ਹੈ ਕਿ ਪੈਂਤੜਾ, ਗੱਤ, ਇਹ ਲਫ਼ਜ਼ ਦੇ ਨਾਲ ਜਿਹੜਾ ਜਿਹਦੇ 'ਚ ਸੌਰਡਸਮੈਨਸ਼ਿਪ ਜਿਹਨੂੰ ਕਹਿੰਦੇ ਨੇ, ਉਹ ਸਾਡੇ ਵਜੂਦ ਦਾ ਹਿੱਸਾ ਰਹੀ ਹੈ। ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਪਿਛਲੇ 2 ਦਹਾਕਿਆਂ 'ਚ ਇਸ ਨੂੰ ਕਾਫੀ ਬਲ ਮਿਲਿਆ, ਕਾਫੀ ਤਾਕਤ ਮਿਲੀ ਹੈ। ਔਰ ਮੈਂ ਸਮਝਦਾ ਕਿ ਜਿਨ੍ਹਾਂ ਵੀ ਨੌਜਵਾਨਾਂ ਨੇ ਜਿਹੜੇ ਪੰਜਾਬ ਤੋਂ ਆਏ, ਸੰਘਰਸ਼ ਦਾ ਹਿੱਸਾ ਸਨ,
ਉਹਨਾਂ ਨੇ ਦੇਖਿਆ ਵੀ ਇੱਥੇ ਬੱਚੇ ਬੱਚੀਆਂ ਜਿਹੜੇ ਗਵਾਚੇ ਜੇ ਨੇ ਕਲਚਰ ਦੇ ਵਿੱਚ, ਉਹਨਾਂ ਨੂੰ ਸਿੱਧਾ ਰੂਹਾਨੀਅਤ ਰਾਹੀਂ ਤੁਸੀਂ ਗੁਰਬਾਣੀ ਰਾਹੀਂ ਜੋੜਨਾ ਸੌਖਾ ਨਹੀਂ ਹੈ, ਲੇਕਿਨ ਉਹਨਾਂ ਨੂੰ ਇਹ ਮਾਰਸ਼ਲ ਆਰਟਸ ਔਰ ਇਹ ਪਸੰਦ ਵੀ ਹੈ ਔਰ ਬਾਣਾ ਵੀ ਕਲਰਫੁਲ ਹੁੰਦਾ ਹੈ। ਸੋ ਉਹਨਾਂ ਨੇ ਥਾਂ ਥਾਂ ਗੱਤਕੇ ਦੀ ਟ੍ਰੇਨਿੰਗ ਗੁਰਦੁਆਰਿਆਂ ਰਾਹੀਂ ਇੰਡੀਵਿਜੂਅਲ ਦੂਜੇ, ਔਰ ਹੁਣ ਇਹ ਹੈ ਵੀ ਇੱਕ ਐਨੂਅਲ ਕੰਪੀਟੀਸ਼ਨ ਦੇ ਤੌਰ ਦੇ ਉੱਤੇ ਜਿਹਨੂੰ ਅਖਾੜਾ ਕਹਿੰਦੇ ਨੇ, ਜੰਗ ਅਖਾੜਾ, ਕਿ ਅਖਾੜੇ 'ਚ ਉਤਰੋ, ਔਰ ਉਹਦੇ 'ਚ ਇੰਨੀਆਂ ਟੀਮਾਂ ਹੁੰਦੀਆਂ ਨੇ। ਹੁਣ ਇਹ ਜਿਹੜੇ 'ਚ ਅਸੀਂ ਪਾਰਟਿਸਿਪੇਟ ਕੀਤਾ, ਔਰ ਜੇ ਸ਼ਾਟ ਉਹਨਾਂ ਦੇ ਕੋਲ ਸਾਡੀ ਟੀਮ ਦੇ ਕੋਲ ਹੋਣ ਤਾਂ ਦਿਖਾ ਸਕਦੇ ਨੇ, ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮਿਲਿਆ ਜਾਂ ਨਹੀਂ। ਹਾਂ, ਤੇ ਇਹਦੇ 'ਚ 2 ਦਿਨ ਦਾ ਇਹ 7ਵਾਂ ਉਹਨਾਂ ਦਾ ਐਨੂਅਲ ਜੰਗ ਸੀ, ਔਰ ਉਹਦੇ 'ਚ ਪਾਰਟਿਸਿਪੈਂਟ 4 'ਚ ਫਿਰ 7-8 ਸਟੇਟਾਂ ਤੋਂ, ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਓਕਲਹੋਮਾ ਤੋਂ, DC ਤੋਂ, ਮੈਰੀਲੈਂਡ ਤੋਂ, ਔਰ 2 ਦਿਨ ਉਹ ਚੱਲਦਾ ਰਿਹਾ। ਤੁਸੀਂ ਉਹ ਤੋਂ ਅੰਦਾਜ਼ਾ ਲਾਓ ਕਿੰਨੇ, ਔਰ ਨੌਜਵਾਨ ਬੱਚੇ ਵੀ ਬੱਚੀਆਂ ਵੀ, ਔਰ ਜਿਵੇਂ ਉਹ ਟ੍ਰੇਨਿੰਗ ਦੇ ਨਾਲ ਕਿਰਪਾਨ ਚਲਾਣਾ, ਬੇਸ਼ੱਕ ਸੋਟੀਆਂ ਦੇ ਸਹਾਰਾ ਹੀ ਗੱਤਕਾ ਹੈਗਾ, ਲੇਕਿਨ ਉਹ ਕਰਦੇ ਨੇ, ਔਰ ਰਿਮਾਰਕੇਬਲ ਸੀ, ਔਰ ਉਹਦੇ 'ਚ ਉਹਨਾਂ ਨੇ ਦਿਖਾ ਰਹੇ ਹਾਂ ਬਹੁਤ ਚੰਗੇ ਅੰਦਾਜ਼ ਦੇ ਵਿੱਚ ਕੀਤਾ। ਸਾਨੂੰ ਵੀ ਉਹਨਾਂ ਨੇ ਜਿਹੜਾ ਉਹ ਆਨਰ ਦਿੱਤਾ ਉਹਨਾਂ ਨੂੰ ਐਡਰੈਸ ਕਰਨ ਦਾ, ਜਦੋਂ ਚੱਲ ਰਿਹਾ ਹੁੰਦਾ ਕੰਪੀਟੀਸ਼ਨ ਫਾਈਨਲ ਮੈਚ ਤੋਂ ਪਹਿਲਾਂ ਵਿਚਕਾਰ ਜਦੋਂ ਗੈਪ ਸੀ। ਤੇ ਮੈਂ ਤਾਂ ਇਹੀ ਕਿਹਾ, ਮੈਂ ਕਿਹਾ ਜੀ ਇਹੀ ਗੱਲ, ਜੇ ਅਸੀਂ ਜਿਹੜੀਆਂ ਕੌਮਾਂ ਅਣਖ ਔਰ ਗੈਰਤ ਨਾਲ ਜਿਉਣਾ ਚਾਹੁੰਦੀਆਂ ਨੇ, ਉਹਨਾਂ ਦੇ ਕੋਲ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੁੰਦਾ। ਬੇਸ਼ੱਕ ਇਹ ਲਾਸਟ ਰਿਜ਼ੋਰਟ ਹੈ, 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ, ਤਲਵਾਰ ਨੂੰ ਹੱਥ 'ਚ ਲੈਣਾ, ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਉਹਨਾਂ ਤੇ ਲਾਜ਼ਮ ਹੁੰਦਾ ਹੈ ਕਿ ਉਹ ਜਸਟਿਸ ਲੈਣ, ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਗੱਲ ਜੇ ਅੱਜ ਦੇ ਪੀਰੀਅਡ 'ਚ ਦੇਖਣੀ ਹੋਏ ਤਾਂ ਫਿਰ ਇਹ ਜਦੋਂ ਮੈਂ ਕਿਹਾ ਵੀ 15 ਅਗਸਤ ਨਾਲ ਕਿੰਨਾ ਕੁਝ ਕੋਇਨਸਾਈਡ ਹੋ ਰਿਹਾ। ਇੱਕ ਪਾਸੇ ਸਟੋਰੀ ਆਫ ਬਿਟਰੇਅਲ ਹੈ ਸਾਡੇ ਨਾਲ, ਜੋ 75 ਸਾਲਾਂ ਜਿਹਨਾਂ 74-75 ਸਾਲਾਂ ਜੋ ਬੇਵਫਾਈਆਂ ਇੰਡੀਅਨ ਸਿਸਟਮ ਨੇ ਕੀਤੀਆਂ। ਫਿਰ ਅਸੀਂ ਦੂਸਰੇ ਪਾਸੇ ਵਿਕਟਰੀਜ਼ ਵੀ ਦੇਖ ਰਹੇ ਹਾਂ ਕਿ ਕਿਵੇਂ ਤਾਲਿਬਾਨ ਨੇ, ਜਿਹੜਾ ਤਾਲਿਬਾਨ ਦਾ ਮਤਲਬ ਹੀ ਜਿਹੜਾ ਤਾਲਿਬੇ ਇਲਮ ਹੁੰਦਾ, ਤਾਲਿਬ ਸਟੂਡੈਂਟ ਨੂੰ ਕਹਿੰਦੇ ਨੇ, ਜਿਹੜਾ ਉਹਦਾ ਪਲੂਰਲ ਹੈ ਉਹ ਤਾਲਿਬਾਨ ਬਣਦਾ, ਤੇ ਸਿੱਖ ਸੀਕਰ ਆਫ ਦਾ ਟਰੂਥ ਹੈ। ਔਰ ਇਨਸਾਫ ਲੈਣ ਦੇ ਲਈ ਸਾਨੂੰ ਤਾਂ ਕੋਈ ਝਿਜਕ ਨਹੀਂ ਹੈ, ਰਾਦਰ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬਿਨਾ ਸ਼ਸਤਰੰਗ ਨਰੰਗ ਭੇਡ ਜਾਨੰਗ, ਕਿ ਵੀ ਜੇ ਬੰਦੇ ਦੇ ਕੋਲ ਸ਼ਸਤਰ ਨਹੀਂ ਹੈ, ਹਥਿਆਰ ਨਹੀਂ ਹੈ, ਤਾਂ ਉਹ ਸਮਝੋ ਭੇਡ ਹੈ। ਸੋ ਅਸੀਂ ਬਹੁਤ ਕੁਝ ਭੁੱਲੇ ਹਾਂ, ਇਸ ਕਰਕੇ ਸ਼ਾਇਦ ਸਾਡੀ ਖੱਜਲ ਖੁਆਰੀ ਵੀ ਹੈ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਕਿ ਹੁਣ ਇਸ ਸਾਰੇ ਪੀਰੀਅਡ 'ਚ 2 ਚੀਜ਼ਾਂ ਬੜੀਆਂ ਕਲੀਅਰ ਨੇ। ਪਹਿਲਾਂ ਤਾਂ ਹੁੰਦਾ ਕਿ ਕੌਣ ਜਿੱਤਿਆ ਕੌਣ ਹਾਰਿਆ, ਤੇ ਜਿਹੜਾ ਹਾਰਨ ਵਾਲਾ ਹੈ, ਜੋ ਇਹ ਕਹਿੰਦਾ ਹੈ, ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਸੇਜ਼ ਤਾਲਿਬਾਨ ਹੈਜ਼ ਵਨ ਐਜ਼ ਮਿਲੀਟੈਂਟ ਸੈਂਟਰ ਕਾਬੁਲ। ਇਹ AFP ਦੀ ਖਬਰ ਹੈ, ਉਹਨਾਂ ਦੀ ਨਿਊਜ਼ ਏਜੰਸੀ ਦੀ, ਔਰ ਉਹਦੇ 'ਚ ਉਹਨੇ ਮੰਨਿਆ। ਹੁਣ ਦੂਜਾ ਹੁੰਦਾ ਜਿਹੜਾ ਵਿਕਟੋਰੀਅਸ ਹੈ, ਉਹ ਆਪਣੀ ਵਿਕਟਰੀ ਡਿਕਲੇਅਰ ਕਰੇ। ਤਾਲਿਬਾਨ ਡਿਕਲੇਅਰਸ ਵਾਰ ਇਜ਼ ਓਵਰ ਐਜ਼ ਪ੍ਰੈਜ਼ੀਡੈਂਟ ਐਂਡ ਡਿਪਲੋਮੈਟਸ ਫਲੀ ਕਾਬੁਲ। ਉਹ ਦੌੜ ਰਹੇ ਨੇ, ਉਹਨਾਂ ਨੇ ਕਿਹਾ ਜੀ ਬਸ ਮੁੱਕ ਗਿਆ ਕੰਮ, ਐਮਨੈਸਟੀ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਏਗਾ, ਦਫ਼ਤਰਾਂ ਵਾਲੇ ਦਫ਼ਤਰਾਂ 'ਚ ਜਾਣ, ਬੱਚੇ ਬੱਚੀਆਂ ਸਕੂਲਾਂ 'ਚ ਜਾਣ। ਔਰ ਉਸ ਸਾਰੇ 'ਚ ਜਿਹੜਾ ਹੈ ਉਹਨਾਂ ਨੇ ਨਾਲ ਦੇ ਨਾਲ, ਜਿਵੇਂ ਮੈਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਦੀ ਸਟੇਟਮੈਂਟ ਕੋਟ ਕੀਤੀ ਹੈ, ਉਹਨਾਂ ਨੇ ਅਫਗਾਨਸ ਹੈਵ ਬ੍ਰੋਕਨ ਸ਼ੈਕਲਸ ਆਫ ਸਲੇਵਰੀ, ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਨੇ। ਔਰ ਅਜੇ ਹਫ਼ਤਾ ਪਹਿਲਾਂ ਇੰਡੀਆ, ਕਿਉਂਕਿ ਨਵਾਂ ਅਗਸਤ ਮਹੀਨੇ 'ਚ UN ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਬਣਿਆ ਸੀ, ਤੇ ਇਹਨੇ ਕਰਕੇ ਇੱਧਰ ਉੱਧਰ ਮਤ ਰੈਕਗਨਾਈਜ਼ ਕਰੋ ਕਿਸੇ ਨੂੰ, ਤਾਲਿਬਾਨ ਇਹ ਪਾਕਿਸਤਾਨ ਨੂੰ ਸੱਦਿਆ ਹੀ ਨਹੀਂ ਸੀ ਗਿਆ। ਹੁਣ ਦਿਲਚਸਪ ਗੱਲ ਇਹ ਹੈ ਕਿ ਵੀ ਇਸ ਹਫ਼ਤੇ ਦੇ ਵਿੱਚ ਤਬਦੀਲੀ ਇਹ ਹੋਈ ਕਿ ਉਹੀ ਜਿਹੜੇ ਅਫਗਾਨਾਂ ਦੇ UN ਵਿਚਲੇ ਰਿਪਰੈਜ਼ੈਂਟੇਟਿਵ ਅਫਗਾਨ ਅਸ਼ਰਫ ਗਨੀ ਦੀ ਹਕੂਮਤ ਦੇ, ਇਹ ਕਹਿੰਦੇ ਸੀ ਜੀ ਤਾਲਿਬਾਨ ਇਹ ਕਰ ਰਹੇ ਨੇ, ਉਹ ਕਰ ਰਹੇ ਨੇ, ਇਹਨਾਂ ਨਾਲ ਕੋਈ ਨੈਗੋਸ਼ੀਏਟ ਨਾ ਹੋਏ, ਉਹੀ ਸਾਰਿਆਂ ਨੇ ਆਪਣੀਆਂ ਸਾਈਡ ਸ਼ਿਫਟ ਕਰ ਰਹੇ ਹੋ, ਕਹਿਣਾ ਜੀ ਤਾਲਿਬਾਨ ਨੂੰ ਰੈਕਗਨਾਈਜ਼ ਕਰੋ। ਔਰ ਦੂਜਾ, ਔਰ ਉਹਨਾਂ ਦੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਉਹਨਾਂ ਦੀ UN ਸਿਕਿਉਰਿਟੀ ਕੌਂਸਲ ਦੀ ਵਰਚੁਅਲ ਇਸ ਦੇ ਉੱਤੇ ਮੀਟਿੰਗ ਵੀ ਹੋਈ ਹੈ। ਔਰ ਇਹ ਜੋ ਕੁਛ ਇਸ ਵੇਲੇ ਕਾਬਲ ਦੇ ਵਿੱਚ, ਹਾਲਾਂ ਲੋਕਾਂ 'ਚ ਇੱਕ ਫੀਅਰ ਤਾਂ ਹੈ, ਔਰ ਖਾਸ ਤੌਰ ਤੇ ਹਵਾਈ ਅੱਡਾ
ਜਿੱਥੇ ਸਾਰੇ ਦੌੜ ਰਹੇ ਨੇ ਅਮਰੀਕਾ ਜਿਹੜੇ ਹੁਣ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਰਹੇ ਅਸ਼ਰਫ ਗਨੀ ਦੇ, ਉਹਨਾਂ ਨੂੰ ਖੌਫ ਹੈ, ਉਹ ਦਵਾ ਦਵ ਕੋਈ ਜਹਾਜ਼ ਦੇ ਉੱਤੇ ਚੜ ਗਿਆ। ਫਿਰ ਇਹ ਵੀ ਹੈ ਕਿ ਗੋਲੀ ਚੱਲੀ, ਇਹ ਵੀ ਹੈ ਕਿ ਉੱਤੋਂ ਹੀ ਡਿੱਗ ਪਏ, 4-5 ਮੌਤਾਂ ਹੋ ਗਈਆਂ। ਲੇਕਿਨ ਜਿਹੜੇ ਨੇ ਇਸ ਵੇਲੇ ਉਸ ਕਾਬਲ 에ਅਰਪੋਰਟ ਦੇ ਆਲੇ ਦੁਆਲੇ ਇੱਕ ਬੜਾ ਕਿਓਸ ਵਾਲਾ ਮਾਹੌਲ ਬਣਿਆ ਹੋਇਆ। ਔਰ UN ਸਿਕਿਉਰਿਟੀ ਕਾਉਂਸਲ ਨੂੰ ਐਡਰੈਸ ਕਰਦੇ ਆ ਸੈਕਟਰੀ ਜਨਰਲ ਨੇ ਇਹੀ ਕਿਹਾ, the world is following events there with a heavy heart and deep disquiet about what lies ahead। ਜਿਵੇਂ ਤੁਸੀਂ ਕਿਹਾ ਵੀ ਖੌਫ ਹੈ ਵੀ ਅੱਗੋਂ ਕੀ ਹੋਏਗਾ, ਲੇਕਿਨ ਮੈਂ ਸਮਝਦਾ ਹਾਂ ਵੀ ਜਿੰਨਾ ਖੌਫ ਸੀ ਕਾਬਲ ਤਾਂ ਬਿਨਾਂ ਸ਼ਾਟ ਫਾਇਰ ਕੀਤੇ ਲੈ, ਔਰ ਉਹਨਾਂ ਨੇ ਕੋਈ ਨੁਕਸਾਨ ਰਾਦਰ ਤਾਲਿਬਾਨ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ। ਦੇਖੋ ਕ੍ਰਿਮੀਨਲ ਐਲੀਮੈਂਟ ਤਾਂ ਹਰ ਸੁਸਾਇਟੀ 'ਚ ਹੁੰਦਾ ਹੈ, ਔਰ ਉੱਥੇ ਵੀ ਨੇ ਉਹ ਕੋਈ ਲੋਕਾਂ ਦੇ ਘਰਾਂ 'ਚ ਵੀ ਵੜਨਾ ਚਾਹੁੰਦੇ ਨੇ, ਕੁਝ ਨੁਕਸਾਨ। ਪਰ ਇਸ ਵੇਲੇ ਉਹਨਾਂ ਦਾ ਜਿੰਨਾ ਡਿਸਿਪਲਨ ਰੈਗੂਲਰ ਯੂਨੀਫਾਰਮਡ ਆਰਮੀ 'ਚ ਨਹੀਂ ਹੁੰਦਾ, ਮੈਂ ਸਮਝਦਾ ਵੀ ਉਸ ਤੋਂ ਜ਼ਿਆਦਾ ਡਿਸਿਪਲਨ ਕਾਬਲ ਟੇਕ ਓਵਰ ਤੋਂ ਬਾਅਦ ਤਾਲਿਬਾਨ ਨੇ ਦਿਖਾਇਆ। ਅਦਰਵਾਈਜ਼ ਇਹ ਕਦੇ ਨਹੀਂ ਹੋਇਆ ਵੀ ਇੰਨੇ ਤੁਸੀਂ ਨੁਕਸਾਨ ਤੋਂ ਬਾਅਦ, ਇੰਨੀ ਸਫਰਿੰਗ ਤੋਂ ਬਾਅਦ ਕਿਸੇ ਇਲਾਕੇ ਨੂੰ ਫਤਿਹ ਕਰੋ ਤੇ ਉੱਥੇ ਲੁੱਟ ਮਾਰ ਨਾ ਹੋਏ ਔਰ ਦੂਜਾ ਨਾ ਹੋਏ। ਲੇਕਿਨ ਹਾਲਾਂ ਇੰਡੀਅਨ ਮੀਡੀਆ ਜਾਂ ਦੂਸਰੀਆਂ ਜਿਹੜੀਆਂ ਲੌਬੀਜ਼ ਨੇ ਉਹ ਪਹਿਲਾਂ ਉਹਨਾਂ ਨੇ ਬਹੁਤ ਨੈਗੇਟਿਵਿਟੀ ਕ੍ਰੀਏਟ ਕੀਤੀ, ਪਰ ਇਹਨਾਂ 24 ਘੰਟਿਆਂ ਦੀ ਜਿਹੜੀ ਔਰ ਅਸੀਂ ਲੈਟ ਵੀ ਹੋਪ ਕਿ ਇਹ ਪੀਸ ਮੇਨਟੇਨ ਰਹਿੰਦੀ ਹੈ। ਔਰ ਨਾਲ ਦੀ ਨਾਲ ਹਰ ਇੱਕ ਨੇ ਇਹ ਫਿਕਰ ਵੀ ਜ਼ਾਹਰ ਕੀਤਾ ਹੈ ਕਿ ਸਿਵਿਲੀਅਨਸ ਮਹਿਫੂਜ਼ ਹੋਣ। ਔਰ ਤਾਲਿਬਾਨ ਦੇ ਜਿਹੜੇ ਆਗੂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀਆਂ, ਇੰਟਰਨੈਸ਼ਨਲ ਮੀਡੀਆ ਨਾਲ ਵੀ ਉਹ ਇਨ ਟੱਚ ਨੇ, ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਵੀ, ਔਰ ਇਹਨਾਂ ਦੇ ਆਪ ਵੀ ਮੰਨ ਰਹੇ ਨੇ ਕਿ ਸਾਰੇ ਹਿਊਮੈਨੀਟੇਰੀਅਨ ਪਰਸਨਲ ਏਜੰਸੀਜ਼ ਆਰ ਸੇਫ ਅਨਹਿੰਡਰਡ ਐਕਸੈਸ ਟੂ ਪ੍ਰੋਵਾਈਡ। ਇਹ ਸਾਰੇ ਜਿਹੜੀਆਂ ਨੇ ਸਟੇਟਮੈਂਟਸ ਇਸ ਦੇ ਉੱਤੇ ਨੇ। ਔਰ ਨਾਲ ਦੀ ਨਾਲ UN ਚੀਫ ਨੇ ਐਸ਼ੋਰ ਵੀ ਕੀਤਾ ਹੈ, ਔਰ ਉਹਨਾਂ ਨੇ ਸਿਕਿਉਰਿਟੀ ਕਾਉਂਸਲ ਨੂੰ ਵੀ ਕਿਹਾ ਨਾਟ ਟੂ ਅਬੈਂਡਨ ਪੀਪਲ ਆਫ ਅਫਗਾਨਿਸਤਾਨ। ਹੁਣ ਜਿਹੜੇ ਕੁਝ ਦੌੜ ਰਹੇ ਨੇ ਇਹ ਵੀ ਨਾਲ ਹੈ, ਹੁਣ ਉਜ਼ਬੇਕਿਸਤਾਨ ਔਰ ਤਾਜਿਕਸਤਾਨ ਨਾਲ ਨੇ। ਅਫਗਾਨ ਮਿਲਟਰੀ ਜੈਟ ਸ਼ਾਟ ਡਾਊਨ ਬਾਈ ਉਜ਼ਬੈਕ 에ਅਰ ਡਿਫੈਂਸਿਸ, ਔਰ ਉਹਨਾਂ ਨੇ ਕਿਹਾ ਕਿ ਵੀ ਇਹ 84 ਦੇ ਕਰੀਬ ਜਿਹੜੇ ਅਫਗਾਨਿਸਤਾਨ ਦੇ ਸੋਲਜਰ ਅਫਗਾਨਿਸਤਾਨ ਚੋਂ ਭੱਜ ਕੇ ਉੱਥੇ ਪਨਾਹ ਲੈਣਾ ਚਾਹੁੰਦੇ ਸੀ ਉਹ ਮਾਰੇ ਗਏ ਨੇ। ਹੁਣ ਇਹ ਵੀ ਕੰਮ ਹੋ ਰਿਹਾ ਵੀ ਜਿਹੜੇ ਟ੍ਰੇਟਰ ਦੂਜੇ ਨਾਲ ਲੱਗੇ ਨੇ ਉਹਨਾਂ ਨੂੰ ਵੀ ਡਰ ਹੈ ਕਿ ਵੀ ਕੱਲ ਨੂੰ ਸਾਡੇ ਨਾਂ ਸਾਹਮਣੇ ਆਣਗੇ। ਹੁਣ ਜਿਹੜਾ ਅਮਰੀਕਨ ਐਮਬੈਸੀ ਹੈ ਕਾਬਲ 'ਚ, ਉਹਦੇ 'ਚ ਲਗਾਤਾਰ ਜਿਹੜੇ ਡਾਕੂਮੈਂਟ ਨੇ ਉਹ ਸਾੜੇ ਜਾ ਰਹੇ ਨੇ ਤਾਂ ਕਿ ਕੋਈ ਪਿੱਛੇ ਸਬੂਤ ਨਾ ਛੱਡਿਆ ਜਾਏ। ਔਰ ਇਹ ਜਿਹੜਾ ਬਾਕੀ 3000 ਜਵਾਨ ਪਹਿਲਾਂ ਹੀ ਅਮਰੀਕਾ ਦੇ ਨੇ, ਉਹਨਾਂ ਦੇ ਕਾਫੀ ਉਹਨਾਂ ਨੇ ਡਿਪਲੋਮੈਟ ਸੇਫਲੀ ਕੱਢ ਰਹੇ ਨੇ। ਔਰ ਕੱਲ ਤੱਕ ਜਿਹੜਾ ਦਿੱਲੀ 'ਚ ਬੈਠਾ ਅਫਗਾਨਿਸਤਾਨ ਦਾ ਐਂਬੈਸਡਰ ਇੰਡੀਆ ਦੇ ਗੁਣ ਗਾ ਰਿਹਾ ਸੀ, ਅਸ਼ਰਫ ਗਨੀ ਦੇ ਗੁਣ ਗਾ ਰਿਹਾ ਸੀ, ਉਹ ਟਵੀਟ ਕਰ ਰਿਹਾ ਅਫਗਾਨ ਐਂਬੈਸੀ ਇੰਡੀਆ, ਉਸ ਦਾ ਤੁਸੀਂ ਦੇਖ ਸਕਦੇ ਹੋ, ਵੀ ਆਰ ਆਲ ਬੈਂਗਿੰਗ ਆਵਰ ਹੈਡਸ ਇਨ ਸ਼ੇਮ, ਗਨੀ ਬਾਬਾ fled with his crooks, he screwed and ਅੱਗੇ ਅੰਗਰੇਜ਼ੀ ਮੈਂ ਲਫ਼ਜ਼ ਕਹਿ ਨਹੀਂ ਸਕਦਾ, everything up, we apologize to everyone for serving the fugitive, may Allah punish the traitor, his legacy will be a stain on our history। ਉਹਨਾਂ ਨੇ ਕਿਹਾ ਵੀ ਆ ਗਨੀ ਬਾਬਾ ਕਰੁਕ ਆਪਣੇ ਕਰੁਕਸ ਦੇ ਨਾਲ ਦੌੜ ਗਿਆ ਨੋਟ ਇਕੱਠੇ ਕਰਕੇ, ਉਹਨਾਂ ਕਿਹਾ ਵੀ ਸਾਨੂੰ ਸਭ ਨੂੰ ਮਰਵਾਤਾ, ਸਾਨੂੰ ਇਸ ਗੱਲ ਦੀ ਸ਼ਰਮ ਹੈ ਕਿ ਅਸੀਂ ਇਹਦੇ ਥੱਲੇ ਜਿਹੜਾ ਹੈ ਉਹ ਸਰਵ ਕੀਤਾ ਹੈ। ਤੇ ਇਸ ਦੇ ਨਾਲ ਦੂਸਰੀਆਂ ਜਿਹੜੀਆਂ ਨੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਵੀਡੀਓਜ਼, ਜਿਹੜਾ 에ਅਰਪੋਰਟ ਦੇ ਉੱਤੇ ਕਾਬਲ 에ਅਰਪੋਰਟ ਤੇ ਕਾਫੀ ਉਸ ਕਿਸਮ ਦਾ ਮਾਹੌਲ ਹੈ। ਔਰ ਰਿਪੋਰਟਸ ਇਹੀ ਨੇ, ਅਫਗਾਨ ਪ੍ਰੈਜ਼ੀਡੈਂਟ ਗਨੀ ਫਲੀਜ਼ ਕਾਬਲ ਇਨ ਹੈਲੀਕਾਪਟਰ ਸਟਫਡ ਵਿਦ ਕੈਸ਼। ਔਰ ਇਹ ਰਸ਼ੀਅਨ ਐਮਬੈਸੀ ਦਾ ਜਿਹੜਾ ਸੋਰਸ ਹੈ ਉਹਨਾਂ ਨੇ ਕਿਹਾ ਵੀ ਇੰਨਾ ਕੁ ਤੁੰਨਿਆ ਕਿ ਵੀ ਇੱਕ ਉਹ ਬਾਹਰ ਰਹਿ ਗਈਆਂ ਬੋਰੀਆਂ, ਉਹ ਡਿੱਗ ਪਈਆਂ, ਉਹਨੂੰ ਕਹਾਂ ਜੀ ਉਡਾਓ ਇਹਨੂੰ ਹੁਣ ਲੈ ਕੇ। ਔਰ ਬਾਈਡਨ ਟੀਮ ਵੀ ਜਿਹੜੀ ਆ ਉਹ ਦੰਦਾਂ ਦੇ ਥੱਲੇ ਉਂਗਲ ਦੇ ਕੇ, ਬਾਈਡਨ ਟੀਮ ਸਰਪ੍ਰਾਈਜ਼ਡ ਬਾਈ ਰੈਪਿਡ ਤਾਲਿਬਾਨ ਗੇਨਸ ਇਨ ਅਫਗਾਨਿਸਤਾਨ। ਚਾਈਨਾ ਨੇ ਸਭ ਤੋਂ ਜਿਹੜੀ ਹੈ ਰਿਸਪੌਂਸਿਬਲ ਇਸ ਤੇ ਸਟੇਟਮੈਂਟ ਦਿੱਤੀ ਹੈ। ਚਾਈਨਾ ਸੇਜ਼ ਇਟ ਹੋਪਸ ਤਾਲਿਬਾਨ ਵਿਲ ਇਨਸ਼ੋਰ ਪੀਸਫੁਲ ਟ੍ਰਾਂਜੀਸ਼ਨ। ਔਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਆਉਣ ਵਾਲੇ ਦਿਨਾਂ 'ਚ ਚਾਈਨਾ ਔਰ ਰਸ਼ੀਆ ਇਹ ਰੈਕਗਨਾਈਜ਼ ਵੀ ਕਰ ਸਕਦੇ ਨੇ ਇਸ ਹਕੂਮਤ ਨੂੰ। ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੀ ਪਾਰਲੀਮੈਂਟ ਦੀ ਔਰ ਆਲ ਸਿਕਿਉਰਿਟੀ ਨੂੰ ਰੱਖਦੇ ਆ, ਮੀਟਿੰਗਸ ਵਗੈਰਾ ਹੋ ਰਹੀਆਂ, ਔਰ ਅਸੀਂ ਹੋਪ ਕਰ ਸਕਦੇ ਹਾਂ ਕਿਉਂਕਿ ਦੇਖੋ ਇਨ ਦਾ ਐਂਡ ਨਾ ਤਾਂ ਅਸੀਂ ਕਿਸੇ ਅਜਾਈ ਖੂਨ ਡੋਲਣ ਦੇ ਹੱਕ 'ਚ ਹੈ, ਕਿਤੇ ਵੀ ਕੋਈ ਇਨੋਸੈਂਟ ਮਾਰਿਆ ਜਾਂਦਾ ਹੈ, ਬਟ ਇੱਕ ਗੱਲ ਸਾਰਿਆਂ ਨੇ ਸਾਬਤ ਕਰ ਦਿੱਤੀ ਹੈ ਕਿ ਜੇ ਯੂ ਵਿਲ ਇਟ ਯੂ ਵਿਨ ਇਟ, ਕਿ ਜੇ ਤੁਹਾਡੇ ਅੰਦਰ ਉਹ ਮਾਦਾ ਹੈ ਤੇ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੀ ਵਿਲ ਦੇ ਸਾਹਮਣੇ
ਖਲੋ ਨਹੀਂ ਸਕਦੀ। ਉਹ ਤਾਲਿਬਾਨ ਜਿਨ੍ਹਾਂ ਦੇ ਕੋਲ ਨਾ ਹਵਾਈ ਜਹਾਜ਼ ਨੇ, ਨਾ ਟੈਂਕ ਨੇ, ਜਿਨ੍ਹਾਂ ਨੂੰ ਰੈਗ ਟੈਗ ਇਹ ਲਿਖਦੇ ਸੀ। ਰੈਗ ਟੈਗ ਦਾ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋ ਤਾਂ ਐਵੇਂ ਗਰੀਬੜਾ ਜਿਹਾ ਇਹਨੂੰ ਇੱਕ ਘਟੀਆ ਟਰਮ ਸਮਝਿਆ ਜਾਂਦਾ, ਪਰ ਉਹਨਾਂ ਰੈਗ ਟੈਗ ਪਸ਼ਤੂਨਾਂ ਨੇ ਔਰ ਬਾਕੀ ਲੜਾਕਿਆਂ ਨੇ ਕਿਵੇਂ ਜਿਹੜਾ ਉਹ ਜਿੱਤ ਹਾਸਲ ਕੀਤੀ, ਇਹ ਹਿਸਟਰੀ ਦੇ ਵਿੱਚ ਇੱਕ ਅਨਪ੍ਰੈਸੀਡੈਂਟਡ ਚੈਪਟਰ ਦੇ ਤੌਰ ਤੇ ਸ਼ਾਮਲ ਹੋ ਗਿਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸਵਾਗਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Viewers, welcome back in our program. So viewers, program ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ, ਜਿਸ ਤਰ੍ਹਾਂ ਕਿ ਆਪਾਂ ਤਾਲਿਬਾਨ ਬਾਰੇ, ਅਫਗਾਨਿਸਤਾਨ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ। ਸੋ ਇਸ ਨੂੰ ਕੰਟੀਨਿਊ ਕਰਦੇ ਹਾਂ। ਸੋ ਅਫਗਾਨਿਸਤਾਨ ਵਿੱਚ ਜੋ ਸਿੱਖ ਘੱਟ ਗਿਣਤੀ ਦੀ ਅਤੇ ਇਤਿਹਾਸਕ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਮੀਡੀਆ ਤੰਤਰ ਵੱਲੋਂ ਕਾਫੀ ਜਿਹੜਾ ਝੂਠ ਹੈ ਉਹ ਪ੍ਰਚਾਰਿਆ ਜਾ ਰਿਹਾ ਸੀ। ਸੋ ਕਾਬਲ ਫਤਹ ਕਰਨ ਤੋਂ ਬਾਅਦ ਕੱਲ ਤਾਲਿਬਾਨ ਦੇ ਨੁਮਾਇੰਦੇ ਕਾਬਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਰਤਾ ਪ੍ਰਵਾਨ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਸਿੱਖ ਨੁਮਾਇੰਦਿਆਂ ਨਾਲ ਜਿਹੜੀ ਹੈ ਗੱਲਬਾਤ ਕਰਕੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਤਾਲਿਬਾਨ ਦੇ ਰਾਜ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਰੋਜ਼ਾਨਾ ਜਦੋਂ ਤੋਂ ਇਹਨਾਂ ਡਿਵੈਲਪਮੈਂਟਸ ਤੇ ਗੱਲ ਕਰ ਰਹੇ ਹਾਂ ਅਫਗਾਨਿਸਤਾਨ ਦੀ, ਅਸੀਂ ਇਹ ਰਿਪੀਟਡਲੀ ਕਿਹਾ ਕਿ ਜਿਵੇਂ ਭਾਰਤ ਦੀ ਰਿਊਮਰ ਮਿਲ ਔਰ ਪ੍ਰੋਪੇਗੈਂਡਾ ਜਿਹੜੀ ਹੈ ਮਿਨਿਸਟਰੀ, ਇਕੱਲੀ ਇਹੀ ਨਹੀਂ ਕਿ ਉਹਨਾਂ ਦੀ ਆਫੀਸ਼ੀਅਲ ਮਿਨਿਸਟਰੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਉਹਨਾਂ ਦਾ ਸਾਰਾ ਗੋਦੀ ਮੀਡੀਆ ਔਰ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਬਿਠਾਏ ਹੋਏ IT ਸੈੱਲ ਦੇ ਪੇਡ RSS ਦੇ ਏਜੰਟ, ਉਹ ਇਸ ਪ੍ਰਚਾਰ ਦੇ ਉੱਤੇ ਲੱਗੇ ਹੋਏ ਸੀ ਕਿ ਜੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਉਹ
ਗੁਰਦੁਆਰਿਆਂ ਤੇ ਹਮਲੇ ਕਰਨਗੇ, ਉਹਨਾਂ ਨੇ ਕਿਸ ਕਿਸਮ ਦੀ ਫੇਕ ਸਟੋਰੀ ਕ੍ਰੀਏਟ ਕੀਤੀ ਡਿਸਟ੍ਰਿਕਟ ਖੋਸ ਦੇ ਹਵਾਲੇ ਨਾਲ, ਜਿੱਥੇ ਕਿ ਗੁਰਦੁਆਰਾ ਜਿਹੜਾ ਉਹ ਥੜਾ ਸਾਹਿਬ ਮੌਜੂਦ ਹੈ, ਉਹਦਾ ਨਿਸ਼ਾਨ ਸਾਹਿਬ ਕੱਟਿਆ ਦਿਖਾਇਆ ਕਿ ਜੀ ਤਾਲਿਬਾਨ ਨੇ ਕਬਜ਼ਾ ਕਰ ਲਿਆ, ਉਹਨਾਂ ਨੇ ਨਿਸ਼ਾਨ ਸਾਹਿਬ ਦੀ ਬੇਹਰਮਤੀ ਕੀਤੀ। ਔਰ ਇਹ ਸਟੋਰੀ ਜਿਹਨੂੰ ਫਿਰ ਉਹਨਾਂ ਦੇ ਹੀ ਅੱਗੋਂ ਮਨਜਿੰਦਰ ਸਿਰਸੇ ਵਰਗੇ ਲੋਕ ਜਿਹੜੇ ਨੇ ਉਹ ਪ੍ਰਚਾਰਦੇ ਰਹੇ। ਲੇਕਿਨ ਅਲਟੀਮੇਟਲੀ ਜਦੋਂ ਅਫਗਾਨਿਸਤਾਨ ਦੇ ਵਿੱਚ ਹੀ ਮੈਂਬਰ ਪਾਰਲੀਮੈਂਟ ਉਹਨਾਂ ਦੇ ਮਾਈਨੋਰਿਟੀ ਚੋਂ ਨਰਿੰਦਰ ਸਿੰਘ, ਉਹਨਾਂ ਨੇ ਮੀਡੀਆ ਨੂੰ ਕਾਲ ਕਰਕੇ ਕਿਹਾ ਕਿ ਮਤ ਤੇ ਜ਼ਬਰ ਕਰੋ ਸਾਡੇ ਨਾਲ, ਬਿਲਕੁਲ ਠੀਕ ਹੈ, ਅਜੇ ਤਾਂ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਤਾਲਿਬਾਨ ਨੇ ਉਹ ਟੇਕ ਓਵਰ ਵੀ ਨਹੀਂ ਕੀਤਾ। ਔਰ ਦੂਸਰਾ ਗੁਰਦੁਆਰਾ ਸਾਹਿਬ ਦੀ ਰਿਪੇਅਰ ਚੱਲ ਰਹੀ ਹੈ, ਉਹਨਾਂ ਨੇ ਖੁਦ ਹੀ ਜਿਹੜਾ ਉਸ ਦੇ ਅਦਬ ਅਦਾਬ ਲਈ ਉਸ ਨੂੰ ਉੱਚਾ ਕਰਨਾ ਹੈ ਔਰ ਉਹਨਾਂ ਨੇ ਇਸ ਨੂੰ ਜਿਹੜਾ ਅੰਦਰ ਰੱਖਿਆ। ਸੋ ਇਹ ਸਾਰੇ ਚੋਂ ਇਹਨਾਂ ਦਾ ਜਿਹੜਾ ਲੇਕਿਨ ਡੈਮੇਜ ਹੋ ਚੁੱਕਾ ਹੁੰਦਾ ਹੈ। ਹੁਣ ਦੋ ਚੀਜ਼ਾਂ ਇਹ ਜਿਹੜੀ ਖਬਰ ਮੈਂ ਹੁਣ ਡਿਸਕਸ ਕਰਨ ਜਾ ਰਿਹਾ, ਜਿੱਥੇ ਇਹ ਤਾਲਿਬਾਨ ਦੀ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਕੀ ਨੀਤੀ ਹੋਏਗੀ ਉਸ ਨੂੰ ਰਿਫਲੈਕਟ ਕਰਦਾ ਹੈ। ਉੱਥੇ ਇੱਕ ਸਿੱਖ ਵਿਸ਼ਵਾਸ ਦੀ ਲਾਈਨ ਵੀ ਸ਼ੋ ਕਰਦਾ। ਹੁਣ ਜਦੋਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਅਫਗਾਨ ਸਿੱਖਾਂ ਦੇ ਅਮਰੀਕਾ ਜਾਂ ਕੈਨੇਡਾ 'ਚ ਲਿਆ ਕੇ ਮੁੜ ਵਸੇਵੇ ਦੇ ਲਈ ਯਤਨਸ਼ੀਲ ਨੇ, ਉਹਨਾਂ ਦੇ ਇੱਕ ਆਗੂ ਮੇਰੇ ਨਾਲ ਵੀਕਐਂਡ ਤੇ ਮੈਨੂੰ ਮਿਲਣ ਆਏ, ਕਿਉਂਕਿ ਅਸੀਂ ਫਿਕਰਮੰਦ ਸੀ ਕਿ ਵੀ ਕੀ ਚੱਲ ਰਿਹਾ। ਹਾਲਾਂਕਿ ਮੈਂ ਇਸ ਖਬਰ ਦਾ ਵੀ ਜ਼ਿਕਰ ਕਰਨ ਤੋਂ ਪਹਿਲਾਂ ਦੱਸਦੇ ਹਾਂ ਕਿ ਇਹ ਵੀ ਇੱਕ ਪੋਜ਼ਿਟਿਵ ਗੱਲ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੇ ਕੀ ਤਬਦੀਲੀ ਕਰ ਸਕਦੇ ਹਾਂ, ਹੁਣ ਕੈਨੇਡਾ ਦੇ ਵਿੱਚ 15-16 ਮੈਂਬਰ ਪਾਰਲੀਮੈਂਟ ਸਿੱਖ ਨੇ, ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਸਿੱਖ ਨੇ, ਜਸਟਿਨ ਟਰੂਡੋ ਸਿੱਖ ਫਰੈਂਡਲੀ ਹੈ। ਹੁਣ ਇਹ ਅਫਗਾਨਿਸਤਾਨ ਦੇ ਜਿਹੜਾ ਇਸ਼ੂ ਨੂੰ ਲੈ ਕੇ ਵਿਚਲੀਆਂ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਵੀ, ਯੂਨਾਈਟਿਡ ਸਿੱਖਸ ਵੀ, ਜਦੋਂ ਕਿ ਜਲਾਲਾਬਾਦ ਘਟਨਾ ਹੋਈ ਕਾਫੀ ਇਸ ਦੇ ਉੱਤੇ ਉਹ ਐਫਰਟ ਕਰ ਰਹੀਆਂ ਸੀ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾਏ। ਔਰ ਐਨ ਜਦੋਂ ਇਹ ਅਨਸਰਟਨਟੀ ਬਣੀ ਹੋਈ ਹੈ, ਜਸਟਿਨ ਟਰੂਡੋ ਨੇ ਪਰਸੋਂ ਐਲਾਨ ਕੀਤਾ ਕਿ ਕੈਨੇਡਾ 20,000 ਅਫਗਾਨ ਰਿਫਿਊਜੀਆਂ ਦਾ ਸਵਾਗਤ ਕਰੇਗਾ। ਉਹ ਜੋ ਉਹਨਾਂ ਨੇ ਡਿਫਰੈਂਟ ਕੈਟਾਗਰੀਜ਼ ਦਿੱਤੀਆਂ, ਕਿਹਨਾਂ ਨੂੰ ਐਕਟਿਵਿਸਟ, ਹਿਊਮਨ ਰਾਈਟਸ, ਵਿਮਨ ਲੀਡਰਸ, ਪਰ ਮਾਈਨੋਰਿਟੀਜ਼ ਸਿੱਖ ਔਰ ਜ਼ਾਰ ਹਿੰਦੂ ਵੀ। ਔਰ ਇਹ ਐਲਾਨ ਪਰਸੋਂ ਹੀ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਕਰ ਰਹੇ ਨੇ ਕਿ ਬਈ ਇਹ ਅਸੀਂ ਕੈਨੇਡਾ ਦੇ ਵਿੱਚ ਦਰਵਾਜ਼ੇ ਕੈਨੇਡਾ ਦੇ ਖੋਲ੍ਹੇ ਨੇ ਅਫਗਾਨਿਸਤਾਨ ਦੇ ਸਿੱਖਾਂ ਦੇ ਲਈ। ਔਰ ਉਹਨਾਂ ਦੀ ਆਪਣੀ ਇਹ ਉਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਸੀ ਕਿ ਇਸ ਖਾਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ 20,000 ਅਫਗਾਨ ਰਿਫਿਊਜੀਆਂ ਨੂੰ ਕੈਨੇਡਾ ਦੇ ਵਿੱਚ ਜਿਹੜਾ ਹੈ ਉਹ ਇਮੀਗ੍ਰੇਸ਼ਨ ਸਟੇਟਸ ਦਿੱਤਾ ਜਾਏਗਾ। ਔਰ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਵੀ ਇਸ ਦੇ ਲਈ ਅਸੀਂ ਜਿਹੜੀ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੇ ਨਾਲ ਐਗਰੀਮੈਂਟ ਸਾਈਨ ਕੀਤਾ। ਮਨਮੀਤ ਸਿੰਘ ਭੁੱਲਰ MLA ਸਨ ਐਲਬਰਟਾ ਦੇ ਵਿੱਚੋਂ। ਜਦੋਂ ਪਹਿਲਾ ਕ੍ਰਾਈਸਿਸ ਅਫਗਾਨਿਸਤਾਨ 'ਚ ਹੋਇਆ, ਇਹਨਾਂ ਦਾ ਇਹ ਯਤਨਸ਼ੀਲ ਸੀ ਕਿ ਅਫਗਾਨ ਸਿੱਖਾਂ ਨੂੰ ਜਿਹੜੇ ਉੱਥੋਂ ਨਿਕਲਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਟਿਕਾਣਾ ਮਿਲੇ। ਔਰ ਬਾਅਦ 'ਚ ਉਹਨਾਂ ਦੀ ਇੱਕ ਐਕਸੀਡੈਂਟ 'ਚ ਡੈਥ ਹੋਈ। ਔਰ ਇਸ ਫਾਊਂਡੇਸ਼ਨ ਦੇ ਨਾਲ ਹਰਜੀਤ ਸਿੰਘ ਸੱਜਣ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਉਹਨਾਂ ਨੂੰ ਜਿਹੜੇ ਆਉਣਾ ਚਾਹਣਗੇ ਉਹਨਾਂ ਲਈ ਵੀ ਔਰ ਦੂਸਰੀਆਂ ਕੈਟਾਗਰੀਜ਼ ਲਈ ਵੀ 20,000 ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਸਟੇਟਸ ਮਿਲੇਗਾ, 20,000 ਅਫਗਾਨਾਂ ਨੂੰ। ਹੁਣ ਦੂਸਰੀ ਗੱਲ ਜਿਹੜੀ ਅਫਗਾਨ ਸਿੱਖਾਂ ਦੇ ਹਵਾਲੇ ਨਾਲ ਮੈਂ ਫੇਥ ਦੀ ਗੱਲ ਕਰਾਂ, 2 ਦਿਨ ਪਹਿਲਾਂ ਇਹ ਪਤਾ ਲੱਗਾ ਕਿ ਵੀ ਜਿਹੜੇ ਸਿੱਖ ਗਜ਼ਨੀ 'ਚ ਨੇ, ਜਲਾਲਾਬਾਦ 'ਚ ਨੇ ਔਰ ਨਾਲ ਦੀ ਨਾਲ ਕਾਬਲ 'ਚ ਤਾਂ ਹੈ ਹੀ ਨੇ, ਲੇਕਿਨ ਗਜ਼ਨੀ, ਜਲਾਲਾਬਾਦ ਔਰ ਬਾਕੀ ਸਾਰੇ ਜਿੱਥੇ ਜਿੱਥੇ ਤਾਲਿਬਾਨ ਟੇਕ ਓਵਰ ਕਰ ਰਹੇ ਨੇ ਉਹ ਉੱਥੋਂ ਨਿਕਲ ਕੇ ਕਾਬਲ ਜਾ ਰਹੇ ਨੇ। ਤੇ ਮੈਂ ਜਿਹੜੇ ਸੱਜਣ ਆਏ ਉਹਨਾਂ ਨੂੰ ਮੈਂ ਕਿਹਾ ਜੀ ਕਾਬਲ ਦੇ ਵਿੱਚ ਤਾਂ ਬੜੀ ਲਹੂ ਡੋਲਵੀਂ ਲੜਾਈ ਹੋਣੀ ਹੈ, ਕਿਉਂਕਿ ਉਹ ਸਾਰੀਆਂ ਫੌਜਾਂ ਫਾਈਨਲ ਜਿਹੜੀ ਹੈ ਉਹ ਤਾਂ ਉੱਥੇ ਹੋਏਗਾ। ਕਹਿੰਦੇ ਜੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਾਬਲ ਵੱਲ ਕਿਉਂ ਜਾ ਰਹੇ ਹੋ, ਕਿ ਵੀ ਉੱਥੇ ਤਾਂ ਆਲਰੇਡੀ ਹੋਰ ਵੀ ਬਹੁਤ ਸਾਰੇ ਨੇ। ਔਰ ਉੱਥੇ ਹੁਣ ਇਹਦੇ 'ਚ ਮੈਂ ਫੇਥ ਦੀ ਗੱਲ ਕਰਾਂ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਜਿੱਥੇ ਜਿੱਥੇ ਵੀ ਸਿੱਖ ਸੰਗਤ ਸੀ ਉਹਨਾਂ ਦੇ ਨਾਂ ਹੁਕਮਨਾਮੇ ਜਾਰੀ ਕਰਦੇ ਸੀ, ਬਾਕੀ ਗੁਰੂ ਸਾਹਿਬਾਨ ਵੀ। ਔਰ ਇੱਕ ਹੁਕਮਨਾਮਾ ਉਹਨਾਂ ਦਾ ਕਾਬਲ ਦੀ ਸੰਗਤ ਦੇ ਨਾਂ ਜਿਹਦੇ ਤੇ ਸੀ ਕਿ ਕਾਬਲ ਦੀ ਸੰਗਤ ਦੀ ਗੁਰੂ ਰੱਖਿਆ ਕਰੇ। ਉਹਨਾਂ ਨੇ ਕਿਹਾ ਜੀ ਇਹ ਕਾਬਲ ਨੂੰ ਗੁਰੂ ਨੇ ਪ੍ਰੋਟੈਕਟ ਕੀਤਾ ਹੋਇਆ, ਸਿੱਖ ਸੰਗਤ ਦੀ ਪ੍ਰੋਟੈਕਸ਼ਨ ਹੈ, ਇਸ ਲਈ ਸਾਰੇ ਬਾਕੀ ਥਾਵਾਂ ਤੇ ਉਹ ਇਨਸਿਕਿਉਰ ਹੋ ਸਕਦੇ ਨੇ, ਕਾਬਲ 'ਚ ਨਹੀਂ। ਮੇਰਾ ਇੱਕਦਮ ਅੱਖਾਂ 'ਚੋਂ ਅਥਰੂ, ਮੈਂ ਕਿਹਾ ਇੰਨਾ ਫੇਥ ਅਸੀਂ ਤਾਂ
3 ਸਦੀਆਂ ਬਾਅਦ ਵੀ ਐਵੇਂ ਡਰਾਮੇਬਾਜ਼ੀਆਂ ਹੀ ਕਰਦੇ ਆ, ਸਾਡੇ ਤੋਂ ਤਾਂ ਸਿੱਖੀ ਪੁੱਗ ਹੀ ਨਹੀਂ ਰਹੀ ਹੈ। ਬਿਲਕੁਲ ਇਹ ਇੱਕ ਆਪਣੀ ਥਾਂ ਸੀ। ਔਰ ਮੈਂ ਜਦੋਂ ਇਹ ਫਿਰ ਖਬਰ ਦੇਖੀ ਕਿ ਭਾਈ ਹੁਣ ਉੱਥੇ ਕਾਬਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਹੈ, ਇਤਿਹਾਸਕ ਗੁਰਦੁਆਰਾ ਕਰਤਾ ਪ੍ਰਵਾਨ ਹੈ। ਬਿਲਕੁਲ ਔਰ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਆਪਣੇ ਪਰਿਵਾਰਾਂ ਦੇ ਨਾਲ, ਕਾਬਲ ਦੀ ਸੰਗਤ ਵੀ ਹੈ ਤੇ ਉਹ ਵੀ ਨੇ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ, ਔਰ ਕਾਬਲ 'ਚ ਅਨਸਰਟਨਟੀ ਸੀ। ਔਰ ਜਦੋਂ ਇਹ ਇੱਕ ਪਾਸੇ ਇਹਨਾਂ ਦੀ ਰਿਊਮਰ ਮਿਲ ਚੱਲ ਰਹੀ ਸੀ, ਲੇਕਿਨ ਮੈਂ ਤਾਲਿਬਾਨ ਦੀ ਰਿਸਪੌਂਸਿਬਲ ਪਹੁੰਚ ਦੀ ਗੱਲ ਕਰਦਾ ਕਿ ਉਹਨਾਂ ਦੇ ਨੁਮਾਇੰਦੇ ਤਾਲਿਬਾਨ ਦੇ ਗੁਰਦੁਆਰਾ ਸਾਹਿਬ 'ਚ ਆਏ। ਉਹਨਾਂ ਨੇ ਸਿੱਖਾਂ ਨੂੰ ਐਸ਼ੋਰ ਕੀਤਾ ਕਿ ਇਹੀ ਨਹੀਂ ਵੀ ਗੁਰਦੁਆਰਾ ਸਾਹਿਬ ਤੁਸੀਂ ਸਿਕਿਉਰ ਹੋ। ਉਹ ਜਾਣ ਲੱਗੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਦਿੱਤੇ ਕਿ ਜੇ ਕੋਈ ਹੋਰ ਚੋਰ ਚੱਕਾ ਕੋਈ ਆ ਕੇ ਤੁਹਾਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਤੇ ਆਹ ਸਾਡੇ ਨੰਬਰ ਨੇ, ਤੁਸੀਂ ਮਹਿਫੂਜ਼ ਹੋ। ਹੁਣ ਇਹ ਗੱਲ ਉੱਥੋਂ ਦੇ ਜਿਹੜੇ ਸਿੱਖ ਲੀਡਰ ਔਰ ਪ੍ਰਚਾਰਕ ਵੀ ਜਿਹੜੇ ਨੇ, ਜਸਬੀਰ ਸਿੰਘ, ਉਹਨਾਂ ਨੇ ਦਿੱਤਾ। ਔਰ ਦਰਸ਼ਕ ਪਿਕਚਰ ਮੈਂ ਕਹਾਂਗਾ ਕਿ ਗੁਰਦੁਆਰਾ ਸਿੰਘ ਸਭਾ ਦੇ ਕਰਤਾ ਪ੍ਰਵਾਨ ਜਿਹੜਾ, ਔਰ ਥੱਲੇ ਜਿਹੜਾ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ, ਪੰਜਾਬੀ 'ਚ ਵੀ ਹੈ, ਅੰਗਰੇਜ਼ੀ 'ਚ ਵੀ ਹੈ। ਔਰ ਇਹ ਖਬਰ ਜਿਹੜੀ ਬਰੀਫ ਸਾਰੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਆਈ ਹੈ ਕਿ ਉਹਨਾਂ ਨੇ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਸੁਨੇਹਾ ਭੇਜਿਆ ਕਿ ਅਫਗਾਨਿਸਤਾਨ 'ਚ ਵਸਦੀ ਸੰਗਤ ਸਹੀ ਸਲਾਮਤ ਅਤੇ ਸੁਰੱਖਿਅਤ ਹੈ। ਗੁਰੂ ਘਰ ਦਾ ਨਿਸ਼ਾਨ ਸਾਹਿਬ ਪਹਿਲਾਂ ਵਾਂਗ ਝੂਲ ਰਿਹਾ ਹੈ। ਗਜ਼ਨੀ, ਜਲਾਲਾਬਾਦ ਤੇ ਕਾਬਲ ਦੀ ਸੰਗਤ ਕਰਤਾ ਪ੍ਰਵਾਨ ਗੁਰੂ ਘਰ ਵਿੱਚ ਇਕੱਤਰ ਹੋ ਕੇ ਬੈਠੀ ਹੈ। ਅੱਜ ਸਵੇਰੇ ਤਾਲਿਬਾਨ ਲੜਾਕਿਆਂ ਵੱਲੋਂ ਇਸ ਗੁਰੂ ਘਰ ਦਾ ਦੌਰਾ ਕੀਤਾ ਗਿਆ ਤੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮਹਿਫੂਜ਼ ਰੱਖਣ ਦਾ ਯਕੀਨ ਦਿਵਾਇਆ ਗਿਆ। ਉਹਨਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਆਪਣਾ ਕੰਟੈਕਟ ਨੰਬਰ ਦਿੱਤਾ ਕਿ ਕੋਈ ਵੀ ਲੋੜ ਪੈਣ ਤੇ ਉਹ ਉਹਨਾਂ ਨੂੰ ਕੰਟੈਕਟ ਕਰਨ। ਅਫਗਾਨਿਸਤਾਨ ਤੋਂ ਸਿੱਖਾਂ ਦਾ ਸੁਨੇਹਾ ਹੈ ਕਿ ਤਾਲਿਬਾਨ ਨੇ ਸ਼ਾਂਤਮਈ ਤਰੀਕੇ ਨਾਲ ਕਾਬਲ ਤੇ ਕਬਜ਼ਾ ਕੀਤਾ ਹੈ, ਜਿਸ ਸਿਰਫ ਬਾਜ਼ਾਰ ਜ਼ਰੂਰ ਬੰਦ ਨੇ ਪਰ ਹੋਰ ਕੋਈ ਘਟਨਾ ਨਹੀਂ ਵਾਪਰੀ। ਇਸ ਲਈ ਦੁਨੀਆ ਭਰ 'ਚ ਵਸਦੇ ਸਿੱਖ ਅਫਗਾਨਿਸਤਾਨ ਦੇ ਸਿੱਖਾਂ ਵੱਲੋਂ ਨਿਸ਼ਚਿੰਤ ਰਹਿਣ। ਸੋ ਇਸ ਤੋਂ ਵੱਡੀ ਹੋਰ ਕੀ ਟ੍ਰਿਬਿਊਟ ਹੋ ਸਕਦੀ ਹੈ? ਤੁਸੀਂ ਜੋ ਮਰਜ਼ੀ ਨੈਗੇਟਿਵਿਟੀ ਕਰੋ, ਹਾਲਾਂ ਇਸ ਸਾਰੇ ਮੁੱਦੇ ਤੇ ਵੀ ਇਹਨੇ ਮਨਜਿੰਦਰ ਸਿਰਸਾ ਔਰ ਇਹਨਾਂ ਨੇ ਕਿ ਜੀ ਉਹਦੇ ਖਬਰਾਂ ਕਿੰਨੀਆਂ ਲਵਾਈਆਂ, ਓਵਰ 2076 50 ਹਿੰਦੂਜ਼। ਔਰ ਹੁਣ ਇਹਦਾ ਮੈਂ ਖਬਰ ਕਿਤੇ ਹੋਰ ਦੇਖ ਰਿਹਾ ਸੀ ਕਿ ਇਸ ਤੋਂ ਬਾਅਦ ਜਿਹੜੇ ਹਿੰਦੂ ਵੀ ਇੱਧਰ ਉੱਧਰ ਲੁਕੇ ਸੀ ਉਹ ਸਭ ਗੁਰਦੁਆਰੇ ਨੂੰ ਦੌੜ ਪਏ ਨੇ ਕਿ ਵੀ ਇੱਥੇ ਸਿੱਖਾਂ ਦੇ ਥੱਲੇ ਸਾਨੂੰ ਸ਼ੈਲਟਰ ਹੈ। ਸੋ ਮੈਂ ਸਮਝਦਾ ਕਿ ਵੀ ਇਹਨਾਂ ਨੇ ਪੂਰਾ ਉਹ ਰੌਲਾ ਪਾਇਆ ਹੋਇਆ ਸੀ ਕਿ ਜੀ ਉੱਥੇ ਇਹ ਹੋ ਗਿਆ, ਉਹ ਹੋ ਗਿਆ। ਔਰ ਇੰਡੀਆ ਟੂ ਸਟੈਂਡ ਬਾਈ ਅਫਗਾਨ ਲਾਇਲਿਸਟ ਹਿੰਦੂਜ਼ ਐਂਡ ਸਿੱਖਸ ਐਸ਼ੋਰਸ ਗਵਰਨਮੈਂਟ। ਉਹ ਤੁਹਾਡਾ ਅਸ਼ਰਫ ਗਨੀ ਨੂੰ ਦੁਮਦਮਾਉਂਦਿਆਂ ਨਹੀਂ ਲੱਗਾ, ਤੁਸੀਂ ਐਸ਼ੋਰ ਕਰੋਗੇ। ਸੋ ਉੱਥੋਂ ਦੇ ਸਿੱਖਾਂ ਨੂੰ ਪਤਾ ਹੈ ਕਿ ਉਹਨਾਂ ਦੀ ਪ੍ਰੋਟੈਕਸ਼ਨ ਕਿੱਥੇ ਲਾਈ ਕਰਦੀ ਹੈ। ਔਰ ਜਿਵੇਂ ਮੈਂ ਕਿਹਾ ਕਿ ਐਵਰੀ ਇੰਚ ਦੇ ਆਰ ਪਸ਼ਤੂਨ, ਪਸ਼ਤੋ ਬੋਲਦੇ ਨੇ, ਪਹਿਰਾਵਾ ਉਹਨਾਂ ਦਾ ਉਹੀ ਹੈ, ਕਲਚਰ ਉਹਨਾਂ ਦਾ ਉਹੀ ਹੈ, ਉਹੀ ਫੇਥ ਹੈ। ਔਰ ਉਹ ਸਦੀਆਂ ਤੋਂ 5 ਸਦੀਆਂ ਤੋਂ ਅਫਗਾਨ ਮੂਲ ਦੇ ਉਹ ਸਿੱਖ ਨੇ, ਉਹਨਾਂ ਦਾ ਓਰੀਜਨ ਹੀ ਉੱਥੇ ਹੈ। ਔਰ ਅਸੀਂ ਜਿਹੜਾ ਉਹ ਸਮਝਦੇ ਹਾਂ ਕਿ ਵੀ ਤਾਲਿਬਾਨ ਲੀਡਰਸ਼ਿਪ ਨੇ ਬਹੁਤ ਵਿਜ਼ਡਮ ਦਾ ਸਬੂਤ ਦਿੱਤਾ ਹੈ। ਔਰ ਇਸ ਤੋਂ ਲੱਗਦਾ ਹੈ ਕਿ ਵੀ ਉੱਥੇ ਐਵੇਂ ਨਹੀਂ ਹੈ ਕਿ ਰੈਗ ਟੈਗ ਆ ਕੇ ਕੋਈ ਇੱਥੇ ਵੜ ਗਿਆ ਗਲੀ 'ਚ ਕੋਈ, ਦੇ ਆਰ ਨੋਇੰਗ ਵਟ ਇਜ਼ ਹੈਪਨਿੰਗ। ਔਰ ਉਹਨਾਂ ਦੇ ਜਿਹੜੇ ਸਪੋਕਸਪਰਸਨ ਵੀ ਨੇ ਉਹ ਬੈਠ ਕੇ ਬਰਾਬਰ ਦੁਨੀਆ ਦੇ ਵਿੱਚ ਜੋ ਉਹਨਾਂ ਦੇ ਖਿਲਾਫ ਨੈਗੇਟਿਵ ਪ੍ਰੋਪੇਗੈਂਡਾ ਉਹਦਾ ਉਹ ਬਾਦਲੀਲ ਜਵਾਬ ਦੇ ਰਹੇ ਨੇ। ਔਰ ਇੰਡੀਆ ਤਾਂ ਉਸੇ ਤੇ ਹੀ ਲੱਗਿਆ। ਗਵਰਨਮੈਂਟ ਸੈਂਡ C-17 ਮਿਲਟਰੀ 에ਅਰਕ੍ਰਾਫਟ ਟੂ ਕਾਬੁਲ ਟੂ ਐਵੈਕੂਏਟ ਇੰਡੀਅਨ ਸਿਟੀਜ਼ਨ। ਬਾਅਦ 'ਚ ਆਇਆ ਕਿ ਜੋ ਉਹਨਾਂ ਨੇ ਹੁਣ ਕੈਂਸਲ ਕਰਤਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ ਕਾਬਲ 에ਅਰਪੋਰਟ ਤੇ। ਸੋ ਅਸੀਂ ਇਸ ਗੱਲ ਦੇ ਉੱਤੇ ਕਾਫੀ ਰਿਲੀਵਡ ਵੀ ਮਹਿਸੂਸ ਕਰਦੇ ਹਾਂ। ਔਰ ਅਸੀਂ ਇਸ ਪ੍ਰੋਗਰਾਮ ਦੇ ਮੀਡੀਅਮ ਰਾਹੀਂ ਜਿੱਥੇ ਤਾਲਿਬਾਨ ਐਡਮਿਨਿਸਟ੍ਰੇਸ਼ਨ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜੀ ਇਸ ਵੇਲੇ ਇਹਨਾਂ ਦੀ ਇੰਡੀਅਨ ਰਿਊਮਰ ਮਿਲ ਹੈ ਔਰ ਨੈਗੇਟਿਵਿਟੀ ਹੈ, ਇਸ ਤੋਂ ਖਬਰਦਾਰ ਰਹਿਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਆ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia, 24486. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਅਫਗਾਨਿਸਤਾਨ ਨੀਤੀ ਦਾ ਪੂਰੀ ਤਰ੍ਹਾਂ ਭੋਗ ਜਿਹੜਾ ਉਹ ਪੈ ਚੁੱਕਾ ਹੈ। ਸੋ ਡੋਰਪੁਰ ਹੋਈ ਮੋਦੀ ਸਰਕਾਰ ਭਵਿੱਖ ਵਿੱਚ ਕੀ ਤਾਲਿਬਾਨਾਂ ਸੰਬੰਧੀ ਨੀਤੀ ਅਖਤਿਆਰ ਕਰੇਗੀ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤ ਦਾ ਹਾਲ ਤਾਂ ਅਫਗਾਨਿਸਤਾਨ ਦੀ ਫੋਰਨ ਪਾਲਿਸੀ ਦੇ ਹਵਾਲੇ ਨਾਲ ਇਹ ਹੋਇਆ ਕਿ ਵੀ ਇਹ ਜਿਹੜੀ ਇੱਕ ਟਰਮ ਦੀਵਾਲਾ ਨਿਕਲਣਾ ਕਹਿੰਦੇ ਨੇ, ਇਹ ਦੀਵਾਲੀ ਦੀ ਰਾਤ ਜਿਹੜਾ ਜੂਆ ਖੇਡਦੇ ਸੀ ਤੇ ਉਹ ਕਹਿੰਦੇ ਸੀ ਵੀ ਗਿਆ ਤੇ ਸੀ ਦੀਵਾਲੀ ਮਨਾਉਣ, ਪਰ ਦਿਵਾਲਾ ਨਿਕਲ ਗਿਆ। ਮਤਲਬ ਜਦੋਂ ਸਭ ਕੁਝ ਹਾਰ ਜਾਂਦਾ ਤੇ ਉਹ ਬੈਂਕਰਪਟ ਦੇ ਲਈ ਟਰਮ ਦੀਵਾਲਾ, ਜੋ ਸਭ ਕੁਝ ਦਾ ਤੇ ਸਭ ਕੁਝ ਹੀ ਲੁੱਟਿਆ ਗਿਆ। ਤੇ ਸਵੇਰੇ ਉਹ ਗਲੀਆਂ 'ਚ ਜਿਹੜਾ ਉਹ ਪਾਗਲਾਂ ਵਾਂਗ ਕਹਿੰਦਾ, ਓਏ ਲੋਕੋ ਮੇਰਾ ਸਭ ਕੁਝ ਲੁੱਟਿਆ ਗਿਆ, ਉਹ ਲੋਕੋ ਮੇਰੇ ਪੱਲੇ ਕੱਖ ਨਹੀਂ ਰਿਹਾ। ਹੁਣ ਵੈਸੇ ਮੋਦੀ ਔਰ ਭਾਰਤ ਦਾ ਹਾਲ ਇਹ ਹੀ ਹੈ ਕਿ ਵੀ ਉਹ ਗਲੀਆਂ ਦੇ ਵਿੱਚ ਪਾਗਲਾਂ ਵਾਂਗ ਭੱਜ ਕੇ ਕਹਿਣ ਕਿ ਜੀ ਲੁੱਟਿਆ ਗਿਆ, ਮੇਰਾ ਸਭ ਕੁਝ ਲੁੱਟਿਆ ਗਿਆ, ਸਭ ਕੁਝ ਲੁੱਟਿਆ ਗਿਆ। ਹੁਣ ਉਹ ਕੋਈ ਕੌਣ ਲੁੱਟ ਕੇ ਲੈ ਗਏ, ਉਹ ਕਹਿੰਦੇ ਇਹ ਨਹੀਂ, ਇਹ ਸਾਡੀ ਆਪਣੀ ਅਕਲ ਹੀ ਪੁੱਠੀ ਹੋ ਗਈ, ਉਹ ਲੁੱਟਿਆ ਗਿਆ, ਬਸ ਲੁੱਟਿਆ ਗਿਆ। ਹੁਣ ਨਜ਼ਰ ਆ ਰਿਹਾ ਵੀ ਤੁਸੀਂ 2-3 ਬਿਲੀਅਨ ਡਾਲਰ ਲਾਇਆ ਉੱਥੇ, ਕਦੇ ਜੀ ਅਸੀਂ ਡੈਮ ਬਣਾਤੇ, ਅਸੀਂ ਫਲਾਣਾ, ਪਰ ਲਾ ਤਾਂ ਰਹੇ ਸੀ ਕਿ ਉਹ ਅਫਗਾਨਿਸਤਾਨ ਨੂੰ ਉਹਨਾਂ ਨੇ ਆਪਣੀ ਕਲਾਇੰਟ ਸਟੇਟ ਬਣਾਇਆ ਸੀ। ਇਹ ਨਹੀਂ ਕਿ ਵੀ ਇਹ ਇਸ ਅਸ਼ਰਫ ਗਨੀ ਦੇ ਪੀਰੀਅਡ 'ਚ ਬਣਿਆ, 47 ਤੋਂ ਬਾਅਦ ਹੀ ਇਹਨਾਂ ਦੀ ਦਖਲਅੰਦਾਜ਼ੀ ਰਹੀ। ਜਦੋਂ ਬਾਦਸ਼ਾਹ ਸੀ ਔਰ ਉਹ ਦੂਸਰੇ ਜਿਹੜੇ ਨੇ ਉਹ ਜ਼ਾਹਿਰ ਸ਼ਾਹ ਔਰ ਫਲਾਣੇ, ਕਿਉਂਕਿ ਸੋਵੀਅਤ ਯੂਨੀਅਨ ਦਾ ਇਨਫਲੂਐਂਸ ਸੀ ਔਰ ਇੰਡੀਆ ਕਿਉਂਕਿ ਖੁਦ ਸੋਵੀਅਤ ਯੂਨੀਅਨ ਦੀ ਕਲਾਇੰਟ ਸਟੇਟ ਸੀ ਤੇ ਅੱਗੋਂ ਉਹਨੇ ਅਫਗਾਨਿਸਤਾਨ ਨਾਲ ਵੀ ਉਹੀ ਕੀਤਾ ਸੀ। ਔਰ ਇਹੀ ਕਾਰਨ ਸੀ ਕਿ 1979 ਦੇ ਵਿੱਚ 1979 ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਟੇਕ ਓਵਰ ਕਰ, ਸਭ ਤੋਂ ਪਹਿਲਾਂ ਉਹਨੂੰ ਮੁਬਾਰਕ ਦੇਣ ਵਾਲਾ ਔਰ ਉਹਨੂੰ ਜਸਟੀਫਾਈ ਕਰਨ ਵਾਲਾ ਇੰਡੀਆ ਸੀ। ਫਿਰ ਕੱਲਾ ਇਹ ਨਹੀਂ ਹੈ, ਜਦੋਂ ਸੋਵੀਅਤ ਯੂਨੀਅਨ ਜਿਹੜਾ ਹੈ ਉਹ ਵਿਦਡਰਾਅਲ ਦਾ ਵੀ ਫੈਸਲਾ ਕੀਤਾ ਉਹਨਾਂ ਨੇ, ਜਿਹਨੂੰ ਉੱਥੇ ਨਾਮ ਨਿਹਾਦ ਉਹਨਾਂ ਨੇ ਖੜਾ ਕੀਤਾ ਕਿ ਜੀ ਇਹ ਹੁਣ ਜਿਵੇਂ ਅਮਰੀਕਨਾਂ ਨੇ ਸਮਝਿਆ ਸੀ ਚਲੋ ਅਸ਼ਰਫ ਗਨੀ ਇੱਕ ਪਾਪਟ ਖੜਾ ਕਰਤਾ ਹੈ, ਅਗਲੇ 2-3-4 ਸਾਲ ਲਗਾ ਦੇਗਾ, ਉਦੋਂ ਤੱਕ ਜਿਹੜੇ ਨੇ ਕੋਈ ਹੋਰ ਕਬੀਲਿਆਂ ਦਾ ਇੱਕ ਦੂਜੇ ਨਾਲ ਸ਼ੁਰੂ ਹੋ ਜਾਏਗਾ। ਗ੍ਰੇਟ ਗੇਮ ਚੱਲ ਹੀ ਰਹੀ ਹੈ ਉਹਦੇ 'ਚ, ਉਹ ਤਾਂ 8 ਦਿਨਾਂ ਦੇ ਵਿੱਚ ਭੋਗ ਪੈ ਗਿਆ ਸਾਰੇ ਦਾ, ਉਹ ਵੀ ਬਿਲਕੁਲ ਡੌਰ ਭੌਰ ਹੋ ਗਏ ਤੇ ਉਹਨਾਂ ਦਾ ਵੀ ਹਾਲ ਕੁਛ ਨਹੀਂ ਹੈ ਵੀ ਕਿੱਧਰ ਨੂੰ ਜਾਣਾ ਉਹਨਾਂ ਨੇ। ਔਰ ਉਦੋਂ ਵੀ ਕਿਉਂਕਿ ਬਹੁਤ ਵਾਰੀ ਅਸੀਂ ਉਦੋਂ ਇਹਨੂੰ ਅੱਜ ਕੱਲ੍ਹ ਕਹਿੰਦੇ ਨਾ ਫਲੈਸ਼ਬੈਕ ਇਨ ਹਿਸਟਰੀ, ਤੁਸੀਂ ਦੇਖੋ ਕਿ ਜਦੋਂ ਇਹ ਚਲੇ ਗਏ ਸੋਵੀਅਤ ਯੂਨੀਅਨ ਨੇ ਨਜ਼ੀਬੁੱਲਾ ਨੂੰ ਖੜਾ ਕਰ ਦਿੱਤਾ ਹੈ, ਬਹੁਤ ਜਲਦੀ ਜਿਹੜਾ ਉਹ ਤਾਲਿਬਾਨ, ਹਾਲਾਂ ਉਦੋਂ ਫਿਰ ਸਿਵਲ ਵਾਰ ਵੀ ਹੋਈ ਗੰਦੀ, ਲੇਕਿਨ ਨਜ਼ੀਬੁੱਲਾ ਦੌੜ ਕੇ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਡਿਪਲੋਮੈਟਿਕ ਕੰਪਲੈਕਸ ਹੁੰਦਾ ਉਹਦੇ 'ਚ ਵੜ ਗਿਆ। ਜਿਵੇਂ ਜਿਹਨੂੰ ਉਹ ਹੈ ਇੰਗਲੈਂਡ ਦੇ ਵਿੱਚ ਇਕਵਾਡੋਰ ਦੀ ਐਮਬੈਸੀ 'ਚ ਵੜਿਆ ਹੈ, ਕੀ ਨਾਂ ਹੈ ਉਸ ਦਾ, ਜਿਹਨੇ ਵਿਕੀ ਲੀਕਸ, ਉੱਥੇ ਹੀ ਹੈ, ਅਮਰੀਕਾ ਉਹਨੂੰ ਐਕਸਟ੍ਰਾਡਾਈਟ ਕਰਨਾ ਚਾਹੁੰਦਾ। ਹੁਣ ਉਹ 4 ਸਾਲ UN ਦੇ ਉਹਦੇ 'ਚ ਕੰਪਲੈਕਸ ਦੇ ਵਿੱਚ ਲੁਕਿਆ ਰਿਹਾ। ਹੁਣ ਨਜ਼ੀਬੁੱਲਾ ਇੰਡੀਆ ਦਾ ਬੰਦਾ ਸੀ ਔਰ ਉਹ ਅਪੀਲਾਂ ਦੂਜੀਆਂ ਕਰਨ, ਇੰਡੀਆ ਨੂੰ ਕਹਿਣ ਵੀ ਇਹਨੂੰ ਕੱਢੋ ਇੱਥੋਂ, ਚੁੱਕੋ। ਉਹਨਾਂ ਨੇ ਇੰਡੀਆ ਨੇ ਹੱਥ ਧੋ ਲਏ। ਜਿਵੇਂ ਹੁਣ ਅਸ਼ਰਫ ਗਨੀ ਤੋਂ ਹਾਲਾਂ ਮੈਨੂੰ ਇਹ ਲੱਗਦਾ ਵੀ ਤਾਜ਼ਿਕਸਤਾਨ ਤੋਂ ਸਲਿਪ ਕਰਕੇ ਉੱਥੇ ਹੀ ਗਿਆ ਹੋਣਾ, ਕਿਤੇ ਲੁਕੋਇਆ ਹੋਣਾ, ਔਰ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਰਾਹੀਂ ਜਾਂ ਇੰਡੀਆ ਕੋਈ ਇਸ ਕਿਸਮ ਦੀ ਕੋਈ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਜੇ ਉਹਨਾਂ ਨੇ ਤਾਲਿਬਾਨ ਦੀ ਹਕੂਮਤ ਨੂੰ ਡੀਸਟੈਬਲਾਈਜ਼ ਕਰ, ਕੁਛ ਨਾ ਕੁਛ ਕੋਈ ਨਾ ਕੋਈ ਮਿਸਚਿਫ ਤਾਂ ਇਹ ਕਰਨਗੇ। ਕਿਉਂਕਿ ਇਹ ਠੀਕ ਹੈ ਕਿ ਤਾਲਿਬਾਨ ਤਾਂ ਵੱਡਾ ਦਿਲ ਦਿਖਾ ਰਹੇ ਹੋਣਗੇ ਜੀ ਜਨਰਲ ਐਮਨੈਸਟੀ ਨਿਕਲ ਜਾਓ, ਉਹਨਾਂ ਨੇ ਮਿਨਿਸਟਰਾਂ ਨੂੰ ਵੀ ਨਿਕਲ ਦਿੱਤਾ, ਡਿਪਲੋਮੈਟਾਂ ਨੂੰ ਵੀ ਨਿਕਲਣ ਦਿੱਤਾ,
ਈਵਨ ਜਿਹਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਔਰ ਬਾਜ਼ਾਰੇ ਸ਼ਰੀਫ 'ਚ ਇੱਕ ਲਾਈਨ 'ਚ ਖੜੇ ਕਰਕੇ ਮਾਰੇ ਸੀ ਦੋਸਤਮ, ਉਹਨੂੰ ਵੀ ਨਿਕਲਣ ਦਿੱਤਾ, ਟਰਕੀ 'ਚ ਵੀ ਰਿਹਾ ਕਾਫੀ ਦੇਰ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਸਭ ਤੋਂ ਪਾਰਟ ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਵੀ ਇਹਨਾਂ ਨੇ ਤਾਂ ਸਾਰੇ ਹੀ ਆਂਡੇ ਇੱਕੋ ਟੋਕਰੀ 'ਚ ਪਾਏ ਹੋਏ ਸੀ। ਔਰ ਇੱਕ ਇਹਨਾਂ ਦਾ ਐਕਸ ਐਂਬੈਸਡਰ ਰਿਹਾ ਅਫਗਾਨਿਸਤਾਨ 'ਚ ਇੰਡੀਆ ਦਾ, ਕਰਨ ਥਾਪਰ ਨੂੰ ਕਹਿ ਰਿਹਾ ਸੀ, ਕਹਿੰਦਾ ਇਹ ਡਿਪਲੋਮੇਸੀ ਦੀ ਕਦੇ ਸਿਆਣਪ ਨਹੀਂ ਹੁੰਦੀ ਕਿ ਯੂ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ। ਉਹਨਾਂ ਨੇ ਕਿਹਾ ਵੀ ਇਹ ਤਾਂ ਇੱਕ ਕੇਵ ਦੇ ਵਿੱਚ ਵੜ ਗਏ। ਹੁਣ ਕੇਵ ਦਾ ਇੱਕੋ ਹੀ ਦਰਵਾਜ਼ਾ ਹੁੰਦਾ, ਤੁਸੀਂ ਵੜ ਸਕਦੇ ਹੋ, ਨਿਕਲ ਨਹੀਂ ਸਕਦੇ। ਜੇ ਪਿੱਛੋਂ ਦਰਵਾਜ਼ਾ ਬੰਦ ਹੋਏ, ਦਰਵਾਜ਼ਾ ਵੀ ਬੰਦ ਹੋਏ ਤੇ ਦਰਵਾਜ਼ੇ ਦੇ ਬਾਹਰ ਸ਼ੇਰ ਖੜਾ ਹੋਏ, ਫਿਰ ਗੁਫਾ ਚੋਂ ਨਿਕਲੋਗੇ ਕਿਵੇਂ? ਫਿਰ ਤਾਂ ਉਹੀ ਹੁੰਦਾ ਨਾ ਵੀ ਉਹ ਜਿਵੇਂ ਕਿਸੇ ਨੂੰ ਕਿਹਾ ਜੀ ਤੈਨੂੰ ਸ਼ੇਰ ਮਿਲ ਜਾਏ ਤਾਂ ਤੂੰ ਕੀ ਕਰੇਗਾ, ਕਹਿੰਦਾ ਮੈਂ ਕੀ ਕਰਨਾ, ਫਿਰ ਤਾਂ ਸ਼ੇਰ ਜੀ ਮਹਾਰਾਜ ਹੀ ਕਰਨਗੇ ਜੋ ਕਰਨਗੇ। ਹੁਣ ਹਾਲ ਇਹਨਾਂ ਦਾ ਇਹ ਹੈ ਵੀ ਇਹ ਗੁਫਾ ਦੇ ਵਿੱਚ ਵੜ ਗਏ, ਦਰਵਾਜ਼ਾ ਬੰਦ, ਬਾਹਰ ਸ਼ੇਰ ਖੜੇ ਨੇ ਪਖਤੂਨ, ਹੁਣ ਉਹ ਸ਼ੇਰ ਜੀ ਮਹਾਰਾਜ ਹੀ ਕਰਨਗੇ ਜੋ ਕਰਨਗੇ। ਸੋ ਇਸ ਸਭ ਦੇ ਚੱਲਦੇ ਆ ਤੁਸੀਂ ਇਹਨਾਂ ਦੇ ਜਿੰਨੇ ਐਕਸਪਰਟ ਔਰ ਇਹਨਾਂ ਦੇ ਜਿਹੜੇ ਭੌਂਕੇ, ਪਹਿਲਾਂ ਮੈਂ ਜਿਹੜਾ ਬਦ ਇਖਲਾਕ, ਬਦ ਕਲਾਮ, ਬਦ ਕਿਰਦਾਰ ਕਪਤਾਨ ਜਿਹੜਾ 3rd ਕਲਾਸ ਬੰਦਾ ਇਹਨਾਂ ਦਾ ਅਜੀਤ ਡੋਵਲ ਦਾ ਕੈਪਟਨ ਅਮਰਿੰਦਰ, ਪਹਿਲਾਂ ਤਾਂ ਮੈਂ ਉਹਦੀ ਸਟੇਟਮੈਂਟ ਕਿ ਵੀ ਜਦੋਂ ਅਸੀਂ ਕਿਹਾ ਕਿ ਵੀ ਹੁਣ ਉਹ ਕੀ ਕਹਿ ਰਿਹਾ, ਉਹਨੇ ਟਵੀਟ ਕੀਤਾ ਅਫਗਾਨਿਸਤਾਨ fall to Taliban doesn't augur well for our country। ਇਹ ਜਿਹੜਾ ਉਹਨਾਂ ਦਾ ਤਾਲਿਬਾਨ ਦਾ ਜਿਤਨਾ ਹੈ ਸਾਡੇ ਲਈ ਕੋਈ ਠੀਕ ਨਹੀਂ ਹੋਇਆ। it will strengthen the Sino-Pak nexus against India, ਕਿ ਇਹਦੇ ਨਾਲ ਅਮਰੀਕਾ ਔਰ ਚਾਈਨਾ ਦਾ ਜਿਹੜਾ ਇਲਹਾਕ ਹੈ ਭਾਰਤ ਦੇ ਖਿਲਾਫ ਉਹ ਹੋਰ ਵੀ ਮਜ਼ਬੂਤ ਹੋਏਗਾ। China has already sought militia's help on Uyghur। ਹੁਣ ਚੀਨ ਨੇ ਤਾਂ ਉਹਨਾਂ ਦੇ ਪੂਰਾ ਡੈਲੀਗੇਸ਼ਨ 9 ਰੁਕਨੀ ਉਹਨਾਂ ਦਾ 9 ਮੈਂਬਰਡ ਆਇਆ, ਉਹਨਾਂ ਨੂੰ ਉਹਨਾਂ ਨੇ ਆਨਰ ਕੀਤਾ, ਬਰਾਬਰ ਬਿਠਾਇਆ। ਔਰ ਹੁਣ ਵੀ ਮੈਂ ਜੇ ਕਿਹਾ ਵੀ ਜਿਹੜੀਆਂ ਪਹਿਲੀਆਂ ਕੰਟਰੀਜ਼ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਕਰ ਸਕਦੀਆਂ ਨੇ ਉਹਨਾਂ ਚਾਈਨਾ ਔਰ ਰਸ਼ੀਆ ਹੋਏਗਾ, ਈਰਾਨ ਵੀ ਹੋਏਗਾ ਨਾਲ। ਹੁਣ ਉਹ ਕਹਿ ਰਿਹਾ ਜੀ ਉਹ ਤਾਂ ਆਲਰੇਡੀ ਇਹ ਤਾਂ ਉਹਨਾਂ ਨੇ ਪਹਿਲਾਂ ਹੀ ਉਹਨਾਂ ਦੀ ਮਦਦ, ਔਰ ਉਹਨਾਂ ਨੇ ਚਾਈਨਾ ਨੇ ਤਾਂ ਅਸ਼ੋਰੈਂਸ ਮੰਗੀ ਕਿ ਵੀ ਤੁਸੀਂ ਵੀਗਰ ਮੁਸਲਮਾਨਾਂ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਕੋਈ ਹੈਲਪ ਨਹੀਂ ਕਰੋਗੇ, ਉਹਨਾਂ ਨੂੰ ਕੋਈ ਪਨਾਹਗਾਹ ਨਹੀਂ ਦਿਓਗੇ। ਉਹ ਤਾਂ ਅਮਰੀਕਾ ਨੇ ਵੀ ਜਿਹੜਾ ਸਮਝੌਤਾ ਕੀਤਾ ਕਿ ਭਾਈ ਅਲ ਕਾਇਦਾ ਔਰ ਆਈਸਿਸ ਔਰ ਦੂਜਾ ਉਹਨਾਂ ਨੂੰ ਨਹੀਂ, ਉਹਨਾਂ ਦੇ ਵੀ ਹੱਕ 'ਚ ਨਹੀਂ ਹੈ। ਫਿਰ ਇਹ ਕਹਿੰਦਾ ਦ ਸਾਈਨਸ ਆਰ ਨਾਟ ਐਟ ਆਲ ਗੁੱਡ, ਜਾ ਕੇ ਹਵਨ ਕਰਾਓ, ਪੰਡਤ ਸੱਦੋ, ਕੋਈ ਗਊ ਮੂਤਰ ਪੀਓ ਜਾ ਕੇ ਸਾਰੇ ਕਿ ਬਈ ਤੁਹਾਡੀ ਜਾਨ ਬਚੀ ਰਹੇ। ਦ ਸਾਈਨਸ ਆਰ ਨਾਟ ਐਟ ਆਲ ਗੁੱਡ, ਵੀ ਨੀਡ ਟੂ ਬੀ ਐਕਸਟਰਾ ਵਿਜੀਲੈਂਟ ਨਾਓ ਐਟ ਆਵਰ ਬਾਰਡਰਸ। ਹੁਣ ਜਾ ਕੇ ਗਾਵਾਂ ਉੱਥੇ ਬਿਠਾ ਦਿਓ, ਮਾਵਾਂ ਆਪਣੀਆਂ ਬਾਰਡਰਾਂ ਦੇ ਉੱਤੇ ਜਿਹੜੀਆਂ ਉਹਨੂੰ ਡਿਫੈਂਡ ਕਰਨਗੇ। ਸੋ ਇਹ ਜੋ ਇਹ ਕਹਿ ਰਿਹਾ ਇਹ ਅਜੀਤ ਡੋਵਲ ਕਹਿ ਰਿਹਾ, ਇਹ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਦਾ। ਔਰ ਇਹੀ ਨਹੀਂ ਹੈ, ਈਵਨ ਜਦੋਂ ਹੁਣ ਮੋਦੀ ਜਿਵੇਂ ਗਲਵਾਨ ਵੈਲੀ ਦੇ ਵਿੱਚ ਜੋ ਚੀਨੀਆਂ ਨੇ ਕੀਤਾ, ਇਹ ਕਹੀ ਜਾਏ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਝ, ਹਜ਼ਾਰਾਂ ਸਕੁਅਰ ਕਿਲੋਮੀਟਰ ਜਿਵੇਂ ਕੁਛ ਨਹੀਂ ਬੋਲਿਆ ਹੈ। ਹੁਣ ਆ ਦੂਜਾ ਐਡਰੈਸ ਉਹਨੇ ਕਰ ਲਿਆ 15 ਅਗਸਤ ਵਾਲਾ, ਉਸ ਤੋਂ ਪਹਿਲਾਂ ਪਿਛਲੇ ਸਾਲ ਕੀਤਾ ਸੀ ਜੂਨ ਤੋਂ ਬਾਅਦ, ਜੂਨ 2020 'ਚ ਗਲਵਾਨ, ਪੈਂਗੋਂਗ ਸੋ ਲੇਕ, ਡੈਪਸੋਂਗ ਕੀ ਹੋਇਆ। ਹੁਣ ਇਹ ਜਿਹੜੀ ਡਿਵੈਲਪਮੈਂਟ ਚੱਲ ਰਹੀ ਹੈ ਇੰਡੀਆ ਦੀ ਸਟੋਨੀ ਸਾਈਲੈਂਸ ਹੈ। ਦੁਨੀਆ ਦੇ ਸਾਰੇ ਲੋਕ ਕਹਿ ਰਹੇ ਅਦਰ ਦੈਨ ਕਿ UN ਸਿਕਿਉਰਿਟੀ ਕਾਉਂਸਲ 'ਚ ਬਹਿ ਕੇ ਪਾਕਿਸਤਾਨ ਨੂੰ ਐਂਬੈਰਸ ਕਰਨ ਦੇ ਪਹਿਲੀ ਮੀਟਿੰਗ ਸੱਦ ਲਈ ਐਮਰਜੈਂਸੀ ਅਫਗਾਨਿਸਤਾਨ ਦੇ ਉੱਤੇ ਪਿਛਲੇ ਫਰਾਈਡੇ, ਪਾਕਿਸਤਾਨ ਨੂੰ ਨਹੀਂ ਇਨਵਾਈਟ, ਅੱਜ ਵਰਚੁਅਲ ਕੀਤੀ, ਅੱਜ ਵੀ ਨਹੀਂ। ਹੁਣ ਅੱਜ ਤਾਂ ਚੀਕਾਂ ਨਿਕਲੀਆਂ ਹੋਈਆਂ ਸੀ, ਉਹੀ ਜਿਹੜੇ ਅਫਗਾਨਿਸਤਾਨ ਦੇ ਨੁਮਾਇੰਦੇ ਪਿਛਲੀ ਮੀਟਿੰਗ 'ਚ ਕਹਿ ਰਹੇ ਸੀ ਜੀ ਤਾਲਿਬਾਨ ਦੇ ਖਿਲਾਫ ਕੁਝ ਕਰੋ, ਹੁਣ ਉਹ ਕਹਿ ਰਹੇ ਨੇ ਜੀ ਅਸੀਂ ਇਹਨਾਂ ਦੀ ਹਕੂਮਤ ਨੂੰ ਮੰਨੋ, ਔਰ ਬਿਲਕੁਲ ਉਹਨਾਂ ਦੇ ਨਾਲ ਉਹਨਾਂ ਨੇ ਲਾਇਲਟੀ ਸ਼ਿਫਟ ਕਰ ਲਈ। ਹੁਣ ਇਹਨਾਂ ਦੇ ਚੱਲਦੇ ਆ ਕਾਂਗਰਸ ਔਰ ਫਸੇ ਨੇ ਉਹਨਾਂ ਦੇ ਆਪਣੇ ਡਿਪਲੋਮੈਟ ਵੀ ਫਸੇ ਆ, ਕਿੰਨੀਆਂ ਐਮਬੈਸੀਆਂ ਕੌਂਸਲੇਟਾਂ 'ਚ ਤਾਂ ਇਹਨਾਂ ਦੇ ਸਾਰੇ ਰਾਹ ਦੇ ਬੰਦੇ ਸੀ। ਉਹ ਹੁਣ ਅਜੇ ਹੈਲੀਕਾਪਟਰ ਵਗੈਰਾ ਤਾਂ ਖੋਲੇ ਤਾਲਿਬਾਨ ਨੇ ਜਿਹੜੇ ਇਹਨਾਂ ਨੇ ਗਿਫਟ ਕੀਤੇ ਹੋਏ ਸੀ। ਲੇਕਿਨ ਹੁਣ ਕਾਂਗਰਸ ਨੇ ਉਹਨਾਂ ਦੇ ਉੱਤੇ ਕਿਹਾ ਕਿ ਟਰਮਿੰਗ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ ਐਜ਼ ਅਲਾਰਮਿੰਗ। ਕਾਂਗਰਸ ਔਨ ਮੰਡੇ ਕੁਐਸਚਨਡ why Narendra Modi government refused to set in motion a plan to evacuate Indian citizens and protect India's strategic assets there। Strategic asset ਹੁੰਦੇ ਨੇ ਮੁਖਬਰ ਜਿਹੜੇ ਸਾਰੇ ਇਕੱਠੇ ਕੀਤੇ ਹੋਏ ਨੇ, ਕਿ ਉਹ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਪ੍ਰੋਟੈਕਟ ਕੀਤਾ। ਉਹ ਤਾਂ ਹੁਣ ਲੱਭਣਗੇ ਨਾ ਕਿਹੜੇ ਕਿਹੜੇ ਨੇ, ਉਹ ਤਾਂ ਉਹਨਾਂ ਨੇ ਲਿਸਟ ਲੱਭਣਗੇ ਕਿ ਕਿਹੜਾ ਮੁਰਾਰੀ ਲਾਲ, ਬਿਸ਼ੰਬਰ ਦਾਸ, ਹਰੀ ਰਾਮ, ਕ੍ਰਿਸ਼ਨ ਚੰਦਰ, ਉਹ ਸਾਰੇ ਕੱਢਣਗੇ ਵੀ ਕਿਹੜਾ ਮੁਸਲਮਾਨੀ ਨਾਂ ਬਣ ਕੇ ਕੀ ਬਣਿਆ ਹੋਇਆ ਉੱਥੇ ਰੱਖਿਆ ਹੋਇਆ। ਉਹਨਾਂ ਨੇ ਕਿਹਾ, ਔਰ ਇਹ ਚੀਫ ਕਾਂਗਰਸ ਦੇ ਸਪੋਕਸਪਰਸਨ ਨੇ ਕਿਹਾ, ਇਟ ਇਜ਼ ਗ੍ਰॉस ਐਬਡੀਕੇਸ਼ਨ ਆਫ ਡਿਊਟੀ not to have an evacuation plan and asked the Prime Minister
and External Affairs Minister to clearly spell out our policy for safe return of our citizens, embassy personnel, as well as all our future relationships। ये लंबी चौड़ी स्टेटमेंट है, वक्त नहीं है। और इस दे नाल हुण बीजेपी ਦਾ ਜਨਰਲ ਸੈਕਟਰੀ ਜਿਹੜਾ ਇਹਨਾਂ ਦਾ ਆਈਡੀਆਲੋਗ ਵੀ ਹੈ ਰਾਮ ਮਾਧਵ, ਉਹ ਕਹਿ ਰਿਹਾ ਹੈ ਇੰਡੀਆ ਸ਼ੁੱਡ ਬ੍ਰੇਸ ਇਟਸੈਲਫ ਅਪ ਫॉर ਸੀਰੀਅਸ ਸਿਕਿਉਰਿਟੀ ਚੈਲੰਜਸ। ਇਹ ਸੇਜ਼ ਫਾਰਮਰ बीजेपी ਜਨਰਲ ਸੈਕਟਰੀ ਰਾਮ ਮਾਧਵ, ਫਾਰਮਰ ਹੈ। ਪਾਰਟੀ हैज़ नॉट पुट आउट एनी ऑफिशियल स्टेटमेंट ऑन तालिबान टेक ओवर एज अफगान। उन्हें मोदी ने लाल किले की फसील तो एड्रैस किया, कोई मैंशन नहीं तालिबान टेक ओवर का कि भाई साडा तो बेड़ा घर कोई लोको दुनिया दे साडा लुटिया गया नहीं इन्होंने मैं सस्सी नाल भी नहीं बनाना चाहता। ये तो जेडे ने जुत्तियां दे हकदार ने। सस्सी तो बेचारी इनोसेंट सी ना, तो सस्सीए बेखबरे ना। इन्हां ने शैतान दी टूटी, इन्हां दा जिहड़ा है वो इन्हां नाल जो होया यही होना चाहिए सी, अजे इन्हां नाल बदतर होना है। और उहदे च ये तो इसे प्रोपेगेंडे दे उत्ते ही रहे ने। हुण जिवें माधव कह रहा है Taliban has over 30,000 mercenaries trained in Pakistan by ISI in power in Kabul. Taliban leadership will now deploy them elsewhere with the help of mentor Pakistan। elsewhere ਦਾ ਮਤਲਬ ਕਸ਼ਮੀਰ, ਕਿ ਜਿਹੜੇ 30,000 ਕੀਤੇ ਨੇ ਉਹ ਪਹਿਲਾਂ ਆਪੇ ਹੀ ਜਿਹੜਾ ਉਹ ਪਟਾਕਾ ਚਲਾਓ, ਫਿਰ ਆਪੇ ਹੀ ਡਰੀ ਜਾਓ ਔਰ ਆਪਣਾ ਹੀ ਪ੍ਰੋਪੇਗੈਂਡਾ। ਔਰ ਇੰਡੀਆ ਸ਼ੁੱਡ ਬ੍ਰੇਸ ਅਪ ਫॉर ਸੀਰੀਅਸ ਸਿਕਿਉਰਿਟੀ ਚੈਲੰਜਸ। Taliban ਜਿਹੜੇ ਨੇ ਉਹ they will do what they will do, we don't know। unfolding events in Afghanistan are ringing alarm bells all over including India। or if anyone believes war is over, they are living in fool's paradise। new war has begun, we Indians shouldn't get caught off guard। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਹੁਣ ਉਹਨਾਂ ਦਾ ਜੋ ਧੱਕਾ ਉਹਨਾਂ ਨੇ ਉਹਨਾਂ ਨਾਲ ਕੀਤਾ ਹੋਇਆ ਉਹ ਸਾਰੇ ਦਾ। ਔਰ ਉਹਨਾਂ ਦੇ ਜਿਹੜੇ एनालिस्ट ने वो वखरे बयानबाजियां कर रहे हैं, जिवें तालिबान टेक ओवर 5 इशूज़ फेसिंग द मोदी गवर्नमेंट, कि मोदी गवर्नमेंट नूं की चैलेंजेस ने 5 नुकते उन्होंने एडवाइज़ कर रहे हैं उन्होंने सिक्योरिटी। तो पहला तो है ब्रिंगिंग होम इंडियन नैशनल्स, कि भी तुसी कोई फ्लाइट्स कोई तुहाडी इवैक्यूएशन प्लान नहीं सी और वो फसे हुए ने उत्थे डरे हुए चीकां मार रहे हैं, उन्होंने उत्थों कड्डो। फिर उन्होंने कहा हैल्पिंग अफगान्स हू वांट टू लीव। ਉਹ ਜੇ ਤੁਸੀਂ ਆਪਣੇ ਡਿਪਲੋਮੈਟ ਆਪਣਾ ਸਟਾਫ ਨਹੀਂ ਕੱਢਿਆ, ਲੋਕਾਂ ਨੂੰ ਕੀ ਕੱਢਣਾ? ਉਹ ਤਾਂ ਜਿਹੜੇ ਸਿੱਖ ਨੇ ਉਹ ਤਾਂ ਬੈਠੇ ਰਹਿਣਗੇ ਜੀ ਅਸੀਂ ਇੱਥੇ ਹੀ ਰਹਿਣਾ, ਗੁਰਦੁਆਰੇ 'ਚ ਅਸੀਂ ਸੇਫ ਹੈ। ਰੈਕਗਨਾਈਜ਼ਿੰਗ ਦਾ ਤਾਲਿਬਾਨ ਰਜੀਮ, ਹੁਣ ਇਹ ਆ ਰਿਹਾ ਵੀ ਜੇ ਰੂਸ ਰੈਕਗਨਾਈਜ਼ ਕਰੇਗਾ, ਚਾਈਨਾ ਕਰੇਗਾ, ਬਾਕੀ ਦੁਨੀਆ ਅਮਰੀਕਾ ਵੀ ਕਰ ਲੈ, ਇੰਡੀਆ ਕੀ ਕਰੇਗਾ? ਇਹਦਾ ਮਤਲਬ ਆਪ ਹੀ ਕਹਿੰਦੇ ਨੇ 30,000 ਗੁਰੀਲੇ ਪਾਕਿਸਤਾਨੀ ਨੇ ਉਹ ਕਸ਼ਮੀਰ 'ਚ ਆ ਵੜਨਗੇ। ਹੁਣ ਉਹ ਕੀ ਕਹਿੰਦੇ ਨੇ ਵੀ ਉਹਨੂੰ ਮੂੰਹ 'ਚ ਕੋੜ ਕਰ ਲਈ, ਸੱਪ ਦੇ ਮੂੰਹ 'ਚ ਕੋੜ ਕਰ ਲਈ, ਸੱਪ ਦੇ ਮੂੰਹ 'ਚ ਕਹਿੰਦੇ ਨੇ ਹਾਂ ਕਿ ਕਹਿੰਦੇ ਕਿ ਭਾਈ ਉਹ ਪਤਾ ਨਹੀਂ ਕੀ ਬਲੀਫ ਹੈ, ਖਾਏ ਤਾਂ ਉਹਨੂੰ ਕੋੜ ਨਾ ਖਾਏ ਤਾਂ ਭੁੱਖਾ ਮਰੇ। ਹੁਣ ਕਹਿੰਦੇ ਨੇ ਜੀ ਇਹ ਵੀ ਹੁਣ ਔਖਾ ਹੋਏਗਾ ਕਿ ਵੀ ਜਿਹੜੇ ਸਿਕਿਉਰਿਟੀ ਕੌਂਸਲ 'ਚ ਬਹਿ ਕੇ ਜੋ ਅਸੀਂ ਉਹਨਾਂ ਦੇ ਖਿਲਾਫ ਗੰਦ ਬਕਿਆ, ਹੁਣ ਕਿਹੜੇ ਮੂੰਹ ਨਾਲ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ ਤਾਲਿਬਾਨ ਨੂੰ। ਫਿਰ ਡੀਲਿੰਗ ਵਿਦ ਤਾਲਿਬਾਨ ਰਜੀਮ, regardless of whether or not India recognizes the Taliban as the legitimate ruler in Afghanistan, the government will have to open channels of communication to engage the Taliban। कि भी तुसी ना भी recognize करो किवें तुसी इंदा वैक्यूम रहोगे। फिर पंजवां जिहड़ा इन्हां नूं सब तो ज़्यादा बॉदर कर रहा है स्ट्रैटेजिक चॉइसिस विद अफगानिस्तान। वियों सारा जिहड़ी ग्रेट गेम दे विच इंडिया जिहनूं फ्रंट रैंकिंग बनाया सी अमरीका ने, वो तो सारी गेम चेंज हो गई। द लार्जर क्वेश्चंस दैट द गवर्नमेंट फेसेस आर अबाउट हाउ इट्स स्ट्रेटेजिक ऑप्शंस इन अफगानिस्तान विल चेंज given the Taliban's proximity to Pakistan's establishment and the concerns that anti-India terror groups could occupy space in Afghanistan to carry out terror attacks against India। कि भी strategically बिल्कुल collapse और किधर नूं जाना है इन्हां नूं कोई पता नहीं। और ये उन्होंने कहा जी साडा तां इन्फ्लुएंस ही नहीं हो सकता, that will be considerably curtailed as Pakistan's influence over the Taliban remains strong and government will have to consider whether or to now engage Pakistan directly। ये है उन्हां दा कि भी अल्टीमेटली इन्हां दे लई क्योंकि खुद ही प्रोपेगेंडा तालिबान दा मतलब पाकिस्तान है कि कहंदा भी हुण तक असी सी भी पाकिस्तान नूं सानू एंगेज करना पेगा डायरैक्टली कि भाई साडी जान छड्डो। फिर पाकिस्तान दे कोल अपनियां
ਵੇਟੇਜ ਹੋਏਗਾ ਵੀ ਉਹਨੇ ਇਹਨਾਂ ਨੂੰ ਕੀ ਕਹਿਣਾ ਔਰ ਇਸ ਸਾਰੇ ਦੇ ਚੱਲਦੇ ਆ ਕੱਲਾ ਇਹੀ ਨਹੀਂ ਹੈ ਵੀ ਪਾਕਿਸਤਾਨ ਰਿਲੇਟਡ ਅਸੀਂ ਜਦੋਂ ਸਾਊਥ ਏਸ਼ੀਆ ਖਾਲਿਸਤਾਨ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਇਹਨੇ ਮੋਟੀਵੇਟ ਕੀਤਾ ਹੈ ਬਾਕੀਆਂ ਸਾਰਿਆਂ ਨੂੰ ਔਰ ਇਹ ਉਹਨਾਂ ਦੀ ਇੱਕ ਰਿਪੋਰਟ ਤਾਲਿਬਾਨ ਟੇਕ ਓਵਰ ਵਿਲ ਇੰਪੈਕਟ ਸਾਊਥ ਏਸ਼ੀਆ ਐਂਡ ਬਿਯੋਂਡ ਇਹ ਬੰਗਲਾਦੇਸ਼ ਦੀ ਹਕੂਮਤ ਕਹਿ ਰਹੀ ਹੈ ਕਿ ਵੀ ਇਹ ਜਿਹੜਾ ਟੇਕ ਓਵਰ ਹੈ ਇਹ ਬੰਗਲਾਦੇਸ਼ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਕਿਹਾ ਇਨ ਅ ਸਟੇਟਮੈਂਟ ਇਸ਼ੂਡ ਆਫਟਰ ਦਾ ਡਰਾਮੈਟਿਕ ਟੇਕ ਓਵਰ ਆਫ ਕੈਪੀਟਲ ਕਾਬੁਲ ਬਾਈ ਤਾਲਿਬਾਨ ਫਾਈਟਰਸ ਢਾਕਾ ਹੈਜ਼ ਸੈਡ ਅਫਗਾਨਿਸਤਾਨ is an integral part of South Asia and Prime Minister Sheikh Hasina feels the South Asian region must grow and prosper together for this development to be sustainable. ਇਹ ਬੜੀ ਡਿਪਲੋਮੈਟਿਕ ਸਟੇਟਮੈਂਟ ਦਿੱਤੀ ਹੈ। ਹੁਣ ਜੇ ਬੰਗਲਾਦੇਸ਼ ਨੂੰ ਜਾਂ ਸ਼ੇਖ ਹਸੀਨਾ ਨੂੰ ਬਹੁਤ ਵਾਰ ਇੰਡੀਆ ਪੱਖੀ ਕਿਹਾ ਜਾਂਦਾ ਹੈ ਪਰ ਹੁਣ ਉਹਨੇ ਚਾਈਨਾ ਵੱਲ ਵੀ ਰੁਖ ਕੀਤਾ ਹੈ ਪਾਕਿਸਤਾਨ ਪ੍ਰਤੀ ਵੀ ਨਰਮ ਹੈ ਔਰ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ ਦਾ ਦੌਰਾ ਵੀ ਹੋ ਸਕਦਾ ਹੈ ਬੰਗਲਾਦੇਸ਼ ਦੀ ਸ਼ੇਖ ਹਸੀਨਾ ਵੱਲੋਂ ਔਰ ਇਹ ਇੰਡੀਆ ਨੇ ਹੀ ਇਸ ਸਾਰੇ ਨੂੰ ਡੀਰੇਲ ਕੀਤਾ ਅਦਰਵਾਈਜ਼ 8ਵਾਂ ਮੁਲਕ ਸਾਰਕ ਜਿਹੜੀ ਉਹਨਾਂ ਨੇ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ ਸੀ ਅਫਗਾਨਿਸਤਾਨ ਉਹਦਾ ਮੈਂਬਰ ਹੈ ਸੋ ਇੰਡੀਆ ਨੇ ਸਾਰਕ ਨੂੰ ਕਿਲ ਕਰ ਦਿੱਤਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਕੋਈ ਪ੍ਰੋਮੀਨੈਂਸ ਨਹੀਂ ਸੀ ਦੇਣਾ ਚਾਹੁੰਦਾ ਤੇ ਅੱਜ ਨਤੀਜੇ ਦੇ ਤੌਰ ਤੇ ਕਿ ਉਹ ਅਫਗਾਨਿਸਤਾਨ ਵੀ ਹੱਥੋਂ ਗਿਆ ਹੈ ਸਾਰਕ ਨਾਂ ਦੇ ਵੀ ਕੋਈ ਜਥੇਬੰਦੀ ਨੇ ਔਰ ਬੰਗਲਾਦੇਸ਼ ਨੇ ਵੀ ਇਹ ਕਿਹਾ ਬੰਗਲਾਦੇਸ਼ ਬਿਲੀਵਸ that a democratic and pluralistic Afghanistan as chosen by its people is the only guarantee of stability and development in the country और उन्होंने कहा जी ये साढ़े Bangladesh considered itself a potential development partner and a friend of Afghanistan so message यही दे रही है कि भाई असी Bangladesh would be happy to continue to work with the people of Afghanistan and international community for the socio-economic development of the country ਹੁਣ ਇਹ ਵੀ ਜਿਹੜੀ ਹੈ ਉਹ ਤਾਲਿਬਾਨ ਦੇ ਪ੍ਰਤੀ ਬੜੀ ਨਰਮ ਰਵੱਈਆ ਰੱਖਿਆ ਨਹੀਂ ਤਾਂ ਇਹ ਤਾਂ ਬੰਗਲਾਦੇਸ਼ ਤਾਂ ਜਿਵੇਂ ਦਾ ਇਹਨਾਂ ਨੇ ਬਣਾਇਆ ਸੀ ਉਹ ਮੋਰ ਲਾਇਲ ਦੈਨ ਦਾ ਕਿੰਗ ਸੀ ਸੋ ਕੁੱਲ ਇਹ ਸਾਰੇ ਚੋਂ ਹੁੰਦਾ ਹੈ ਸ਼ੋਅ ਕਿ ਸਾਊਥ ਏਸ਼ੀਆ 'ਚ ਕਾਫੀ ਕੁਝ ਬਦਲੇਗਾ ਗ੍ਰੇਟ ਗੇਮ ਦੇ ਵਿੱਚ ਜਿਹੜਾ ਹੈ ਉਹ ਇੱਕ ਬੜਾ ਵੱਡਾ ਡੈਂਟ ਪੈ ਗਿਆ ਔਰ ਸਾਡੀਆਂ ਮੂਵਮੈਂਟਸ ਉਹ ਕਸ਼ਮੀਰ ਦੀ ਹੋਏ ਖਾਲਿਸਤਾਨ ਦੀ ਹੋਏ ਨਾਰਥ ਈਸਟ ਦੀਆਂ ਮੂਵਮੈਂਟਸ ਜਿਹੜੀਆਂ ਨੇ ਨਾਗਾਲੈਂਡ ਮਿਜ਼ੋਰਮ ਮਨੀਪੁਰ ਔਰ ਵਿਦਨ ਕੰਟਰੀ ਵੀ ਦਲਿਤ ਮੂਵਮੈਂਟ ਦਰਾਵੜ ਮੂਵਮੈਂਟ ਇਹ ਸਾਰੀਆਂ ਬਹੁਤ ਸਟਰੈਂਥਨ ਹੋਣ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਆ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਵੀਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨਾਂ ਦੀ ਦ੍ਰਿੜਤਾ ਤੇ ਜਿੱਤ ਨੇ ਸਾਊਥ ਏਸ਼ੀਆ ਦੀਆਂ ਆਜ਼ਾਦੀ ਲਹਿਰਾਂ ਨੂੰ ਜਿਹੜਾ ਹੈ ਕਾਫੀ ਹੁੰਗਾਰਾ ਦੇਣਾ ਹੈ ਸੋ ਖਾਲਿਸਤਾਨ ਦੀ ਆਜ਼ਾਦੀ ਲਈ ਲੜ ਰਹੀ ਸਿੱਖ ਕੌਮ ਕਸ਼ਮੀਰੀਆਂ ਨਾਗਿਆਂ ਮਿਜ਼ੋ ਆਦੀਵਾਸੀ ਆਦਿ ਕੌਮਾਂ ਨੂੰ ਇਸ ਸੰਘਰਸ਼ ਚੋਂ ਜਿਹੜੀ ਹੈ ਪ੍ਰੇਰਨਾ ਲੈਣੀ ਚਾਹੀਦੀ ਹੈ ਸੋ ਤਾਲਿਬਾਨਾਂ ਦੀ ਜਿੱਤ ਇਹ ਸਬਕ ਹੈ ਕਿ ਜੀ ਜਾਨ ਨਾਲ ਆਪਣੀ ਆਜ਼ਾਦੀ ਲਈ ਲੜਨ ਵਾਲਿਆਂ ਦੇ ਸਾਹਮਣੇ ਦੁਨੀਆ ਦੀ ਵੱਡੀ ਤੋਂ ਵੱਡੀ ਜਿਹੜੀ ਤਾਕਤ ਹੈ ਉਹ ਖਲੋ ਨਹੀਂ ਸਕਦੀ ਸੋ ਭਾਰਤ ਸਟੇਟ ਕਿਸ ਬਾਗ ਦੀ ਮੂਲੀ ਹੈ
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤਾਲਿਬਾਨ ਦੀਆਂ ਪਿਕਚਰਸ ਬਹੁਤ ਸਾਰੀਆਂ ਕਾਬੁਲ 'ਚ ਐਂਟਰ ਕਰਦਿਆਂ ਦੀਆਂ ਜਾਂ ਬਾਕੀ ਸ਼ਹਿਰਾਂ ਨੂੰ ਲੈਂਦਿਆਂ ਦੀਆਂ ਆਈਆਂ, ਤੇ ਕਈਆਂ ਦੇ ਨਾਲ ਮੇਰੇ ਆਪਣੇ ਸਿੱਖ ਵੀਰਾਂ ਦੇ ਨਾਲ ਭੈਣਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਉਹਨਾਂ ਦੀ ਜੋ ਪਹਿਰਾਵਾ ਜਾਂ ਜਿਸ ਕਿਸਮ ਦੀ ਉਹਨਾਂ ਦੀ ਦਿੱਖ ਹੈ, ਕਿਉਂਕਿ ਦਸਤਾਰਾਂ ਵੀ ਸਾਰੇ ਸਜਾਉਂਦੇ ਨੇ, ਦਾੜੀ ਵੀ ਹੈ, ਔਰ ਦੂਸਰਾ ਉਹ ਕਹਿੰਦੇ ਵੀ ਇਵੇਂ ਲੱਗਦਾ ਵੀ ਜਿਵੇਂ ਸਾਡੇ ਪੁਰਾਤਨ ਬਜ਼ੁਰਗ ਜਿਹੜੇ ਨੇ 18ਵੀਂ ਸਦੀ ਦੇ ਵਿੱਚ ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿੰਦੇ ਸੀ, ਜੰਗਾਂ ਉਹਨਾਂ ਨੇ ਮਚਾਈਆਂ ਔਰ ਉਹਨਾਂ ਨੇ ਆਜ਼ਾਦੀ ਹਾਸਲ ਕੀਤੀ, ਕਿ ਉਹ ਵੀ ਇਵੇਂ ਹੀ ਲੜਦੇ ਹੋਣਗੇ। ਮੈਂ ਕਿਹਾ ਜੀ ਬਿਲਕੁਲ ਇਹ ਗੱਲ ਠੀਕ ਹੈ। ਜਦੋਂ ਅਸੀਂ ਸਪਿਰਿਟ ਦੀ ਗੱਲ ਕਰਦੇ ਹਾਂ, ਔਰ ਜਿਵੇਂ ਪਹਿਲੇ ਸੈਗਮੈਂਟ 'ਚ ਵੀ ਅਸੀਂ ਕਿਹਾ ਕਿ ਜੋ ਕੁਝ ਤਾਲਿਬਾਨ ਨੇ ਬੀਤੇ ਪੀਰੀਅਡ 'ਚ ਕੀਤਾ ਹੈ, ਅਸੀਂ ਹਰ ਗੱਲ ਨਾਲ ਸਹਿਮਤ ਨਹੀਂ ਹੈ, ਕਿਉਂਕਿ ਸਿੱਖੀ ਦਾ ਇੱਕ ਆਪਣਾ ਹੈ ਜਿਹੜਾ ਉਹ ਸਾਰਾ ਪਾਰਟ, ਜਦੋਂ ਅਸੀਂ ਬਹੁਤ ਸਾਰੀਆਂ ਵੈਲਿਊਜ਼ ਨੂੰ ਦੇਖਦੇ, ਪਰ ਜਿਹੜੇ ਗੁਣ ਹੁੰਦੇ ਨੇ, ਜਿਹੜੀਆਂ ਪੋਜ਼ਿਟਿਵਿਟੀਜ਼ ਔਰ ਉਹਨਾਂ ਚੋਂ ਜਿਸ ਦ੍ਰਿੜਤਾ ਦੇ ਨਾਲ, ਡਿਟਰਮੀਨੇਸ਼ਨ ਦੇ ਨਾਲ ਔਰ ਜਿਸ ਲਗਨ ਦੇ ਨਾਲ ਔਰ ਜਿਸ ਸ਼ਹਾਦਤ ਦੇ ਜਜ਼ਬੇ ਦੇ ਨਾਲ ਉਹਨਾਂ ਨੇ ਆਪਣੀ ਇਹ 20 ਸਾਲ ਦੀ ਸਟਰਗਲ ਨੂੰ ਕਾਮਯਾਬ ਕੀਤਾ ਹੈ, ਇਹ ਰਿਮਾਰਕੇਬਲ। ਔਰ ਇਹ ਸਾਡੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਾਡੀ ਮੂਵਮੈਂਟ ਹੋਏ, ਕਸ਼ਮੀਰ ਦੇ ਵਿੱਚ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ ਕਿ ਕਸ਼ਮੀਰ 'ਚ ਇੱਕਦਮ ਜਿਹੜੀ ਮਿਲੀਟੈਂਸੀ ਦੀਆਂ ਘਟਨਾਵਾਂ ਨੇ ਉਹਨਾਂ 'ਚ ਵਾਧਾ ਹੋਇਆ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਇਹ ਹੌਸਲਾ ਹੀ ਹੁੰਦਾ ਜਿਹਨੂੰ ਸਿਨਰਜੈਸਿਕ ਇਫੈਕਟ ਕਹਿੰਦੇ ਨੇ, ਜਿਹੜੀ ਹੈ ਉਹ ਕੈਮਿਸਟਰੀ ਦੀ ਜ਼ਬਾਨ 'ਚ, ਕਿ ਇੱਕ ਤੋਂ ਇੱਕ ਅੱਗੇ ਤੁਰਦਾ ਜਾਂਦਾ। ਔਰ ਨਾਰਥ ਈਸਟ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਦਿਨਾਂ 'ਚ ਤਾਂ ਉਹਨਾਂ ਦੀ ਅਸਾਮ ਔਰ ਜਿਹੜਾ ਮਿਜ਼ੋਰਮ ਉਹਨਾਂ ਦੇ ਵਿੱਚ ਹੀ ਟਕਰਾਅ ਪੁਲਸੀਏ ਮਾਰਤੇ ਸੀ। ਹੁਣ ਉਹੀ ਟ੍ਰੈਂਡ ਮੇਘਾਲਿਆ 'ਚ ਵੀ ਦੇਖਣ 'ਚ ਆਇਆ। ਔਰ ਨਾਗਾਲੈਂਡ ਜਦੋਂ ਇਹਨਾਂ ਨੇ ਆਰਡਰ ਕੱਢਿਆ ਬੀਜੇਪੀ ਨੇ ਕਿ ਜੀ ਸਾਰੇ ਹਰ ਪਿੰਡ ਹਰ ਥਾਂ ਦੇ ਉੱਤੇ ਤਿਰੰਗਾ ਝੰਡਾ ਲਹਿਰਾਇਆ ਜਾਏ, ਔਰ ਉਹਨਾਂ ਨੇ ਸਵਾਏ ਉਹਨਾਂ ਦੇ ਹੈੱਡਕੁਆਰਟਰਸ ਦੇ ਜਿੱਥੇ ਕਿ ਪੁਲਿਸ ਨੇ ਲਹਿਰਾਣਾ ਹੁੰਦਾ, ਨਾਗਿਆਂ ਨੇ ਲਹਿਰਾਣ ਨਹੀਂ ਦਿੱਤੇ। ਉਹਨਾਂ ਨੇ ਕਿਹਾ ਨਹੀਂ, ਸਾਡਾ ਆਪਣਾ ਨਾਗਾਲੈਂਡ ਦਾ ਪਾਰਟ ਹੈ, ਅਸੀਂ ਤੁਹਾਡੇ ਇਸ ਆਜ਼ਾਦੀ ਦੇ ਨਾਲ ਸਹਿਮਤ ਨਹੀਂ ਹਾਂ। ਕਿ ਵੀ ਹੁਣ ਮਤਲਬ ਇਹ ਹੈ ਵੀ ਇਹ ਘਟਨਾਵਾਂ ਦੋਨੋਂ ਤਿੰਨੋਂ ਹੀ ਅਸੀਂ ਦੇਖ ਰਹੇ ਹਾਂ ਕਿ ਨਾਗਾਲੈਂਡ 'ਚ ਵੀ ਔਰ ਮਿਜ਼ੋਰਮ ਤੋਂ ਇਲਾਵਾ ਜਿਹੜਾ ਇੱਕ ਹੋਰ ਮੇਘਾਲਿਆ, ਉਹਦੇ 'ਚ ਤਾਂ ਇਹ ਹੋਇਆ ਕਿ ਵੀ ਕੋਈ ਜਿਹੜਾ ਇਹਨਾਂ ਦਾ ਫਰੀडम ਵਾਈਟਰ ਸੀ ਉਹਨੂੰ ਉਹਨਾਂ ਨੇ ਮਾਰਿਆ ਪੁਲਿਸ ਨੇ। ਇੰਨੀ ਕੁ ਵਾਇਲੈਂਸ ਹੋਈ ਆ ਉੱਥੇ ਇਸ ਆਜ਼ਾਦੀ ਦਿਵਸ ਦੇ ਮੌਕੇ ਤੇ ਕਿ ਉਹਨਾਂ ਦੇ ਹੋਮ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪਿਆ ਔਰ ਸਾਰੇ ਕਰਫਿਊ ਲੱਗਾ ਹੋਇਆ। ਸੋ ਇਹ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਵੀ ਆਜ਼ਾਦੀ, ਜਿਹਨੂੰ ਜਿਹੜੀ ਦੀ ਕ੍ਰੇਵਿੰਗ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਇਹ ਇਕੱਲੀ ਕਰਵਟ ਨਹੀਂ ਹੈ, ਉਹ ਵਾਪਸ ਆ ਰਿਹਾ। ਔਰ ਜਿਉਂ-ਜਿਉਂ ਔਰ ਹਮੇਸ਼ਾ ਜਿਹੜੇ ਵੱਡੇ ਸਾਮਰਾਜ ਨੇ, ਜਿਵੇਂ ਸੋਵੀਅਤ ਯੂਨੀਅਨ ਟੁੱਟਿਆ, ਯੂਗੋਸਲਾਵੀਆ ਟੁੱਟਿਆ, ਉਸੇ ਤਰ੍ਹਾਂ ਤੇ ਇਹ ਵੀ ਟੁੱਟੇਗਾ। ਇਹ ਉਦੋਂ ਹੀ ਟੁੱਟਣ ਵੱਲ ਵੱਧਦੇ ਨੇ ਜਦੋਂ ਕਿ ਪ੍ਰੈਸ਼ਰ ਇੰਨਾ ਕੁ ਬਿਲਟ ਹੁੰਦਾ ਹੈ, ਇਕਨੋਮੀ ਫਿਰ ਥੱਲੇ ਨੂੰ ਸਫਰ ਕਰਦੀ। ਸੋਵੀਅਤ ਯੂਨੀਅਨ ਦਾ ਟੁੱਟਣਾ ਐਵੇਂ ਥੋੜੀ ਸੀ, 10 ਸਾਲ ਫਸੇ ਰਹੇ ਅਫਗਾਨਿਸਤਾਨ 'ਚ, ਇਕਨੋਮੀ ਦਾ ਬੁਰਾ ਹਾਲ, ਤੁਹਾਡੇ ਮਿਗ ਵੀ ਡਿੱਗ ਰਹੇ ਨੇ, ਤੁਹਾਡੀ ਫੌਜ ਵੀ ਜਿਹੜੀ ਹੈ ਉਹ ਬੇਦਿਲ ਹੋ ਰਹੀ ਹੈ, ਜ਼ਖਮੀ ਘਰਾਂ ਨੂੰ ਜਾ ਰਹੇ ਨੇ। ਔਰ ਅੱਜ ਹੀ ਸਾਡੇ ਹਿਊਸਟਨ ਤੋਂ ਵੀਰ ਨੇ ਉਹ ਕਹਿ ਰਹੇ ਸੀ ਵੀ ਗੱਲ ਕੱਲੀ ਇਹ ਨਹੀਂ, ਹੁਣ ਜੇ ਅਫਗਾਨਿਸਤਾਨ 'ਚ 20 ਸਾਲ ਅਮਰੀਕੀ ਫੌਜ, ਭਾਵੇਂ ਉਹਨਾਂ ਦੇ ਅਮਰੀਕਨ ਸਿਰਫ 3000 ਫੌਜੀ ਮਾਰਿਆ, ਪਰ 20,000 ਜਿਹੜੇ ਨੇ ਉਹ ਵੂਨਡਡ ਨੇ। ਹੁਣ ਜਿਹੜੇ ਵੂਨਡਡ ਦਾ ਮਤਲਬ ਹੈ ਐਂਪੂਟੇਸ਼ਨ, ਕਿਸੇ ਦੀ ਲੱਤ ਉੜ ਗਈ, ਕਿਸੇ ਦੀ ਬਾਂਹ। ਇੱਕ ਬੰਦਾ ਜਿਹੜਾ ਜ਼ਖਮੀ ਹੈ ਉਹਦੀ ਟੇਕ ਕੇਅਰ ਕਰਨ ਲਈ 1 ਜਾਂ 2, ਉਹਦੀ ਇੰਸ਼ੋਰੈਂਸ, ਉਹਨੂੰ ਫੁੱਲ ਫਲੈਡ ਪੈਨਸ਼ਨ ਐਂਡ ਤੱਕ। ਹੁਣ ਅਸੀਂ ਕਹਿਣ ਨੂੰ ਤਾਂ ਕਹਿੰਦੇ ਜੀ ਅਮਰੀਕਾ ਨੇ 1 ਟ੍ਰਿਲੀਅਨ ਖਰਚ ਕੀਤਾ, ਜਿਹੜਾ 1000 ਬਿਲੀਅਨ ਹੁੰਦਾ, ਪਰ 3-4 ਟ੍ਰਿਲੀਅਨ ਉਹਨਾਂ ਦੀਆਂ ਪੈਨਸ਼ਨਾਂ, ਉਹਨਾਂ ਦਾ ਅੱਗੋਂ ਜਿਹੜੀ ਸਾਂਭ ਸੰਭਾਲ ਹੈ ਵੂਨਡਡ ਦੀ। ਫਿਰ ਕੱਲਾ ਇਹ ਨਹੀਂ ਹੈ ਕਿ ਉਹ ਐਂਪੂਟੇਟਡ ਹੋਈਆਂ ਉਹਨਾਂ ਦੀ, ਜਿਹੜਾ ਤੁਸੀਂ ਜਿਸ ਨੂੰ ਟਰਾਮਾ ਸਿੰਡਰੋਮ ਕਹਿੰਦੇ ਹੋ, ਜਿਹੜੇ ਟਰਾਮੇ 'ਚੋਂ ਆਏ ਮੈਂਟਲੀ, ਉਹ ਕਿੰਨੇ ਨੇ, ਕਿੰਨਿਆਂ ਨੇ ਇੱਥੇ ਆ ਕੇ ਵਾਇਲੈਂਸ ਕੀਤੀ, ਕਿਸੇ ਨੇ ਸੁਸਾਈਡ ਕੀਤਾ, ਕਿਸੇ ਨੇ ਹੋਮਿਸਾਈਡ ਕੀਤਾ, ਕਈ ਸੀਰੀਅਲ ਕਿਲਰ ਜਿਹੜੇ ਉਹਨਾਂ ਨੇ ਮਾਰਕੀਟਾਂ 'ਚ ਫਾਇਰਿੰਗ, ਉਹ ਉਹਨਾਂ 'ਚੋਂ ਨੇ। ਸੋ ਜਦੋਂ ਅਸੀਂ ਜੰਗ ਦੀ ਗੱਲ ਕਰਦੇ ਹਾਂ, ਜੰਗ ਜੇ ਇਹ ਜਿਹੜੀ ਹਮਲਾਵਰ ਫੌਜ, ਸੋਫਿਸਟੀਕੇਟ, ਜਿਹੜੇ ਟੈਂਕਾਂ 'ਚੋਂ ਨਹੀਂ ਨਿਕਲੇ, ਹਵਾਈ ਜਹਾਜ਼ਾਂ ਰਾਹੀਂ ਬੰਬ ਵਰਸਾਉਂਦੇ ਚਲੇ ਗਏ। ਹੁਣ ਜਿਹੜਾ B-52 ਬੰਬਰਸ ਦੀ ਗੱਲ ਤਾਂ ਹੁੰਦੀ ਆ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਜਦੋਂ B-52 ਬੰਬਰਸ ਜਿਹੜੇ ਕਾਰਪੇਟ ਬੰਬਿੰਗ ਕਰਦੇ ਰਹੇ ਅਫਗਾਨਿਸਤਾਨ ਦੇ ਵਿੱਚ, ਉਹ ਤਾਂ ਪੂਰੇ ਆਬਾਦੀਆਂ ਦੀਆਂ ਆਬਾਦੀਆਂ ਸਾਫ਼ ਕਰ ਦਿੰਦੇ ਨੇ। ਤੁਸੀਂ 20 ਫੁੱਟ ਦੇ ਟੋਏ ਨਿਕਲੇ ਹੁੰਦੇ ਨੇ,
ਆਮ ਦੇ ਉੱਤੇ। ਹੁਣ ਉਹਨਾਂ ਦੇ ਸਾਹਮਣੇ ਖਲੋ ਕੇ ਜਿਹੜੇ ਜੂਝੇ ਰੈਗ ਟੈਗ ਜਿਨ੍ਹਾਂ ਨੂੰ ਕਹਿੰਦੇ ਸੀ, ਪੈਰਾਂ 'ਚ ਜੁੱਤੀਆਂ, ਧੌੜੀ ਦੀਆਂ ਜੁੱਤੀ ਜਿਹੜੀ ਹੁੰਦੀ ਹੈ ਉਹ ਪਾਈ ਹੋਈ ਹੈ, ਕੋਈ ਹਥਿਆਰ ਵਧੀਆ ਉਹਨਾਂ ਦਾ, ਔਰ ਹਥਿਆਰ ਉਹਨਾਂ ਨੇ ਕਿਵੇਂ ਨਾ ਹੋਵੇ ਤਾਂ ਆਪ ਹੀ ਬਣਾ ਲੈਂਦੇ ਨੇ ਉਹ ਕਿਸੇ ਘਰ ਕੋਲ ਕੇ ਵੀ ਪਹਾੜੀ ਦੀ ਚੋਟੀ ਤੇ ਬਹਿ ਗਏ ਕਿਤੇ ਲੁੱਕ ਕੇ ਉੱਥੇ ਜੋ ਮਿਲਿਆ ਖਾ ਲਿਆ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਡਿਫਾਈਂਸ ਔਰ ਇਸ ਵਿਲ ਨੇ ਕਿਵੇਂ ਤਬਦੀਲੀ ਕੀਤੀ, ਤਾਂ ਜ਼ਾਹਰ ਹੈ ਮੇਰੇ 'ਚ, ਕਿਉਂਕਿ ਇੱਕ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਔਰ ਸਿੱਖ ਤਾਰੀਖ ਜਿਹਨੂੰ ਅਸੀਂ ਹੰਡਾਉਂਦੇ ਹਾਂ ਰੋਜ਼ਾਨਾ, ਜਿਉਂਦੇ ਹਾਂ, ਕਿ ਭਈ ਜਦੋਂ ਸਾਡੇ ਬਜ਼ੁਰਗ 18ਵੀਂ ਸਦੀ 'ਚ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਵੀ ਨਾਦਰ ਸ਼ਾਹ, ਉਹਨੇ ਜਦੋਂ ਜਿਹੜਾ ਉਹ 1739 ਦੇ ਵਿੱਚ ਦਿੱਲੀ ਨੂੰ ਤਬਾਹ ਕੀਤਾ ਔਰ ਉਹ ਵਾਪਸ ਜਾ ਰਿਹਾ ਲੁੱਟ ਕੇ ਮਾਲ, ਕੋਈ ਨੂਰ ਵੀ ਲਿਜਾ ਰਿਹਾ, ਲੱਦੇ ਹੋਏ ਨੇ ਊਂਟ ਔਰ ਗੱਡੇ ਔਰ ਦੂਜੇ, ਤੇ ਉਹਦੇ ਨਾਲ ਨਾਲ ਜ਼ਕਰੀਆ ਖਾਨ ਜਿਹੜਾ ਲਾਹੌਰ ਦਾ ਗਵਰਨਰ, ਜਿਹਨੇ ਆਪਣੀ ਲਾਇਲਟੀ ਮੁਗਲਿਆ ਸਾਮਰਾਜ ਤੋਂ ਨਾਦਰ ਸ਼ਾਹ ਨੂੰ ਸ਼ਿਫਟ ਕੀਤੀ। ਨਾਦਰ ਸ਼ਾਹ ਜਦੋਂ ਜਾ ਰਿਹਾ ਰਾਹ ਦੇ ਵਿੱਚ ਜਿਹੜੇ ਸਿੱਖਾਂ ਦੇ ਗੁਰੀਲਾ ਜੱਥੇ, ਉਹੀ ਟੈਕਟਿਕ ਜਿਹੜੇ ਅੱਜ ਤਾਲਿਬਾਨ ਇਸਤੇਮਾਲ ਕਰਦੇ ਨੇ, ਉਹਨਾਂ ਨੇ ਛਾਪੇ ਮਾਰ ਕੇ ਖੋਹਣਾ ਸ਼ੁਰੂ ਕੀਤਾ, ਸਟੱਫ ਲੁੱਟਣਾ ਸ਼ੁਰੂ ਕੀਤਾ ਵਾਪਸ। ਤੇ ਉਹ ਪੁੱਛਦਾ ਨਾਦਰ ਸ਼ਾਹ ਨੂੰ, ਜ਼ਕਰੀਆ ਖਾਨ ਨੂੰ, ਔਰ ਉਹਨਾਂ ਦੇ ਪਰਸ਼ੀਅਨ ਰੈਕਡ ਦੇ ਵਿੱਚ ਹਿਸਟਰੀ ਦਾ ਮੈਂ ਚੈਪਟਰ ਬਿਆਨ ਕਰ ਰਿਹਾ ਕਿ ਇਹ ਕੌਣ ਨੇ ਔਰ ਜਿਹੜੇ ਮੈਨੂੰ ਲੁੱਟਣ ਦੀ ਹਿੰਮਤ ਕਰਦੇ ਨੇ। ਉਹਨੇ ਕਿਹਾ ਜੀ ਇਹ ਨਾਨਕ ਸ਼ਾਹ ਫਕੀਰ ਹੋਏ ਨੇ, ਉਹਨਾਂ ਦੀ ਜ਼ਬਾਨ, ਉਹਨਾਂ ਦੇ ਮੁਰੀਦ ਨੇ। ਉਹਨੇ ਕਿਹਾ ਜੀ ਕੀ ਹੈ? ਉਹਨੇ ਕਿਹਾ ਜੀ ਇਹ ਬਹੁਤ ਅਸੀਂ ਇਹਨਾਂ ਨੂੰ ਮਾਰ ਕੇ ਮੁਕਾਇਆ, ਇਹਨਾਂ ਦੇ ਮੁੱਲ ਵੀ ਰੱਖੇ ਨੇ ਸਿਰਾਂ ਦੇ, ਪਰ ਇਹ ਫਿਰ ਖੜੇ ਹੋ ਜਾਂਦੇ। ਉਹ ਪੁੱਛਦਾ ਵੀ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦਾ ਹੈਬਿਟੈਟ ਕੀ ਹੈ? ਤੇ ਉਹਨੇ ਕਿਹਾ ਜ਼ਕਰੀਆ ਖਾਨ ਨੇ ਕਿ ਘੋੜਿਆਂ ਦੀਆਂ ਕਾਠੀਆਂ ਜ਼ੀਨ ਇਹਨਾਂ ਦਾ ਘਰ ਹੈ। ਤੇ ਉਹ ਉਹਨੂੰ ਕਹਿੰਦਾ ਕਿ ਵੀ ਖਬਰਦਾਰ ਪੁੱਤਰ, ਇਹਨਾਂ ਚੋਂ ਰਾਜ ਦੀ ਬੋ ਆਉਂਦੀ ਹੈ, ਇਹਨਾਂ ਨੂੰ ਖਤਰਾ ਸਮਝੋ। ਸੋ ਮਤਲਬ ਇਹ ਹੈ ਵੀ ਜਦੋਂ ਤੁਸੀਂ ਜ਼ਿੰਦਗੀ ਦੇ ਸੁੱਖ ਆਰਾਮ ਛੱਡ ਦਿੰਦੇ ਹੋ ਔਰ ਤੁਹਾਡੇ 'ਚ ਇੱਕੋ ਹੀ ਜਨੂਨ ਹੁੰਦਾ ਹੈ ਕਿ ਵੀ ਤੁਸੀਂ ਵਤਨ ਪ੍ਰਸਤੀ ਲਈ, ਤੁਸੀਂ ਆਜ਼ਾਦੀ ਲਈ, ਤੁਸੀਂ ਆਪਣੇ ਹੱਕਾਂ ਲਈ ਖਲੋਣਾ, ਤੇ ਫਿਰ ਜ਼ਾਹਰ ਹੈ ਇਵੇਂ ਹੀ ਹੁੰਦਾ। ਸੋ ਮੈਂ ਸਮਝਦਾ ਵੀ ਇਹ ਜੋ ਕੁਝ ਅੱਜ ਅਸੀਂ ਦੇਖ ਰਹੇ ਹਾਂ, ਇਹ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ। ਔਰ ਇਹ ਜ਼ਰੂਰੀ ਨਹੀਂ ਹੈ ਕਿ ਵੀ ਹਰ ਇੱਕ ਦੀ ਸਿਚੁਏਸ਼ਨ, ਜਿਓਗ੍ਰਾਫੀਕਲ ਲੋਕੇਸ਼ਨ, ਹੈਲਪ ਦੇ ਐਂਗਲ ਤੋਂ ਕੌਣ ਕਿਹਦੀ ਕਰਦਾ, ਪਰ ਮੈਂ ਵਿਲ ਦੀ ਗੱਲ ਕਰ ਰਿਹਾ ਕਿ ਯੂ ਵਿਲ ਇਟ, ਯੂ ਵਿਨ ਇਟ। ਔਰ ਜਦੋਂ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਸੈਲੂਟ ਹੈ, ਜਿਹੜੀ ਉਹਨਾਂ ਦੀ ਇਨਡੋਮਿਟੇਬਲ ਵਿਲ ਹੈ। ਔਰ ਸਾਡੇ ਗੁਰੂ ਨੇ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, ਇਹ ਤਾਂ 3 ਸਦੀਆਂ ਪਹਿਲਾਂ ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਇਸ ਗੱਲ ਦੇ ਉੱਤੇ ਵਿਸ਼ਵਾਸ ਕਿ ਅਸੀਂ ਜਿੱਤਣਾ। ਪਰ ਮੈਂ ਹੁਣ ਕਲੋਜ਼ਿੰਗ ਵੱਲ ਜਾਣ ਤੋਂ ਪਹਿਲੇ, ਜਿਵੇਂ ਅੱਜ ਦੇਸੀ ਮਹੀਨਾ ਜਿਹਨੂੰ ਸਾਡੇ ਲਹਿੰਦੇ ਪੰਜਾਬ ਵਾਲੇ ਵੀ ਕਹਿੰਦੇ ਨੇ, ਅਸੀਂ ਕਿਉਂਕਿ ਨਾਨਕਸ਼ਾਹੀ ਕੈਲੰਡਰ ਨੇ ਇਹੀ ਮਹੀਨੇ ਅਡਾਪਟ ਕੀਤੇ ਨੇ ਆਪਣੇ ਉਹਨਾਂ ਦੇ ਨਾਂ, ਔਰ ਇਹਨਾਂ ਦੇ ਥੱਲੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਗ ਤੁਖਾਰੀ ਉਸ ਦੇ ਵਿੱਚ ਕਰਦੇ ਹਾਂ। ਔਰ ਪੰਜਾਬ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਜੇਠ ਹਾੜ ਤੱਪੇ, ਸਾਵਣ ਭਾਦੋ ਵਸੇ। ਹੁਣ ਜੇਠ ਹਾੜ ਵੀ ਤਪ ਹਟਿਆ, ਸਾਵਣ ਖੀਰ ਪੂੜੇ ਔਰ ਉਹ ਖੁਸ਼ਬੂਆਂ ਉਹ ਚੱਲ ਰਹੀਆਂ, ਸਾਵਣ ਮੁੱਕ ਗਿਆ ਔਰ ਅੱਜ ਭਾਦੋ ਦੇ ਮਹੀਨੇ ਦੀ ਸ਼ੁਰੂਆਤ ਹੈ, ਪਹਿਲਾ ਦਿਨ ਹੈ। ਔਰ ਇਸ ਦੇ ਉੱਤੇ ਹੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਤੁਖਾਰੀ ਰਾਜ, ਉਹਨਾਂ ਦਾ ਰਾਗ ਸ਼ਬਦ ਹੈ, ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਯੋ ਪ੍ਰਿਯੋ ਚਵੈ ਬਬੀਹਾ ਬੋਲੇ, ਭਯੰਗਮ ਫਿਰਹਿ ਡਸੰਤੇ, ਮੱਛਰ ਡੰਗ ਸਾਇਰ ਪਰ ਸੁਪਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਏ। ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਦਾ, ਭਾਦੋ ਦੇ ਮਹੀਨੇ ਦਾ ਕੀ ਚੱਲ ਰਿਹਾ ਉਹ ਸਾਰਾ ਹੀ ਬਿਆਨ ਕਰ ਦਿੱਤਾ। ਇੱਕਦਮ ਨਜ਼ਰ ਡੱਡੂ ਵੀ ਟਰੈਂ ਕਰਦੇ ਨਜ਼ਰ ਆ ਗਏ, ਸੱਪ ਵੀ ਜਿਹੜੇ ਨੇ ਪਾਣੀ 'ਚ ਦੌੜ ਰਹੇ ਨੇ, ਕਿਉਂਕਿ ਮੀਂਹ ਇੰਨਾ ਕੁ ਪੈਂਦਾ ਹੈ ਵੀ ਉਹ ਜਿਹੜਾ ਉਹ ਡੁੱਡ ਹੁੰਦੀ ਹੈ ਸੱਪ ਦੀ, ਚੂਹੇ ਦੀ ਖੁੱਡ, ਸੱਪ ਦੀ ਡੁੱਡ ਹੈ, ਉਹ ਵੀ ਡੁੱਡਾਂ 'ਚੋਂ ਨਿਕਲ ਆਉਂਦੇ ਨੇ, ਉਹ ਵੀ ਗਰਮੀ ਦੇ ਸਤੇ ਹੋਏ ਬਾਹਰ ਹੁੰਦੇ ਨੇ, ਡੰਗ ਵੀ ਮਾਰਦੇ ਨੇ, ਔਰ ਮੋਰ ਵੀ ਪੈਲਾਂ ਪਾਉਂਦੇ ਨੇ। ਹੁਣ ਇਸ ਸਾਰੇ ਨੂੰ ਜਿਹੜਾ ਮੌਸਮ ਦਾ ਵਰਤਾਰਾ ਹੈ, ਉਹਨੂੰ ਗੁਰੂ ਨਾਨਕ ਸਾਹਿਬ ਨੇ ਰੂਹਾਨੀਅਤ ਦੀ ਦੁਨੀਆ 'ਚ ਤੁਹਾਡੀ ਰੂਹ ਦਾ ਸਫ਼ਰ ਰੱਬ ਵੱਲ
ਕਿਵੇਂ ਇਸ ਨੂੰ ਦੇਖ ਕੇ ਇਸ ਭਾਦੋ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਹੈ ਕਿਵੇਂ ਹੋਏ, ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ, ਕਿ ਜਿਵੇਂ ਜੇ ਸਾਵਨ ਭਾਦੋ ਦੇ ਮਹੀਨੇ 'ਚ ਵਿਆਹੁਤਾ ਔਰਤ ਦਾ ਪਤੀ ਉਹਦੇ ਕੋਲ ਨਹੀਂ ਹੈ ਕਿਉਂਕਿ ਆਮ ਕਮਾਈ ਲਈ ਜਿਹੜਾ ਉਹ ਪ੍ਰਦੇਸ਼ ਜਾਂਦੇ ਸੀ, ਤੇ ਫਿਰ ਇਹ ਹੁੰਦਾ ਸੀ ਉਹਨੂੰ ਕਿ ਮੇਰਾ ਜੋਬਨ ਰੁਲ ਰਿਹਾ, ਕਿ ਕੋਈ ਕਦਰਦਾਨ ਮੇਰਾ ਨੇੜੇ ਨਹੀਂ ਹੈ। ਔਰ ਇਹੀ ਗੱਲ ਰੂਹਾਨੀ ਦੁਨੀਆ 'ਚ ਹੈ ਕਿ ਤੁਸੀਂ ਉਹਨਾਂ ਮੌਸਮਾਂ ਦਾ ਆਨੰਦ ਮਾਣ ਰਹੇ ਹੋ, ਪਰ ਜੇ ਰੱਬ ਤੁਹਾਨੂੰ ਭੁੱਲਿਆ ਹੋਇਆ, ਉਹੀ ਸਾਵਨ ਭਾਦੋ ਇੱਕ ਪਾਸੇ ਰੱਬ ਦੀ ਯਾਦ ਵਾਲਿਆਂ ਲਈ ਅੱਲਾ ਵਰਸੈ ਮੇਹੋ ਹੈ ਹਾਂਜੀ, ਲੇਕਿਨ ਇੱਕ ਉਹ ਵੀ ਸ਼ਰਾਬੀ ਕਬਾਬੀ ਜਾਂ ਜਿਨ੍ਹਾਂ ਦੇ ਲਈ ਹੁਣ ਐ ਵੀ ਕੁੱਕੜ ਭੁੰਨੋ ਲਿਆਓ ਵੀ ਹਾੜਾ ਲਾਓ, ਉਹ ਵੀ ਨਾਲ ਨੇ। ਹੁਣ ਉਹ ਦੁਨੀਆਦਾਰੀ ਦੇ ਵਿੱਚ ਕਿਵੇਂ ਗਵਾਚੇ ਹੋਏ ਨੇ। ਪਰ ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਕਿ ਵੀ ਜਿਹੜੀ ਜੁੜੀ ਹੋਈ ਰੂਹ ਹੈ ਉਹਦੇ ਲਈ ਤਾਂ ਇਹ ਹੈ ਵੀ ਸਾਰਾ ਚਾਰ ਚਫੇਰੇ ਜਲ ਥਲ ਹੋਇਆ ਹੋਇਆ ਹੈ, ਔਰ ਉਸ ਰੱਬ ਦੀ ਯਾਦ ਦਾ ਆਨੰਦ, ਕਿ ਗਰਮੀ ਚੋਂ ਠੰਡਕ ਵੱਲ ਤੁਰਿਆ ਹੈ ਮੌਸਮ, ਜਦੋਂ ਮੀਂਹ ਪੈਂਦਾ ਹੈ ਗਰਮੀ ਦੀ ਹਵਾੜ, ਜ਼ਮੀਨ ਮਿੱਟੀ ਦੀ ਆਪਣੀ ਖੁਸ਼ਬੂ ਹੁੰਦੀ ਹੈ ਲੇਕਿਨ ਠੰਡਕ ਵੀ ਹੁੰਦੀ ਹੈ, ਔਰ ਬਰਸੈ ਨਿਸ ਕਾਲੀ, ਕਿ ਜਦੋਂ ਕਾਲੀਆਂ ਘਟਾਵਾਂ ਅੰਬਰ ਤੇ ਉਮੜ ਕੇ ਆਉਂਦੀਆਂ ਨੇ ਔਰ ਉਹ ਬਰਸਦੀਆਂ ਨੇ, ਤੇ ਉਹ ਕਹਿੰਦੇ ਨੇ ਕਿ ਜਿੱਥੇ ਇਹ ਬਰਸ ਰਿਹਾ ਬੱਦਲ, ਪਤੀ ਕੋਲ ਨਹੀਂ ਹੈ, ਕਿਉਂ ਸੁਖ ਬਾਲੀ ਮੁਟਿਆਰ ਬਾਲਕਾ, ਉਹਨੂੰ ਕਿਉਂ ਕੰਫਰਟ ਮਿਲੇ, ਕਿਉਂਕਿ ਉਹਦਾ ਪਿਆਰਾ ਉਹਦੇ ਕੋਲ ਨਹੀਂ ਹੈ। ਦਾਦਰ ਮੋਰ ਲਵੰਤੇ, ਦਾਦਰ ਡੱਡੂ ਨੂੰ ਕਹਿੰਦੇ ਨੇ, ਮੋਰ ਜਿਹੜੇ ਨੇ ਉਹ ਆਪਣੇ ਪੈਲਾਂ ਪਾ ਰਹੇ ਨੇ। ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ, ਪਪੀਹਾ ਵੀ ਜਿਹਨੂੰ ਕਹਿੰਦੇ ਨੇ, ਬਬੀਹਾ ਕਹਿੰਦੇ ਆ ਅਸੀਂ, ਚਾਤਰਕ ਵੀ ਕਹਿੰਦੇ ਨੇ, ਕਿ ਉਹ ਪ੍ਰਿਓ ਪ੍ਰਿਓ ਕਰਕੇ ਬੋਲ ਰਿਹਾ ਹੈ। ਭਿਅੰਗਮ ਫਿਰੈ ਡਸੰਤ ਹੈ, ਭਿਅੰਗਮ ਸੱਪ ਵੀ ਘੁੰਮ ਰਹੇ ਨੇ, ਉਹ ਵੀ ਡੰਗ ਮਾਰ ਰਹੇ ਨੇ। ਮੱਛਰ ਡੰਗ, ਹੁਣ ਮੱਛਰ ਵੀ ਆ ਜਾਂਦੇ ਨੇ, ਗੁਰੂ ਨਾਨਕ ਸਾਹਿਬ ਨੇ ਸਭ ਡਿਸਕ੍ਰਾਈਬ ਕੀਤਾ ਜੋ ਉੱਥੇ ਚੱਲ ਰਿਹਾ ਕਿ ਮੱਛਰਾਂ ਦੇ ਡੰਗ ਪੈ ਰਹੇ ਨੇ। ਸਾਇਰ ਪਰ ਸੁਭਰ, ਸਾਇਰ ਕਹਿੰਦੇ ਨੇ ਸਮੁੰਦਰ ਨੂੰ ਵੀ ਸਰੋਵਰ ਨੂੰ ਵੀ, ਕਿ ਨੱਕੋ ਨੱਕ ਭਰੇ ਹੋਏ ਨੇ ਸਾਰੇ ਸਰੋਵਰ, ਔਰ ਦੂਜਾ ਬਿਨ ਹਰ ਕਿਉਂ ਸੁਖ ਪਾਈਏ, ਕਿ ਇੱਕ ਪਾਸੇ ਕੁਦਰਤ ਦਾ ਇਹ ਆਨੰਦ ਹੈ ਤੇ ਉਸ ਰੱਬ ਤੋਂ ਬਿਨਾਂ ਕਿਵੇਂ ਸੁਖ ਮਿਲੇ। ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਰੱਬ ਦੀ ਰਜ਼ਾ 'ਚ, ਗੁਰੂ ਦੇ ਹੁਕਮ 'ਚ ਆਪਣਾ ਜੀਵਨ ਬਸਰ ਕਰੋ, ਔਰ ਜਦੋਂ ਤੁਸੀਂ ਹੁਕਮੀ ਬੰਦੇ ਬਣ ਜਾਂਦੇ ਹੋ ਫਿਰ ਰੱਬ ਦੀ ਰਜ਼ਾ 'ਚ ਜੈ ਪ੍ਰਭ ਤੈ ਹੀ ਜਾਈਏ, ਕਿ ਉਸ ਰੱਬ ਦੀ ਰਜ਼ਾ 'ਚ ਰਹਿਣਾ ਹੀ ਫਿਰ ਜ਼ਿੰਦਗੀ ਦਾ ਤੁਹਾਡਾ ਆਸ਼ਾ ਬਣਨਾ ਚਾਹੀਦਾ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਅਹਿਸਾਸ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਨ ਆ ਗਿਆ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।